ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी राज साहब वाहिगुरू जी का खालसा वाहिगुरू जी की फतेह। जी राज साहब जी आनू प्रोग्राम सचो सच विच बहुत शुक्रिया। जी राज साहब अज 3 मार्च 2020 21 फग्गन नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬਰ ਕੇਬਲ ਇਨ ਕੈਨੇਡਾ, roku, Chadu Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਹੜੇ ਵਿਸ਼ੇ ਕਿਹੜੇ ਟੌਪਿਕ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਸੋ ਪਹਿਲੇ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਜਨੇਵਾ ਸਥਿਤ ਯੂਨਾਈਟਿਡ ਨੇਸ਼ਨਸ ਦੀ ਜੋ ਹਿਊਮਨ ਰਾਈਟ ਕੌਂਸਲ ਨੇ CAA ਦੇ ਖਿਲਾਫ ਭਾਰਤੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ ਔਰ ਮੋਦੀ ਸਰਕਾਰ ਨੇ ਇਸ ਦੇ ਉੱਪਰ ਕਾਫੀ ਚੀਕ ਚਹਾੜਾ ਪਾਉਂਦਿਆਂ ਕਿਹਾ ਹੈ ਕਿ ਭਾਰਤ ਦੀ ਅੰਦਰੂਨੀ ਮਾਮਲਿਆਂ ਦੇ ਵਿੱਚ ਯੂਨਾਈਟਿਡ ਨੇਸ਼ਨ ਕੋਈ ਵੀ ਦਖਲ ਅੰਦਾਜ਼ੀ ਨਾ ਕਰੇ, ਉਸ ਨੂੰ ਕੋਈ ਹੱਕ ਨਹੀਂ ਹੈ। ਸੋ ਈਰਾਨ ਨੇ ਵੀ ਦਿੱਲੀ ਹਿੰਸਾ ਲਈ ਭਾਰਤ ਦੀ ਖੁੱਲ੍ਹ ਕੇ ਨਿੰਦਿਆ ਕੀਤੀ ਹੈ। ਹਕੀਕਤ ਇਹ ਹੈ ਕਿ ਮੋਦੀ ਦੀਆਂ ਜੋ ਨਾਜ਼ੀਵਾਦੀ ਨੀਤੀਆਂ ਦੀ ਦੁਨੀਆ ਭਰ ਵਿੱਚ ਥੂ ਹੋ ਰਹੀ ਹੈ। ਇਹ ਸਾਰਾ ਵਿਸ਼ਾ ਕੀ ਹੈ, ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਦੂਸਰੇ ਪਾਸੇ ਪੱਛਮੀ ਬੰਗਾਲ ਦੇ BJP ਦੇ ਮੁਖੀ ਨੇ ਇਹ ਕਿਹਾ ਹੈ ਕਿ ਭਾਰਤੀ ਗਾਵਾਂ ਦੇ ਦੁੱਧ ਵਿੱਚ ਸੋਨਾ ਹੁੰਦਾ ਹੈ, ਸਾਨੂੰ ਇਹਨਾਂ ਗਾਵਾਂ ਦਾ ਦੁੱਧ ਪੀਣਾ ਚਾਹੀਦਾ ਹੈ। ਜਿਹੜੀਆਂ ਬਾਲੀਆਂ ਗਾਵਾਂ ਹਨ ਉਹ ਕੇਵਲ ਜਾਨਵਰ ਹੀ ਹਨ, ਭਾਰਤੀ ਗਾਂ ਸਾਡੀ ਮਾਤਾ ਹੈ ਔਰ ਜੋ ਬਾਲੀਆਂ ਗਾਵਾਂ ਹਨ ਉਹ ਸਾਡੀਆਂ ਆਂਟੀਆਂ ਹਨ। ਵਾਟ ਏ ਜੋਕ ਭਾਰਤੀ। ਸੋ ਇਸ ਵਿੱਚ ਉਹ ਹਿੰਦੂਤਵੀ ਨੇ ਉਹ ਵਿਸ਼ਵਾਸ ਰੱਖਦੇ ਨੇ ਔਰ ਜੋ ਵਿਚਾਰੇ ਲੋਕ ਭੋਲੇ ਭਾਲੇ ਨੇ ਉਹ ਇਹਨਾਂ ਵਿਸ਼ਵਾਸਾਂ ਵਿੱਚ ਫਸਦੇ ਜਾ ਰਹੇ ਨੇ, ਧੱਸਦੇ ਜਾ ਰਹੇ ਨੇ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਐਂਡ ਇਸ ਦੇ ਨਾਲ ਹੀ ਜੋ ਕਸ਼ਮੀਰ ਮੁੱਦਾ ਹੈ ਐਵਰੀਡੇ ਆਪਾਂ ਵਿਚਾਰਦੇ ਹਾਂ। ਸੋ 210 ਦਿਨ ਹੋ ਚੁੱਕੇ ਨੇ ਕਸ਼ਮੀਰ ਘਾਟੀ ਨੂੰ ਬੰਦ ਹੋਇਆ, ਉਸੇ ਤਰ੍ਹਾਂ ਹੀ ਉਹ ਕਸ਼ਮੀਰ ਘਾਟੀ ਹੈ ਸੜ ਰਹੀ ਹੈ, ਜਲ ਰਹੀ ਹੈ ਔਰ ਉੱਥੋਂ ਦੇ ਜੋ ਕਸ਼ਮੀਰੀ ਲੋਕ ਨੇ ਉਹ ਖੁੱਲੀ ਜੇਲ੍ਹ ਵਿੱਚ ਉਸੇ ਤਰ੍ਹਾਂ ਹੀ ਡੱਕੇ ਹੋਏ ਨੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਕਸ਼ਮੀਰੀ ਪੰਡਤਾਂ ਦੀ ਇੱਕ ਤਨਜ਼ੀਮ ਨੇ ਮੰਗ ਕੀਤੀ ਹੈ ਕਿ ਹੁਣ ਉਹ ਵੇਲਾ ਆ ਗਿਆ ਹੈ ਕਿ ਉਹਨਾਂ ਨੂੰ ਉਹਨਾਂ ਦਾ ਇੱਕ ਵੱਖਰਾ ਹੋਮਲੈਂਡ ਦਿੱਤਾ ਜਾਵੇ, ਉਹਨਾਂ ਲਈ ਬਣਾਇਆ ਜਾਵੇ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਐਂਡ ਥਰਡ ਵਾਲੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਯਾਤਰੂਆਂ ਨੂੰ ਪੁਲਿਸ ਵੱਲੋਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਹਰਾਸ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਕਰਤਾਰਪੁਰ ਸਾਹਿਬ ਦੇ ਜੋ ਕੋਰੀਡੋਰ ਨੂੰ ਬੰਦ ਕਰਨ ਲਈ ਕੋਈ ਨਾ ਕੋਈ ਬਹਾਨਾ ਲੱਭ ਰਹੀ ਹੈ ਐਂਡ ਦੂਸਰੇ ਪਾਸੇ ਆਪਾਂ ਜਿੱਦਾਂ ਗੱਲਬਾਤ ਕਰਾਂਗੇ ਭਾਰਤ ਵਿੱਚ ਸਿੱਖ ਮੁਸਲਮਾਨਾਂ ਨਾਲ ਡਟ ਕੇ ਖੜੇ ਹੋਏ ਹਨ। ਕੇਰਲਾ ਦੇ ਕੋਚੀ ਮਸਜਿਦ ਵਿੱਚ ਸਿੱਖਾਂ ਨੇ ਜੁਮੇ ਦੀ ਨਮਾਜ਼ ਵਿੱਚ ਸ਼ਮੂਲੀਅਤ ਕੀਤੀ ਔਰ ਮੁਸਲਮਾਨਾਂ ਨੇ ਤਹਿ ਦਿਲ ਤੋਂ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਕਿ ਜੋ ਦਿੱਲੀ ਵਿੱਚ ਹਿੰਸਾ ਵਾਪਰੀ ਉਹਨਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲੇ, ਗੁਰੂ ਘਰਾਂ ਦੇ ਦਰਵਾਜ਼ੇ ਖੋਲੇ ਔਰ ਆਪਣੀਆਂ ਜਾਨਾਂ ਤੇ ਖੇਲ ਕੇ ਉਹਨਾਂ ਨੇ ਕਈ ਮੁਸਲਮਾਨ ਵੀਰ ਭੈਣਾਂ ਦੀਆਂ ਜਾਨਾਂ ਬਚਾਈਆਂ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਐਂਡ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ ਐਂਡ ਤੁਹਾਡੀਆਂ ਲਿਖਤਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਮੈਨੂੰ ਲੱਗਦਾ ਤੁਸੀਂ ਲਿਖਣਾ ਵੀ ਸ਼ੁਰੂ ਕਰ ਦਿੱਤਾ ਹੋਏਗਾ ਫਤਿਹ ਦੇ ਨਾਲ। ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਪਹਿਲੇ ਇਸ਼ੂ ਦੇ ਉੱਪਰ। ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੋ ਕੁਛ ਕਸ਼ਮੀਰ ਦੇ ਵਿੱਚ
ਹੋਇਆ ਹੋ ਰਿਹਾ ਪਿਛਲੇ ਆਲਮੋਸਟ 6.5 ਮਹੀਨੇ ਤੋਂ ਜ਼ਿਆਦਾ। ਬਿਲਕੁਲ ਸੀਏ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਬਿਲਕੁਲ ਜਿਹੜਾ ਪਾਸ ਹੋਣ ਤੋਂ ਬਾਅਦ ਜਿਸ ਦੀ ਨੋਟੀਫਿਕੇਸ਼ਨ ਹੋਈ, ਉਸ ਤੋਂ ਬਾਅਦ ਲਗਭਗ ਪਿਛਲੇ 3 ਮਹੀਨੇ ਤੋਂ ਹੀ ਸ਼ਾਹੀਨ ਬਾਗ ਹੋਏ ਜਾਂ 90 ਤੋਂ ਜ਼ਿਆਦਾ ਥਾਵਾਂ ਤੇ ਲਗਾਤਾਰ ਪੀਸਫੁਲੀ ਜਿਹੜੇ ਪ੍ਰੋਟੈਸਟਰ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਬੀਬੀਆਂ ਦੀ ਹੈ ਉਹ ਬੈਠੀਆਂ ਨੇ, ਪਰ ਕੋਈ ਕਿਸੇ ਨੇ ਈਵਨ ਗੱਲਬਾਤ ਤੱਕ ਕਰਨ ਦਾ ਸੱਦਾ ਨਹੀਂ ਦਿੱਤਾ ਜੀ। ਇਸ ਦੇ ਉਲਟ ਜਿਵੇਂ 3 ਦਿਨ ਸਾਰੀ ਦਿੱਲੀ ਉਸ ਕਤਲੋਗਾਰਦ ਦਾ ਸ਼ਿਕਾਰ ਰਹੀ, ਮੁਸਲਮਾਨ ਮਹੱਲਿਆਂ ਨੂੰ ਉਹਨਾਂ ਦੀਆਂ ਬਿਜ਼ਨੈਸਿਸ ਨੂੰ ਟਾਰਗੇਟ ਕੀਤਾ ਗਿਆ ਜੀ। ਔਰ ਕੁੱਲ ਮਿਲਾ ਕੇ ਅਜੇ ਤੱਕ ਨਾ ਮੋਦੀ ਨੇ ਇਸ ਦੇ ਉੱਤੇ ਕੋਈ ਬਿਆਨ ਦਿੱਤਾ ਹੈ, ਨਾ ਹੀ ਕੋਈ ਅਮਿਤ ਸ਼ਾਹ ਜਿਸ ਦੇ ਅਸਤੀਫੇ ਦੀ ਮੰਗ ਵਿਰੋਧੀ ਪਾਰਟੀਆਂ ਨੇ ਪ੍ਰੈਜ਼ੀਡੈਂਟ ਨੂੰ ਮਿਲ ਕੇ ਕੀਤੀ, ਇਸ ਦਾ ਕੋਈ ਅਸਰ ਹੋਇਆ ਜੀ। ਪਾਰਲੀਮੈਂਟ ਦਾ ਸੈਸ਼ਨ ਪਿਛਲੇ 2 ਦਿਨ ਤੋਂ ਚੱਲ ਰਿਹਾ ਹੈ, ਬੇਸ਼ੱਕ ਉਹਦੇ 'ਚ ਰੌਲਾ ਗੋਲਾ ਹੈ, ਈਵਨ ਜਿਹੜਾ ਕੁਝ ਕਾਂਗਰਸੀ ਐਮਪੀਆਂ ਨੂੰ ਬੀਜੇਪੀ ਵਾਲਿਆਂ ਨੇ ਘੇਰ ਕੇ ਉਹਨਾਂ ਦੀ ਖਿੱਚਤੂ ਵੀ ਕੀਤੀ ਹੈ। ਔਰ ਇਹ ਵੀ ਖਬਰ ਹੈ ਕਿ ਜਿਹੜਾ ਪਾਰਲੀਮੈਂਟ ਦੇ ਵਿੱਚ ਮਿਸਟਰ ਚੌਧਰੀ ਆਪੋਜੀਸ਼ਨ ਲੀਡਰ ਹੈ, ਉਸ ਦੇ ਦਫ਼ਤਰ ਦੇ ਵਿੱਚ ਵੀ ਗੁੰਡਿਆਂ ਨੇ ਹਮਲਾ ਕੀਤਾ, ਉਸ ਦੇ ਘਰ 'ਚ ਵੀ ਔਰ ਉੱਥੇ ਵੀ ਮਾਰ ਕੁਟਾਈ ਔਰ ਚੀਜ਼ਾਂ ਨੂੰ ਤੋੜਿਆ ਗਿਆ। ਸੋ ਜਦੋਂ ਇਸ ਸਾਰੇ ਦੇ ਬਾਵਜੂਦ ਦੁਨੀਆ ਦਾ ਇੱਕ ਵੱਡਾ ਹਿੱਸਾ ਚੁੱਪ ਹੈ ਔਰ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਜਦੋਂ 2 ਰੋਜ਼ਾ ਭਾਰਤ ਦੌਰੇ ਤੇ ਗਏ, ਜਿਸ ਦਿਨ ਦਿੱਲੀ ਉਹ ਰਾਤ ਡਿਨਰ ਕਰ ਰਹੇ ਸਨ, ਉਸ ਟਾਈਮਿੰਗ ਦੇ ਨਾਲ ਬੀਜੇਪੀ ਦੇ ਗੁੰਡਿਆਂ ਨੇ ਇਸ ਜਿਹੜਾ ਕਤਲੇਆਮ ਨੂੰ ਦੀ ਸ਼ੁਰੂਆਤ ਕੀਤੀ। ਤੇ ਫਿਰ ਜਿਵੇਂ ਅੱਜ ਦੀਆਂ ਵੱਡੀਆਂ ਖਬਰਾਂ 'ਚ ਜਿਹੜੀਆਂ ਭਾਰਤ ਦੇ ਮੀਡੀਆ 'ਚ ਵੀ ਨੇ, ਇੰਟਰਨੈਸ਼ਨਲ ਮੀਡੀਆ ਨੇ ਵੀ ਖਬਰ ਲਈ ਹੈ ਇਸ ਖਬਰ ਦੀ ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ, ਜਿਵੇਂ ਮੈਂ ਅੱਗੇ ਵੀ ਦੱਸਿਆ ਸੀ ਕਿ ਯੂਨਾਈਟਿਡ ਨੇਸ਼ਨਸ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਨਿਊਯਾਰਕ ਦੇ ਵਿੱਚ ਹੈ, ਪਰ ਜਨੇਵਾ ਦੇ ਵਿੱਚ ਹਿਊਮਨ ਰਾਈਟਸ ਦੀ ਕੌਂਸਲ, ਜਿਹਨੂੰ ਕਦੇ ਹਿਊਮਨ ਰਾਈਟਸ ਕਮਿਸ਼ਨ ਕਹਿੰਦੇ ਸੀ, ਉਹ ਹੈ। ਔਰ ਇਸ ਵੇਲੇ ਉਸ ਦੀ ਚੇਅਰਪਰਸਨ ਮਿਸ਼ੇਲ ਬੈਸ਼ਲੇਟ ਬੀਬੀ ਨੇ, ਔਰ ਕਾਫੀ ਇਹਨਾਂ ਦਾ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ, ਹਾਲਾਂਕਿ ਹਿਊਮਨ ਰਾਈਟ ਕੌਂਸਲ ਨੂੰ ਹੀ ਹੈੱਡ ਕਰਦੇ ਨੇ, ਲੇਕਿਨ ਬਹੁਤ ਵਾਰ ਇਹ ਵੀ ਇੱਕ ਬਿਊਰੋਕਰੈਟਿਕ ਜਿਹੀ ਜੌਬ ਬਣ ਜਾਂਦੀ ਹੈ ਕਿ ਜਸਟ ਤੁਸੀਂ ਰਿਪੋਰਟਾਂ ਜਾਰੀ ਕੀਤੀਆਂ, ਲੇਕਿਨ ਕੋਈ ਵੀ ਪ੍ਰੋਐਕਟਿਵ ਅਪਰੋਚ ਪਿਛਲੇ ਪੀਰੀਅਡ 'ਚ ਨਹੀਂ ਨਜ਼ਰ ਆਈ। ਉਸ ਤੋਂ ਪਹਿਲਾਂ ਜਿਹੜੇ ਹਿਊਮਨ ਰਾਈਟ ਕੌਂਸਲ ਦੇ ਚੀਫ ਸੀ, ਜਾਰਡਨ ਦੇ ਸ਼ਾਹੀ ਘਰਾਣੇ ਨਾਲ ਤਾਲੁਕ ਸੀ, ਉਹਨਾਂ ਨੇ ਇੱਕ ਪੇਸ਼ਕਦਮੀ ਜ਼ਰੂਰ ਕੀਤੀ ਸੀ ਕਿ ਜੋ ਜੰਮੂ ਕਸ਼ਮੀਰ ਦੇ ਵਿੱਚ ਜ਼ੁਲਮ ਹੋ ਰਹੇ ਨੇ ਉਹਨਾਂ ਬਾਰੇ ਪਹਿਲੀ ਵਾਰ ਸੀ 70-72 ਸਾਲ 'ਚ ਕਿ 49 ਪੇਜਸ ਦੀ 49 ਪੇਜਸ ਦੀ ਰਿਪੋਰਟ ਉਹਨਾਂ ਨੇ ਜਾਰੀ ਕੀਤੀ ਸੀ। ਔਰ ਮਿਸ਼ੇਲ ਬੈਸ਼ਲੇਟ ਨੇ ਇੱਕ ਹਿਸਟਰੀ ਕ੍ਰੀਏਟ ਕੀਤੀ ਹੈ। ਔਰ ਜਦੋਂ ਮੈਂ ਅੱਜ ਇਹ ਖਬਰ ਦੇਖੀ ਤੇ ਮੇਰੇ ਸਾਹਮਣੇ ਇੱਕ ਸ਼ੇਅਰ ਆਇਆ, तमाम शहर पर खामोशियाँ मुसल्लत हैं, तमाम शहर पर खामोशियाँ मुसल्लत हैं, लबों को खोलो कि ये वक्त इम्तिहान का है। कि भी एक पासे जिथे सारी इंटरनेशनल कम्युनिटी खामोशी दे विच उस जुल्म नूं देख रही है, घट्टो घट्ट इस ह्यूमन राइट्स कौंसल दी चेयरपर्सन बीबी ने अपनी ज़बान तो खोली है, लबों को खोलो कि ये वक्त इम्तिहान का है। और ये लब इवें खोले ने कि उसने अज ये अनाउंस किया है, भारत का जिहड़ा उत्थे रिप्रजेंटेटिव है विकास गौरव, उन्होंने इन्फॉर्म किया है कि यूनाइटेड नेशनस ह्यूमन राइट कौंसल भारतीय सुप्रीम कोर्ट के विच इंटरवेंशन पटिशन दायर करन जा रही है, क्योंकि ऑलरेडी CAA ਦੇ ਉੱਤੇ सिटीजनशिप अमेंडमेंट एक्ट ਦੇ ਉੱਪਰ ਬਹੁਤ ਸਾਰੀਆਂ ਪਬਲਿਕ ਇੰਟਰਸਟ ਲਿਟੀਗੇਸ਼ਨਸ ਨੇ ਜਿਨ੍ਹਾਂ ਨੂੰ ਇਕੱਠਿਆਂ ਕੀਤਾ ਹੋਇਆ, ਉਹਦੀ ਸੁਣਵਾਈ ਸੁਪਰੀਮ ਕੋਰਟ ਨੇ ਕਰਨੀ ਹੈ। ਔਰ ਉਹਦੇ 'ਚ ਹਿਊਮਨ ਰਾਈਟ ਕੌਂਸਲ ਨੇ ਕਿਹਾ ਵੀ ਅਸੀਂ ਵੀ ਇਹਦੇ 'ਚ ਦਿਲਚਸਪੀ ਰੱਖਦੇ ਹਾਂ ਕਿ ਇਹ ਜਿਹੜਾ ਅਸੀਂ ਵੀ ਇੱਕ ਇੰਟਰਵੀਨਿੰਗ ਪਾਰਟੀ ਦੇ 'ਚ ਹੋਣਾ ਚਾਹੁੰਦੇ। ਹਾਲਾਂਕਿ ਇਸ ਕੋਈ ਸ਼ੱਕ ਨਹੀਂ ਹੈ ਕਿ ਜਿਉਂ ਹੀ ਇਹ ਖਬਰ ਆਈ और भारतीय विदेश मंत्रालय ने और ईवन ओपोजिशन पार्टियां कांग्रेस और दूजिया ने भी ये सब नूं कंडेम किया। विदेश मंत्रालय ने तो ये कह के कि जी ये साडा अंदरूनी मामला है, असी सॉवरन कंट्री हैं, UN का की हक है दखल अंदाजी करे। और ओपोजिशन पार्टीज़ ने खास तौर पर जिवें शशि थरूर
ਜਿਹੜਾ ਕੇਰਲਾ ਤੋਂ ਮੈਂਬਰ ਪਾਰਲੀਮੈਂਟ ਹੈ, ਉਹਨੇ ਕਿਹਾ ਵੀ ਇਹੋ ਜਿਹਾ ਵਕਤ ਕਦੇ ਨਹੀਂ ਸੀ ਆਇਆ, ਆਵਰ ਸਟੈਂਡਿੰਗ ਹੈਜ਼ ਨੈਵਰ ਬੀਨ ਲੋਅਰ, ਕਿ ਅੱਜ UN ਜਿਹੜੀ ਹੈ ਉਹ ਇਸ ਕਿਸਮ ਦੇ ਇੰਟਰਵੈਂਸ਼ਨ ਕਰਨ ਦੀ ਗੱਲ ਕਰ ਰਹੀ ਹੈ। ਔਰ ਭਾਰਤ ਦੇ ਤਾਂ ਸਰਕਾਰੀ ਅਦਾਰੇ ਔਰ ਦੂਜੇ ਤੇ ਔਰ ਮੀਡੀਆ ਤਾਂ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕੱਪੜਿਆਂ ਤੋਂ ਬਾਹਰ ਹੈ। ਸੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨਾਲ ਕੁਝ ਨਹੀਂ ਹੋਣਾ, ਔਰ ਸੁਪਰੀਮ ਕੋਰਟ ਨੇ ਇਹਨੂੰ ਥਰੋ ਆਊਟ ਕਰ ਦੇਣਾ ਕਿ ਵੀ ਤੁਹਾਡੀ ਲੋਕਸ ਸਟੈਂਡ ਆਈ ਨਹੀਂ ਹੈ, ਜਿਹੜੀ ਟਰਮ ਫੋਰਨ ਮਿਨਿਸਟਰੀ ਨੇ ਯੂਜ਼ ਕੀਤੀ, ਕਿ ਤੁਹਾਡੇ ਇਖਤਿਆਰ 'ਚ ਹੀ ਨਹੀਂ ਹੈ। ਲੇਕਿਨ ਜੇ ਯੂਨਾਈਟਿਡ ਨੇਸ਼ਨਸ ਨੇ ਇਸ ਪਾਸੇ ਵੱਲ ਪੇਸ਼ਕਦਮੀ ਕੀਤੀ ਹੈ ਤੇ ਜ਼ਾਹਰ ਹੈ ਕਿ ਉਹਨਾਂ ਦੇ ਕੋਲ ਵੀ ਸਟ੍ਰੈਟਜੀ ਹੈ। ਸਟ੍ਰੈਟਜੀ ਜੋ ਮੈਨੂੰ ਲੱਗਦਾ ਹੈ, ਕਿਉਂਕਿ ਅਜੇ ਇਹਦੇ ਵੇਰਵੇ ਹੋਰ ਆਉਣਗੇ ਜਦੋਂ ਕਿ ਜੋ ਉਹਨਾਂ ਦੀ ਪਟੀਸ਼ਨ ਉਸ ਦੀ ਕੀ ਟੈਕਸਟ ਹੁੰਦਾ ਹੈ, ਲੇਕਿਨ ਇਹਨਾਂ ਨੂੰ ਵੀ ਇਹ ਪਤਾ ਹੈ ਕਿ ਅਲਟੀਮੇਟਲੀ ਇਸ 'ਚੋਂ ਸੁਪਰੀਮ ਕੋਰਟ ਨੇ ਜਾਂ ਦੂਜੇ ਨੇ ਇੰਟਰਵੀਨ ਨਹੀਂ ਕਰਨਾ ਹੈ ਜਾਂ ਇਹਨਾਂ ਨੂੰ ਇੰਟਰਵੈਂਸ਼ਨ ਦਾ ਹੱਕ ਨਹੀਂ ਦੇਣਾ, ਪਰ ਇਹ ਫਿਰ ਹੱਕ ਯੂਨਾਈਟਿਡ ਨੇਸ਼ਨਸ ਨੂੰ ਦੇ ਦਿੰਦਾ ਹੈ, ਕਿਉਂਕਿ ਭਾਰਤ ਸਿਗਨੇਟਰੀ ਹੈ ਇੰਟਰਨੈਸ਼ਨਲ ਕਨਵੈਨਸ਼ਨਸ ਨੂੰ ਵੀ, ਜਿਹਦੇ 'ਚ ਸਿਵਲ ਰਾਈਟਸ ਦੀ ਗੱਲ ਵੀ ਹੈ, ਰਿਲੀਜੀਅਸ ਰਾਈਟਸ ਦੀ ਗੱਲ ਵੀ ਹੈ, ਹਿਊਮਨ ਰਾਈਟਸ ਦੀ ਗੱਲ ਵੀ ਹੈ। ਬਿਲਕੁਲ। ਔਰ ਜੇ ਭਾਰਤ ਜਿਹੜਾ ਟ੍ਰੀਟੀਜ਼ ਤੇ ਉਹਨੇ ਦਸਤਖਤ ਕੀਤੇ ਨੇ, ਜੇ ਉਹਨਾਂ ਦੇ ਮੁਤਾਬਕ ਉਹਨਾਂ ਦਾ ਕੋਈ ਕਾਨੂੰਨ ਨਹੀਂ ਹੈ ਤੇ ਇਹ ਵਾਇਓਲੇਸ਼ਨ ਹੈ ਉਹਨਾਂ ਟ੍ਰੀਟੀਜ਼ ਦੀ। ਹੁਣ ਜਿਹੜਾ CAA ਹੈ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਉਹ ਧਰਮ ਆਧਾਰਿਤ ਮਜ਼ਹਬ ਬੇਸਡ ਸਿਟੀਜ਼ਨਸ਼ਿਪ ਦੀ ਗੱਲ ਕਰਦਾ ਹੈ, ਜਿਹਦੇ 'ਚ ਹਿੰਦੂਆਂ ਨੂੰ, ਸਿੱਖਾਂ ਨੂੰ ਔਰ ਈਸਾਈਆਂ ਨੂੰ, ਉਸ ਦੇ ਨਾਲ ਜੈਨੀਆਂ ਨੂੰ, ਬੌਧੀਆਂ ਨੂੰ ਜਿਹੜਾ ਇਹ ਹੱਕ ਦਾ ਦਿੱਤਾ ਹੈ ਕਿ ਜੇ ਉਹ ਪਾਕਿਸਤਾਨ, ਬੰਗਲਾਦੇਸ਼ ਔਰ ਅਫਗਾਨਿਸਤਾਨ ਦੇ ਵਿੱਚ ਆਪਣੇ ਆਪ ਨੂੰ ਪਰਸੀਕਿਊਟਡ ਮਾਈਨੋਰਿਟੀ ਪ੍ਰੂਵ ਕਰਨ ਤੇ ਉਹਨਾਂ ਨੂੰ 4 ਸਾਲ ਦੇ ਵਿੱਚ ਜਿਹੜੀ ਆ ਉਹ ਸਿਟੀਜ਼ਨਸ਼ਿਪ ਦੇਣ ਦਾ ਉਹਨਾਂ ਨੇ ਜਿਹੜਾ ਉਹ ਪ੍ਰਬੰਧ ਕੀਤਾ ਹੈ। ਪਰ ਇਸ ਦੇ ਵਿੱਚ ਨਾ ਮੁਸਲਮਾਨ ਸ਼ਾਮਲ ਨੇ, ਔਰ ਈਵਨ ਮੁਲਕਾਂ ਦੇ ਵਿੱਚ ਵੀ ਜੇ ਈਵਨ ਹਿੰਦੂਆਂ ਦੇ ਹਵਾਲੇ ਨਾਲ ਵੀ ਦੇਖਿਆ ਜਾਏ ਤਾਂ ਇਸ ਨਾਲ ਸ੍ਰੀਲੰਕਾ ਤੋਂ ਆਉਣ ਵਾਲੇ ਹਿੰਦੂ ਸ਼ਾਮਲ ਨਹੀਂ, ਨੇਪਾਲ ਦੇ ਹਿੰਦੂ ਸ਼ਾਮਲ ਨਹੀਂ। ਸੋ ਜ਼ਾਹਰ ਹੈ ਵੀ ਇਹ ਇੱਕ ਬੜਾ ਖਤਰਨਾਕ ਰੁਝਾਨ ਹੈ ਜਿਹਦੇ ਥੱਲੇ ਸਿਟੀਜ਼ਨਸ਼ਿਪ ਨੂੰ ਮਜ਼ਹਬ ਦੇ ਨਾਲ ਜੋੜ ਦਿੱਤਾ ਗਿਆ ਹੈ, ਔਰ ਪਰਸੀਕਿਊਟਡ ਕਿਸੇ ਦਾ ਹੋਣਾ ਜ਼ਰੂਰੀ ਨਹੀਂ ਕਿਸੇ ਮਜ਼ਹਬ ਨਾਲ ਜੁੜਿਆ ਹੋਇਆ ਕੋਈ ਪਰਸੀਕਿਊਟਡ ਹੋ ਸਕਦਾ ਹੈ। ਜਿਹੜਾ ਮਜ਼ਹਬ ਨੂੰ ਨਹੀਂ ਮੰਨਦਾ ਹੈ ਉਹ ਵੀ ਕਿਸੇ ਮੁਲਕ ਦੇ ਵਿੱਚ ਪਰਸੀਕਿਊਟਡ ਹੋ ਸਕਦਾ ਹੈ। ਇਸੇ ਤਰ੍ਹਾਂ ਸੈਕਸ਼ੂਅਲ ਓਰੀਐਂਟੇਸ਼ਨ ਤੇ ਬੇਸਡ ਕੋਈ ਪਰਸੀਕਿਊਟਡ ਹੋ ਸਕਦਾ ਹੈ, ਕੋਈ ਆਪਣੇ ਕਲਚਰ ਜਾਂ ਤਹਿਜ਼ੀਬ ਦੀ ਵਜ੍ਹਾ ਕਰਕੇ ਜਿਹਦੇ ਨਾਲ ਮਜ਼ਹਬ ਦਾ ਕੋਈ ਤਾਲੁਕ ਨਹੀਂ ਪਰਸੀਕਿਊਟਡ ਹੋ ਸਕਦਾ। ਸੋ ਜਿਹੜੀਆਂ ਇੰਟਰਨੈਸ਼ਨਲ ਰਿਫਿਊਜੀ ਕਨਵੈਨਸ਼ਨਸ ਨੇ ਇਹਨਾਂ ਮੁੱਦਿਆਂ ਦੇ ਉੱਤੇ ਬੜੀਆਂ ਕਲੀਅਰ ਨੇ, ਔਰ ਇਹੀ ਕਾਰਨ ਹੈ ਕਿ ਯੂਰਪ ਹੋਏ ਜਾਂ ਅਮਰੀਕਾ ਹੋਏ, ਇੱਥੇ ਜਿੰਨੇ ਮੈਂ ਨੁਕਤੇ ਕਹੇ ਨੇ ਇਹਨਾਂ ਤੇ ਬੇਸਡ ਅਸਾਈਲਮ ਮਿਲਦੀ ਹੈ। ਔਰ ਇਸ ਪਾਰਟ ਨੂੰ ਜ਼ਾਹਰ ਹੈ ਸੁਪਰੀਮ ਕੋਰਟ ਇਹਨੂੰ ਥਰੋ ਆਊਟ ਕਰੇਗਾ, ਔਰ ਦੈਨ ਉਸ ਤੇ ਜਿਹੜਾ ਉਹਦੀ ਡਿਨਾਇਲ ਤੋਂ ਬਾਅਦ UN ਦੇ ਕੋਲ ਇਹ ਰਸਤਾ ਬਚੇਗਾ ਕਿ ਉਹ ਇੰਟਰਨੈਸ਼ਨਲ ਜਿਹੜਾ ਕੋਰਟ ਆਫ ਜਸਟਿਸ ਹੈ ਉਹਦੇ 'ਚ ਭਾਰਤ ਦੇ ਖਿਲਾਫ ਕਾਰਵਾਈ ਕਰੇ, ਔਰ ਇਹ ਬਹੁਤ ਵੱਡੀ ਗੱਲ ਹੋਣ ਜਾ ਰਹੀ ਹੈ। ਔਰ ਇਸ ਸਾਰੇ ਦਾ ਥੋੜ੍ਹਾ ਬਹੁਤ ਜਿਹੜਾ ਜਿਹਨੂੰ ਤੁਸੀਂ ਕਹੋ ਵੀ ਧੂੰਆਂ ਉਦੋਂ ਹੀ ਨਿਕਲਦਾ ਨਜ਼ਰ ਆਇਆ ਸੀ। 2 ਹਫ਼ਤੇ ਪਹਿਲਾਂ ਜਨੀਵਾ ਦੇ ਵਿੱਚ ਹਿਊਮਨ ਰਾਈਟ ਕੌਂਸਲ ਦਾ ਪੂਰਾ ਸੈਸ਼ਨ ਸੀ, ਔਰ ਉਹਦੇ 'ਚ ਕਿਉਂਕਿ ਰਿਲੀਜੀਅਸ ਰਾਈਟਸ ਦੇ ਉੱਤੇ ਡਾਕਟਰ ਇਕਦਾਰ ਕਰਾਮਤ ਚੀਮਾ UN ਦੇ ਜਿਹੜੇ ਨੇ ਐਡਵਾਈਜ਼ਰ ਨੇ, ਸੋ ਉਹਨਾਂ ਨੂੰ ਵੀ ਐਜ਼ ਏ ਸਪੀਕਰ ਉਹਦੇ 'ਚ ਸੱਦਿਆ ਹੋਇਆ ਸੀ। ਸੋ ਉਹਦੇ 'ਚ ਉਹਨਾਂ ਨੇ ਜਿਹੜੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ, ਜਿੱਥੇ ਉਹਨਾਂ ਨੇ ਕਸ਼ਮੀਰ ਦੀ ਗੱਲ ਕੀਤੀ, ਦਿੱਲੀ ਦੇ ਵਿੱਚ ਜੋ ਹੋ ਰਿਹਾ ਉਸ ਵਾਇਲੈਂਸ ਦੇ ਹਵਾਲੇ ਨਾਲ ਵੀ ਗੱਲ ਕੀਤੀ, ਖਾਸ ਤੌਰ 'ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਹਵਾਲੇ ਨਾਲ, ਔਰ ਈਵਨ ਉਹਨਾਂ ਨੇ ਸਿੱਖਾਂ ਦੀ ਪਰਸੀਕਿਊਸ਼ਨ ਦੀ ਗੱਲ ਕੀਤੀ, ਜਿਹਦੇ 'ਚ ਉਹਨਾਂ ਨੇ ਸਾਕਾ ਨਕੋਦਰ ਜਿਹੜਾ 1986 ਦੇ ਵਿੱਚ ਹੋਇਆ ਉਹਦਾ ਹਵਾਲਾ ਵੀ ਦਿੱਤਾ ਕਿ ਜੇ ਅੱਜ ਕੁਰਾਨ ਸ਼ਰੀਫ ਨੂੰ ਬੇਅਦਬ ਕੀਤਾ ਜਾ ਰਿਹਾ, ਫਾੜ ਕੇ ਸੁੱਟਿਆ ਜਾ ਰਿਹਾ, ਵੀ ਇਹੋ ਜਿਹੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਵੀ ਹੋਈ ਸੀ 1986 'ਚ, ਔਰ ਲਗਭਗ 33 ਸਾਲ ਬੀਤਣ ਬਾਅਦ ਵੀ ਦੇ ਬਾਵਜੂਦ ਕਿ ਜੁਡੀਸ਼ੀਅਲ ਕਮਿਸ਼ਨ ਦੀ ਇਸ ਦੇ ਉੱਤੇ ਰਿਪੋਰਟ ਕਮਿਸ਼ਨ ਬਣਾਇਆ ਗਿਆ ਸੀ, ਪਰ ਸਰਕਾਰ ਕਹਿੰਦੀ ਹੈ ਜੀ ਉਹ ਕਮਿਸ਼ਨ ਦੀ ਰਿਪੋਰਟ ਗਵਾਚ ਗਈ ਹੈ। ਸੋ ਉਹਨਾਂ ਨੇ ਮਾਈਨੋਰਟੀਜ਼ ਦੇ ਹਵਾਲੇ ਨਾਲ ਇਹ ਗੱਲ ਕੀਤੀ। ਸੋ ਜ਼ਾਹਰ ਹੈ ਕਿ ਇਹ ਸਾਰੀ ਇੱਕ ਜਿਹੜੀ ਹੈ ਲਾਂਚਿੰਗ ਪੈਡ ਵੀ ਬਣੀ ਕਿ ਜਿਹੜੀ ਅੱਜ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਸੁਪਰੀਮ ਕੋਰਟ ਦੇ ਵਿੱਚ, ਭਾਰਤੀ ਸੁਪਰੀਮ ਕੋਰਟ 'ਚ, ਹਾਲਾਂ ਮੈਂ ਪਾਕਿਸਤਾਨ ਦੇ 1-2 ਐਕਸਪਰਟਸ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਜੀ ਇਹ ਤਾਂ ਭਾਰਤ ਦੇ ਸੁਪਰੀਮ ਕੋਰਟ ਨੂੰ ਮਾਨਤਾ ਦੇਣਾ, ਰੈਕਗਨਾਈਜ਼ ਕਰ ਰਿਹਾ, UN ਨੂੰ ਲੋੜ ਹੀ ਨਹੀਂ ਸੀ। ਮੈਂ ਸਮਝਦਾ ਵੀ ਕਈ ਵਾਰ ਅਸੀਂ ਆਪਣਾ ਇੱਕ ਤੰਗ ਨਜ਼ਰੀਆ ਰੱਖਦੇ ਹਾਂ
ਕੋਈ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ UN ਦਾ ਜਾਂ ਕਿਸੇ ਦਾ ਵੀ ਕੇਸ ਉਦੋਂ ਹੀ ਬਿਲਟ ਹੁੰਦਾ ਹੈ ਜਦੋਂ ਤੁਸੀਂ ਇਹ ਪ੍ਰੂਵ ਕਰਦੇ ਹੋ ਕਿ ਡੋਮੈਸਟਿਕ ਤੁਹਾਡੇ ਕੋਲ ਜਿਹੜੀ ਚਾਰਾਜੋਈ ਸੀ ਉਹ ਐਗਜ਼ੌਸਟ ਹੋ ਗਈ ਉਹ ਮੈਸ਼ਰਸ ਤੁਸੀਂ ਸੋ ਇਹ ਸੁਪਰੀਮ ਕੋਰਟ ਦੇ ਸਾਹਮਣੇ ਲਿਆਉਣ ਚ UN ਨੂੰ ਵੀ ਪਤਾ ਹੈ ਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਹਿਣਾ ਵੀ ਤੁਹਾਡੀ ਕੋਈ ਲੋਕਸ ਸਟੈਂਡ ਆਈ ਨਹੀਂ ਹੈ, ਲੇਕਿਨ ਇਹੀ ਆਧਾਰ ਬਣਾ ਕੇ ਕੱਲ ਨੂੰ ਯੂਨਾਈਟਿਡ ਨੇਸ਼ਨਸ ਜਿਹੜਾ ਇੰਟਰਨੈਸ਼ਨਲ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਹੈ ਕਿ ਇਹ ਜਿਹੜਾ ਜੋ ਚੱਲ ਰਿਹਾ ਹੈ ਔਰ ਇਹ ਕੰਸਿਸਟੈਂਟ ਨਹੀਂ ਹੈ ਰੈਫਿਊਜੀ ਸਟੇਟਸ ਤੇ ਜਿਹੜੀਆਂ ਕਨਵੈਨਸ਼ਨਸ ਨੇ ਜਿਹਦਾ ਭਾਰਤ ਸਿਗਨੇਟਰੀ ਹੈ, ਹਿਊਮਨ ਰਾਈਟਸ ਦੇ ਜਿਹੜੇ ਚਾਰਟਰ ਨੇ ਜਿਹਦਾ ਭਾਰਤ ਸਿਗਨੇਟਰੀ ਹੈ, ਔਰ ਈਵਨ ਇੰਡੀਆ ਦੇ ਆਪਣੇ ਕਨਸਟੀਟਿਊਸ਼ਨ ਦੇ ਮੁਤਾਬਕ ਵੀ ਜਿਹਦੇ ਤੇ ਬੇਸਡ ਜਦੋਂ ਵੀ ਤੁਸੀਂ ਰੈਕਗਨੀਸ਼ਨ ਲੈਂਦੇ ਹੋ UN ਦੀ ਮੈਂਬਰਸ਼ਿਪ ਤੁਸੀਂ ਦੱਸਦੇ ਹੋ ਵੀ ਤੁਸੀਂ ਕੀ ਹੋ ਕਿ ਵੀ ਇਹ ਉਸ ਦੀ ਵੀ ਵਾਇਓਲੇਸ਼ਨ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਬੜਾ ਪੋਜ਼ਿਟਿਵ ਔਰ ਬੜਾ ਐਗਰੈਸਿਵ ਸਟੈਂਸ ਹੈ UN ਦਾ, ਔਰ ਅੱਜ ਅਸੀਂ ਡਾਕਟਰ ਇਕਤਦਾਰ ਕਰਾਮਤ ਚੀਮਾ ਨੂੰ ਇਸ ਇਸ਼ੂ ਦੇ ਉੱਤੇ ਵੀ ਔਰ ਜਨੀਵਾ 'ਚ ਜਿਵੇਂ ਪਹਿਲਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਉਸ ਦੇ ਉੱਤੇ ਲਾਈਨ ਅਪ ਕੀਤਾ 9:30 ਤੋਂ 10 ਵਜੇ ਦੇ ਟਾਈਮ 'ਚ ਜਿਹੜਾ ਗੁਫ਼ਤਗੂ ਪ੍ਰੋਗਰਾਮ ਸਾਡਾ ਹੁੰਦਾ ਹੈ ਉਹਦੇ 'ਚ ਅਮਰਵੀਰ ਸਿੰਘ ਜਿਹੜਾ ਹੈ ਉਹ ਗੁਫ਼ਤਗੂ ਕਰਨਗੇ ਡਾਕਟਰ ਇਕਤਦਾਰ ਕਰਾਮਤ ਚੀਮਾ ਨਾਲ, ਔਰ ਜਿਹੜੇ ਵੀਰ ਭੈਣ ਇਸ ਮੁੱਦੇ ਦੀ ਹੋਰ ਡੀਟੇਲ ਨੂੰ ਸਮਝਣਾ ਚਾਹੁੰਦੇ ਨੇ ਉਹ ਉਸ ਪ੍ਰੋਗਰਾਮ ਨੂੰ ਜ਼ਰੂਰ ਦੇਖਣ। ਔਰ ਮੈਂ ਜਿਵੇਂ ਇਸ ਨੂੰ ਦੱਸ ਹੀ ਦਿੱਤਾ ਹੈ ਕਿ ਵੀ ਇੰਡੀਆ ਨੇ ਬੜਾ ਸਟਰੋਂਗ ਇਹਦੇ ਤੇ ਰਿਐਕਟ ਕੀਤਾ, ਉਹਨੇ ਕਿਹਾ ਦਾ CAA ਇਜ਼ ਐਨ ਇੰਟਰਨਲ ਮੈਟਰ ਆਫ ਇੰਡੀਆ ਐਂਡ ਕੰਸਰਨਸ ਦਾ ਸੋਵਰਨ ਰਾਈਟ ਆਫ ਇੰਡੀਅਨ ਪਾਰਲੀਮੈਂਟ ਟੂ ਮੇਕ ਲਾਜ਼, ਔਰ ਅਸੀਂ ਇਸ ਨੂੰ ਕੰਡੈਮ ਕਰਦੇ ਹਾਂ ਯੂਨਾਈਟਿਡ ਨੇਸ਼ਨਸ ਨੂੰ, ਔਰ ਉਹਦਾ ਜਿਹੜੀ ਪੂਰੀ ਸਟੇਟਮੈਂਟ ਇਸ ਦੇ ਉੱਤੇ ਹੈ ਕਿ ਇੰਡੀਆ ਇਜ਼ ਏ ਡੈਮੋਕ੍ਰੈਟਿਕ ਕੰਟਰੀ ਗਵਰਨਡ ਬਾਈ ਦਾ ਰੂਲ ਆਫ ਲਾਅ, ਵੀ ਆਲ ਹੈਵ ਐਟਮੋਸਟ ਰਿਸਪੈਕਟ ਫॉर ਐਂਡ ਫੁੱਲ ਟਰਸਟ ਇਨ ਆਵਰ ਇੰਡੀਪੈਂਡੈਂਟ ਜੁਡੀਸ਼ਰੀ, we are confident that our sound and legally sustainable position will be vindicated by the Supreme Court। ਔਰ ਲੇਕਿਨ ਉਹਨਾਂ ਨੇ ਤਾਂ ਇਹ ਕਹਿਣਾ ਹੀ ਹੈ, ਨਜ਼ਰ ਵੀ ਆ ਰਿਹਾ ਤੁਹਾਡੀ ਜੁਡੀਸ਼ਰੀ ਕਿੰਨੀ ਸਟਰੋਂਗ ਹੈ, ਇਹ ਵੀ ਨਜ਼ਰ ਆ ਰਿਹਾ ਤੁਸੀਂ ਕਿੰਨੀ ਜਮਹੂਰੀਅਤ ਹੋ, ਔਰ ਇਹ ਵੀ ਨਜ਼ਰ ਆ ਰਿਹਾ ਵੀ ਤੁਸੀਂ ਮਾਈਨੋਰਟੀਜ਼ ਦੇ ਰਾਈਟਸ ਨੂੰ ਕਿੰਨਾ ਪ੍ਰੋਟੈਕਟ ਕਰ ਰਹੇ ਹੋ। ਔਰ ਜਦੋਂ ਅਸੀਂ ਇਸ ਸਾਰੇ 'ਚ ਦੇਖ ਰਹੇ ਹਾਂ ਅੱਜ ਦੀ ਖਬਰ ਹੀ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਇੱਕ ਐਗਜ਼ਾਮ ਦੇਣ ਗਏ 12ਵੀਂ ਦਾ ਸਟੂਡੈਂਟ ਜਿਹੜਾ ਜ਼ਾਹਰ ਹੈ 17-18 ਸਾਲ ਦਾ ਹੋਏਗਾ, ਸਿੱਖ ਸਟੂਡੈਂਟ ਨੂੰ ਮਜਬੂਰ ਕੀਤਾ ਗਿਆ ਕਿ ਉਹ ਪੱਗ ਲਾ ਕੇ ਉਹ ਐਗਜ਼ਾਮ ਦੇ ਸਕਦਾ, ਔਰ ਜਿਹੜੀ ਲੋਕਲ ਸੀ ਐਗਜ਼ਾਮੀਨਰ ਗਰਲ ਸਕੂਲ ਦੇ ਵਿੱਚ ਉਹ ਬਣਿਆ ਹੋਇਆ ਸੀ ਜਿਹੜਾ ਉਹਨਾਂ ਦਾ ਐਗਜ਼ਾਮੀਨੇਸ਼ਨ ਸੈਂਟਰ ਹੈ, ਉਹਨੇ ਸਿੱਖ ਸਟੂਡੈਂਟ ਨੇ ਜਿਹੜਾ ਓਵਰਆਲ ਇੰਚਾਰਜ ਸੀ ਉਹ ਸਾਰੇ ਐਗਜ਼ਾਮੀਨੇਸ਼ਨ ਦਾ ਉਹਦੇ ਨਾਲ ਵੀ ਕਮਿਊਨੀਕੇਟ ਕੀਤਾ ਕਿ ਭਾਈ ਇਹ ਸਾਡਾ ਧਾਰਮਿਕ ਜਿਹੜਾ ਹੈ ਸਾਡੇ ਲਈ ਲਾਈਫ ਐਂਡ ਡੈਥ ਸਵਾਲ ਹੈ ਔਰ ਇਹ ਨਹੀਂ ਹੈ। ਉਹਨੇ ਕਿਹਾ ਨਹੀਂ ਕੰਪਲਾਈ ਵਿਦ ਵਟ ਐਵਰ ਦਾ ਯੋਰ ਟੀਚਰ ਇਜ਼ ਸੇਇੰਗ, ਇਹ ਇਸ਼ੂ ਕਾਫੀ ਭਖਿਆ ਹੈ ਔਰ ਇਸ ਦੇ ਉੱਤੇ ਹੁਣ ਮੱਧ ਪ੍ਰਦੇਸ਼ ਸਰਕਾਰ ਨੇ ਆਰਡਰ ਵੀ ਕੀਤਾ ਹੈ ਕਿ ਜੀ ਇਨਵੈਸਟੀ, ਪਰ ਤੁਸੀਂ ਇਹ ਦੇਖੋ ਕਿ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਹਕੂਮਤ ਹੈ, ਚੀਫ ਮਿਨਿਸਟਰ ਉਹ ਕਮਲਨਾਥ ਹੈ ਜਿਹੜਾ ਨਵੰਬਰ 84 ਦੇ ਵਿੱਚ ਜਿਹਨੇ ਵਾਇਲੈਂਟ ਭੀੜਾਂ ਨੂੰ ਹਿੰਦੂ ਭੀੜਾਂ ਨੂੰ ਲੀਡ ਕੀਤਾ, ਔਰ ਕਮਲਨਾਥ ਜਿਹੜੀ ਭੀੜ ਨੂੰ ਲੀਡ ਕਰ ਰਿਹਾ ਸੀ ਪਾਰਲੀਮੈਂਟ ਦੇ ਸਾਹਮਣੇ ਹੀ ਰਕਾਬਗੰਜ ਗੁਰਦੁਆਰਾ ਜਿੱਥੇ 3 ਸਿੱਖਾਂ ਨੂੰ ਜਿਉਂਦਿਆਂ ਸਾੜਿਆ ਗਿਆ, ਉੱਥੇ ਕਮਲਨਾਥ ਮੌਜੂਦ ਸੀ ਭੀੜ ਨੂੰ ਲੀਡ ਕਰਦਾ, ਜਿਹਦੀ ਕਵਰੇਜ ਅਗਲੇ ਦਿਨ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੀ ਆਈ। ਹੁਣ ਮੱਧ ਪ੍ਰਦੇਸ਼ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ ਕਿ ਆਲਰੇਡੀ ਇਹ ਵਾਕਿਆ ਹੋਇਆ ਕਿ ਕੁਝ ਪਿੰਡ ਜਿੱਥੇ ਸਿੱਖ ਵਸਦੇ ਨੇ ਉਹਨਾਂ ਨੂੰ ਲਾਗਲੇ ਪਿੰਡਾਂ ਵਾਲਿਆਂ ਨੇ ਕਿਹਾ ਕਿ ਤੁਸੀਂ ਆਪਣੀ ਸਿੱਖੀ ਛੱਡੋ ਤਾਂ ਹੀ ਤੁਹਾਨੂੰ ਅਸੀਂ ਇੱਥੋਂ ਪਾਣੀ ਲੈਣ ਦੇਵਾਂਗੇ, ਅਦਰਵਾਈਜ਼ ਨਹੀਂ ਹੈ। ਫਿਰ ਅਸੀਂ ਦੇਖਦੇ ਹਾਂ ਕਿ ਮੱਧ ਪ੍ਰਦੇਸ਼ ਹੈ ਜਿੱਥੇ 3 ਮਹੀਨੇ ਪਹਿਲਾਂ ਉਹਨਾਂ ਦੇ ਇੱਕ ਇਲਾਕੇ ਦੀ ਪੁਲਿਸ ਨੇ ਜਾ ਕੇ ਸਿੱਖ ਘਰਾਂ ਨੂੰ ਢਾਹ ਦਿੱਤਾ, ਬੁਲਡੋਜ਼ ਕਰ ਦਿੱਤਾ ਹੈ ਔਰ ਕਿ ਭਾਈ ਤੁਸੀਂ ਇਲੀਗਲ ਕਬਜ਼ੇ ਕੀਤੇ ਹੋਏ ਨੇ। ਉਹਦੇ ਤੇ ਅਮਰਿੰਦਰ ਸਿੰਘ ਨੇ ਚਿੱਠੀ ਵੀ ਲਿਖੀ ਔਰ ਉਹਨੇ ਕਿਹਾ ਜੀ ਅਸੀਂ ਜਿਹੜਾ ਇੰਨਾ ਮੁਆਵਜ਼ਾ ਦੇਵਾਂਗੇ, ਪੰਜਾਬ ਸਰਕਾਰ ਵੀ ਦੇਗੀ। ਹੁਣ ਇਹ ਤੀਸਰਾ ਚੌਥਾ ਵਾਕਿਆ ਅਜੇ ਸਾਲ ਨਹੀਂ ਹੋਇਆ ਕਮਲਨਾਥ ਨੂੰ ਪਾਵਰ 'ਚ ਆਇਆ। ਸੋ ਇਹ ਜਿਹੜਾ ਹਾਲਤ ਘੱਟ ਗਿਣਤੀਆਂ ਦੀ ਹੋ ਰਹੀ ਹੈ ਸਿਰਫ ਇਹ BJP ਜਾਂ ਹਿੰਦੂਤਵਾਦ ਦੇ ਨਾਲ ਜੁੜਿਆ ਗੱਲ ਨਹੀਂ ਹੈ। ਸਿੱਖਾਂ ਦਾ ਸਭ ਤੋਂ ਪਹਿਲਾ ਵੱਡਾ ਜੈਨੋਸਾਈਡ ਜਿਹਦੇ 'ਚ 10,000 ਤੋਂ ਜ਼ਿਆਦਾ ਸਿੱਖ ਭਾਰਤ ਦੇ 22 ਤੋਂ ਜ਼ਿਆਦਾ ਸੂਬਿਆਂ 'ਚ ਮਾਰੇ ਗਏ ਕਾਂਗਰਸ ਰੂਲ ਦੇ ਵਿੱਚ ਹੋਇਆ। ਔਰ ਇਸ ਸਾਰੇ ਦੇ ਨਾਲ ਅਸੀਂ ਹੁਣ ਜਿਸ ਕੇਜਰੀਵਾਲ ਨੂੰ ਜਿਹੜਾ ਦਿੱਲੀ ਦੇ ਵਿੱਚ ਸਿੱਖਾਂ ਮੁਸਲਮਾਨਾਂ ਦਲਿਤਾਂ ਨੇ ਵੋਟਾਂ ਪਾਈਆਂ ਉਹ 3 ਦਿਨ ਕਤਲੇਆਮ ਹੁੰਦਾ ਰਿਹਾ ਔਰ ਬਰਬਾਦੀ ਹੈ, ਉਹ ਘਰੋਂ ਨਹੀਂ ਨਿਕਲਿਆ ਹੈ। ਔਰ ਹੁਣ ਉਹ ਪਹਿਲਾਂ ਅਮਿਤ ਸ਼ਾਹ ਨੂੰ ਮਿਲਿਆ ਸੀ, ਹੁਣ ਮੋਦੀ ਨੂੰ ਮਿਲ ਕੇ ਆਇਆ ਹੈ। ਔਰ ਜਿਹੜਾ ਇੱਕ ਇੰਟੈਲੀਜੈਂਸ ਬਿਊਰੋ ਦਾ ਮਾਰਿਆ ਗਿਆ ਸੀ ਉਹਨੂੰ ਤਾਂ 1 ਕਰੋੜ ਰੁਪਈਆ
ਔਰ ਉਹਦੇ ਟੱਬਰ ਦੇ ਜੀ ਨੂੰ ਨੌਕਰੀ, ਤੇ ਇਧਰ ਜਿਨ੍ਹਾਂ ਨੇ ਹਿਫਾਜ਼ਤ ਕੀਤੀ ਆਪਣੇ ਲੋਕਾਂ ਦੀ, ਉਹਦੀ ਆਪਣੀ ਪਾਰਟੀ ਦੇ ਬੰਦੇ ਹੀ ਤਾਹਿਰ ਹੁਸੈਨ ਵਰਗੇ, ਉਹਨਾਂ ਨੂੰ ਪਾਰਟੀ ਚੋਂ ਵੀ ਕੱਢਿਆ। ਤੇ ਨਾਲ ਦੀ ਨਾਲ ਉਹਨੇ ਕਿਹਾ ਜੀ ਜਿਹੜਾ ਦੇਸ਼ ਦੇ ਖਿਲਾਫ ਹੈ ਜਾਂ ਦੂਜਾ, ਜੇ ਸਾਡੀ ਪਾਰਟੀ, ਉਹਨੂੰ ਦੁੱਗਣੀ ਸਜ਼ਾ ਦਿੱਤੀ। ਮਤਲਬ ਇਹ ਹੈ ਕਿ ਜ਼ਾਹਰਾ ਤੌਰ ਦੇ ਉੱਤੇ ਇਸ ਵੇਲੇ ਤੁਸੀਂ ਪਿਲਰ ਟੂ ਪੋਸਟ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ, ਜਿੱਧਰ ਮਰਜ਼ੀ ਦੌੜ ਲਓ, ਇੱਕ ਪਾਰਟੀ ਵੱਲ ਮੂੰਹ ਕਰੋ, ਦੂਜੀ ਵੱਲ ਕਰੋ, ਤੀਜੀ ਵੱਲ ਕਰੋ, ਸਾਡੀ ਬਾਂਹ ਫੜਨ ਨੂੰ ਕੋਈ ਤਿਆਰ ਨਹੀਂ ਹੈ। ਔਰ ਜਿਹੜੀ ਭਾਰਤੀ ਹਾਕਮਾਂ ਦਾ ਰਵੱਈਆ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਦਿੱਲੀ ਦੀ ਵਾਇਲੈਂਸ ਹੋਈ ਹੈ ਉਹਨੂੰ ਲੈ ਕੇ OIC ਨੇ ਵੀ ਹਲਕਾ ਜਿਹਾ ਬਿਆਨ ਦਿੱਤਾ ਹੈ, ਪਰ ਈਰਾਨ ਨੇ, ਜਿਹੜੇ ਈਰਾਨ ਦੇ ਭਾਰਤ ਨਾਲ ਚੰਗੇ ਸੰਬੰਧ ਰਹੇ ਨੇ ਔਰ ਇਹ ਸਾਰੇ ਪੀਰੀਅਡ 'ਚ ਉਹਨਾਂ ਦਾ ਕਰੂਡ ਆਇਲ ਵੀ ਬਾਈ ਕਰਦੇ ਨੇ, ਈਰਾਨ ਦੇ ਫੋਰਨ ਮਿਨਿਸਟਰ ਨੇ ਜਿਹੜਾ ਇਸ ਦੇ ਉੱਤੇ ਬਿਆਨ 2 ਦਿਨ ਪਹਿਲਾਂ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਭਾਈ ਸਾਡੇ ਚੰਗੇ ਸੰਬੰਧ ਰਹੇ ਨੇ, ਪਰ ਇਹ ਜਿਹੜੀ ਹੈ ਵਾਇਲੈਂਸ ਬੰਦ ਕਰੋ, ਮੁਸਲਮਾਨਾਂ ਦੇ ਹੱਕ ਰੀਸਟੋਰ ਕਰੋ। ਔਰ ਉਹਨੇ ਲਫ਼ਜ਼ ਯੂਜ਼ ਕੀਤਾ ਸੀ ਕਿ ਸਟਾਪ ਦਿਸ ਠੱਗਰੀ, ਕਿ ਵੀ ਇਹ ਜਿਹੜਾ ਠੱਗਪੁਣਾ ਤੁਸੀਂ ਫੜਿਆ ਹੋਇਆ ਇਹਨੂੰ ਛੱਡੋ। ਔਰ ਜ਼ਾਹਰ ਹੈ ਇੱਕ ਬਹੁਤ ਵੱਡੀ ਗੱਲ ਸੀ ਕਿ ਈਰਾਨ ਵੱਲੋਂ ਜਿਹੜਾ ਈਵਨ ਜਿਹੜਾ ਹੁਣ ਅਫਗਾਨ ਜਿਹੜਾ ਸਮਝੌਤਾ ਹੋਇਆ ਤਾਲਿਬਾਨ ਦੇ ਨਾਲ ਅਮਰੀਕਾ ਦਾ, ਇਸ ਦੇ ਉੱਤੇ ਈਰਾਨ ਔਰ ਭਾਰਤ ਇੱਕ ਪੇਜ ਤੇ ਨੇ, ਕਿਉਂਕਿ ਉਹਨਾਂ ਨੂੰ ਇਹ ਸੂਟ ਨਹੀਂ ਕਰਦਾ। ਔਰ ਇਹ ਵੀ ਜਿਹੜਾ ਆ ਰਿਹਾ ਕਿ ਵੀ ਜਿਹੜਾ ਅਸ਼ਰਫ ਗਨੀ ਨੇ ਇਸ ਦੇ ਉੱਤੇ ਕਿਹਾ ਕਿ ਜੀ ਅਸੀਂ ਇਹ ਜਿਹੜਾ 5000 ਛੱਡਣੇ ਸੀ ਤਾਲਿਬਾਨ ਪ੍ਰਿਜ਼ਨਰ 10 ਤਰੀਕ ਤੋਂ ਪਹਿਲਾਂ, ਉਹਨੇ ਕਿਹਾ ਜੀ ਨਹੀਂ, ਇਹ ਇੰਟਰਾ ਅਫਗਾਨ ਡਾਇਲੌਗ ਦਾ ਹਿੱਸਾ ਹੋਗਾ। ਇਹ ਵੀ ਉਹਨੇ ਈਰਾਨ ਔਰ ਇੰਡੀਆ ਦੇ ਕਹਿਣ ਤੇ ਕੀਤਾ। ਸੋ ਜ਼ਾਹਰ ਹੈ ਕਿ ਅੱਜ ਅਫਗਾਨ ਆਪਣੇ ਤਾਲਿਬਾਨ ਗੁਰੀਲਿਆਂ ਨੇ ਜਿਹੜੇ 5-6 ਸਟੇਟਾਂ ਦੇ ਵਿੱਚ, ਜਾਂ ਸ਼ਾਇਦ 10-11 ਸਟੇਟਾਂ ਜਿਨ੍ਹਾਂ 'ਚ ਉਹਨਾਂ ਦਾ ਇਨਫਲੂਐਂਸ ਹੈ, ਉੱਥੇ ਉਹਨਾਂ ਨੇ ਅਫਗਾਨ ਫੋਰਸਿਸ ਦੇ ਉੱਤੇ ਅਟੈਕ ਕੀਤਾ ਹੈ। ਅੱਜ ਦਾ ਮੇਨ ਖਬਰ ਹੈ। ਸੋ ਹੁਣ ਇੱਕ ਪਾਸੇ ਤਾਂ ਈਰਾਨ ਔਰ ਇੰਡੀਆ ਈਵਨ ਇਸ ਪੀਸ ਪ੍ਰੋਸੈਸ ਨੂੰ ਵੀ ਸ਼ਾਇਦ ਡੀਰੇਲ ਕਰਨਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਅਮਰੀਕਾ ਦੀ ਪ੍ਰੈਜ਼ੈਂਸ ਰਹੇਗੀ। ਜੇ ਤਾਲਿਬਾਨ ਦੇ ਅਮਰੀਕਾ ਨਾਲ ਕੋਰਡੀਅਲ ਰਿਲੇਸ਼ਨ ਰਹਿੰਦੇ ਨੇ ਜਾਂ ਪਾਕਿਸਤਾਨ ਦੇ ਵਾਪਸ ਬਣਦੇ ਨੇ, ਸੋ ਇੱਕ ਪਾਸੇ ਉਹ ਹੈ, ਪਰ ਇਹ ਵੀ ਇੱਕ ਈਰਾਨ ਨੂੰ ਨਜ਼ਰ ਆ ਰਿਹਾ ਹੈ ਕਿ ਵੀ ਇਨ ਦਾ ਐਂਡ ਆਫ ਦਾ ਡੇ ਜਿਸ ਭਾਰਤ ਦੇ ਨਾਲ ਉਹ ਬਗਲਗੀਰ ਹੋ ਰਿਹਾ, ਜਿੱਥੇ 20 ਕਰੋੜ ਮੁਸਲਮਾਨ ਰਹਿੰਦੇ ਨੇ, ਉਹਨਾਂ ਦਾ ਕੀ ਹਾਲ ਕੀਤਾ ਹੋਇਆ। ਪਰ ਆਪਣੇ ਇਸ ਲੈਵਲ ਦਾ ਜਿਹੜਾ ਐਲਾਈ ਹੈ ਈਰਾਨ, ਉਹਦਾ ਵੀ ਭਾਰਤ ਨੇ ਇੰਨਾ ਗੁੱਸਾ ਕੀਤਾ ਕਿ ਅੱਜ ਉਹਨਾਂ ਨੇ ਈਰਾਨ ਦਾ ਜਿਹੜਾ ਦਿੱਲੀ ਦੇ ਵਿੱਚ ਐਂਬੈਸਡਰ ਹੈ ਅਲੀ ਛੇਗਨੀ, ਉਸ ਨੂੰ ਤਲਬ ਕੀਤਾ। ਇੰਡੀਆ ਸਮਨਸ ਇਰਾਨੀਅਨ ਇਨਵॉय ਓਵਰ ਕਮੈਂਟਸ ਬਾਈ ਫੋਰਨ ਮਿਨਿਸਟਰ ਔਨ ਡੈਲੀ ਵਾਇਲੈਂਸ, ਔਰ ਉਹਦੇ 'ਚ ਉਹਨਾਂ ਨੇ ਉਹਨੂੰ ਕਰਕੇ ਇਹ ਕਿਹਾ ਕਿ ਵੀ envoy was conveyed that Zarif commented on a matter which is purely internal to India। ਜ਼ਰੀਫ ਈਰਾਨ ਦਾ ਫੋਰਨ ਮਿਨਿਸਟਰ ਹੈ ਕਿ ਜੋ ਉਹਨੇ ਕਿਹਾ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਔਰ ਆਪਣਾ ਜਿਹੜੀ ਹੈ ਜ਼ਬਾਨ ਬੰਦ ਰੱਖੋ। ਔਰ ਦੂਸਰੇ ਪਾਸੇ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਜਿਹਨੇ ਪਹਿਲਾਂ ਡਰਾਮਾ ਕੀਤਾ, ਮੈਂ ਕੱਲ ਇਸ ਦੇ ਉੱਤੇ ਕਮੈਂਟ ਵੀ ਨਹੀਂ ਸੀ ਕੀਤਾ, ਪਰ ਬੜੀ ਚਰਚਾ ਹੋਈ। ਉਹਨੇ 2 ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਮੈਂ ਸੋਚ ਰਿਹਾ ਕਿ ਮੈਂ ਸੋਸ਼ਲ ਮੀਡੀਆ ਛੱਡ ਦਿਆਂ, ਔਰ ਉਹਦੇ 'ਚ ਇਹ ਆਇਆ ਜੀ ਉਹਦੇ 5 ਕਰੋੜ ਫਾਲੋਅਰ ਜਿਹੜੇ ਨੇ ਉਹ ਫੇਸਬੁੱਕ 'ਤੇ ਨੇ, ਉਹਦੇ ਇੰਸਟਾਗ੍ਰਾਮ 'ਤੇ ਨੇ, ਇੰਨੇ YouTube 'ਤੇ ਨੇ। ਮੋਦੀ ਜਿਹੜਾ ਸਰਵਾਈਵ ਹੀ ਝੂਠ ਨੂੰ ਪਰੋਸ ਕੇ ਕਰਦਾ ਔਰ ਉਹਦੀ ਸਾਰੀ ਟੀਮ, ਉਹ ਕਿਵੇਂ ਸੋਸ਼ਲ ਮੀਡੀਆ ਛੱਡੇਗਾ। ਕਈਆਂ ਨੇ ਇਹ ਕਿਹਾ ਕਿ ਜੀ ਮੋਦੀ ਜੀ ਨਫ਼ਰਤ ਛੱਡੋ, ਸੋਸ਼ਲ ਮੀਡੀਆ ਨਾ ਛੱਡੋ। ਕਿਸੇ ਨੇ ਕੋਈ ਕਮੈਂਟ ਕੀਤਾ, ਕਿਸੇ ਨੇ ਕੋਈ, ਪਰ ਮੈਨੂੰ ਕੱਲ ਵੀ ਲੱਗਦਾ ਸੀ ਕਿ ਵੀ ਇਹ ਉਹਨੇ ਕਿਹਾ ਜੀ ਕਿ ਮੈਂ ਸੋਚ ਰਹਾ ਹੂੰ ਔਰ ਐਤਵਾਰ को मैं बताऊंगा। ਹੁਣ ਕਮਿੰਗ ਸੰਡੇ ਜਿਹੜਾ ਵਿਮਨ ਡੇ ਹੈ, ਇੰਟਰਨੈਸ਼ਨਲ ਵਿਮਨ ਡੇ, ਸੋ ਹੁਣ ਅੱਜ ਉਹਦਾ ਆਇਆ ਕਿ ਜੀ ਮੈਂ ਇਸ ਦਿਨ ਲਈ ਛੱਡਿਆ ਕਿ ਉਸ ਦਿਨ ਔਰਤਾਂ ਮੇਰੇ ਟਵਿੱਟਰ ਹੈਂਡਲ ਤੋਂ ਜਾਂ ਦੂਜੇ ਤੋਂ ਕਮੈਂਟ ਕਰਨ। ਲੇਕਿਨ ਹੁਣ ਇਹ ਉਹ ਹੈ ਜਿਹਨੂੰ ਅਗੇਨ ਜਦੋਂ ਅਸੀਂ ਬਾਬਾ ਨਾਨਕ ਦੀ ਬਾਣੀ ਪੜ੍ਹਦੇ ਹਾਂ, ਖਾਸ ਤੌਰ 'ਤੇ ਜਦੋਂ ਬਾਬਰ ਦੀ ਫੌਜ ਦਾ ਹਮਲਾ ਹੁੰਦਾ ਹੈ ਐਮਨਾਬਾਦ ਸ਼ਹਿਰ 'ਚ, ਔਰ ਜ਼ਾਹਰ ਹੈ ਪਠਾਣਾ ਦੇ ਸਿਕੰਦਰ ਲੋਧੀ ਦੀ ਹਕੂਮਤ ਸੀ, ਜ਼ੁਲਮ ਹੁੰਦੇ ਨੇ ਉਹਨਾਂ ਦੇ ਉੱਤੇ ਵੀ, ਰਾਜ ਘਰਾਣੇ 'ਤੇ ਵੀ, ਆਮ ਲੋਕਾਂ 'ਤੇ ਵੀ, ਔਰ ਜੋ ਹਾਲਾਤ ਬਣੇ ਹੋਏ ਸੀ ਉਸ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਕਿਉਂਕਿ ਔਰਤਾਂ ਦੀ ਬੇਪੱਤੀ ਹੋ ਰਹੀ ਸੀ, ਬੱਚੀਆਂ ਨੂੰ ਉਧਾੜਿਆ ਜਾ ਰਿਹਾ ਸੀ, ਔਰ ਉਸ ਦੇ ਉੱਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾ ਲਓ। ਕਿ ਹੁਣ ਯੂਜਲੀ ਵਿਆਹ ਬਾਹਮਣ ਪੜਾਉਂਦੇ ਨੇ, ਨਿਕਾਹ ਕਾਜ਼ੀ ਪੜਾਉਂਦੇ,
ਕਿ ਵੀ ਅੱਜ ਔਰਤਾਂ ਦੀ ਇਸ ਹੱਦ ਤੱਕ ਬੇਹਰਮਤੀ ਹੋ ਰਹੀ ਹੈ ਕਿ ਵੀ ਇਹ ਜਿਹੜਾ ਉਹਨਾਂ ਦੇ ਨਿਕਾਹ ਜਾਂ ਵਿਆਹ ਨੇ ਉਹ ਕਾਜ਼ੀ ਜਾਂ ਪੰਡਤ ਨਹੀਂ ਪੜਾ ਰਹੇ, ਉਹ ਸ਼ੈਤਾਨ ਜਿਹੜਾ ਇਨ ਫੁੱਲ ਐਕਸ਼ਨ ਹੈ। ਜੀ। ਔਰ ਅਗਦ ਪੜਿਆ ਸ਼ੈਤਾਨ ਵੇ ਲਾ ਲਓ ਕਿ ਕੁਰਾਨ ਸ਼ਰੀਫ ਦੀਆਂ ਆਇਤਾਂ ਜਾਂ ਗੀਤਾ ਦੇ ਸ਼ਲੋਕ ਅੱਜ ਸ਼ੈਤਾਨ ਪੜ ਰਹੇ, ਜੀ। ਇਹ ਸ਼ੈਤਾਨ ਸਰਮਨ ਦੇ ਰਿਹਾ ਹੈ ਨੋਬਿਲਿਟੀ ਦਾ, ਭਲੇ ਦਾ। ਬਿਲਕੁਲ। ਔਰ ਜਦੋਂ ਮੈਂ ਮੋਦੀ ਦੀ ਅੱਜ ਸਟੇਟਮੈਂਟ ਦੇਖੀ ਜਿਹੜੀ ਉਹਨੇ ਪਾਰਲੀਮੈਂਟ 'ਚ ਦਿੱਤੀ ਹੈ, ਪੀਸ, ਯੂਨਿਟੀ, ਹਾਰਮਨੀ ਪ੍ਰੀ ਰੈਕੁਇਜ਼ਿਟ ਫਾਰ ਡਿਵੈਲਪਮੈਂਟ ਮੋਦੀ। ਔਰ ਉਹਨੇ ਜਿਹੜਾ ਬੀਜੇਪੀ ਦੀ ਪਾਰਲੀਮੈਂਟਰੀ ਪਾਰਟੀ ਮੀਟਿੰਗ ਦਿੱਤੀ ਹੈ, ਨਾਟ ਇਨ ਪਾਰਲੀਮੈਂਟ, ਉੱਥੇ ਤਾਂ ਅੱਜ 2 ਦਿਨ ਤੋਂ ਕਾਰਵਾਈ ਨਹੀਂ ਚੱਲਣ ਦਿੱਤੀ ਆਪੋਜੀਸ਼ਨ ਨੇ ਕਿ ਤੁਸੀਂ ਦਿੱਲੀ ਵਾਇਲੈਂਸ ਕਰਵਾਈ ਹੈ। ਜੀ। ਔਰ ਉਹ ਕਹਿ ਰਿਹਾ ਅਮਨ, ਇੱਕ ਯੂਨਿਟੀ ਔਰ ਹਾਰਮਨੀ, ਸਦਭਾਵਨਾ, ਆਪਸ ਦੇ ਵਿੱਚ ਚੰਗਾ ਸੰਬੰਧ, ਇਹ ਬੜਾ ਜ਼ਰੂਰੀ ਹੈ ਡਿਵੈਲਪਮੈਂਟ ਦੇ ਲਈ। ਇਹਨੂੰ ਕੋਈ ਪੁੱਛੇ ਕਿ ਅਮਨ ਦਾ ਕੌਣ ਦੁਸ਼ਮਣ ਹੈ, ਜੀ। ਕੌਣ ਹੈ ਜਿਹੜਾ ਬੇਗੁਨਾਹ ਦੇ ਉੱਤੇ ਹਮਲੇ ਕਰ ਰਹੀਆਂ ਭੀੜਾਂ ਕਿੱਥੋਂ ਆਈਆਂ? ਬਿਲਕੁਲ। ਦਿੱਲੀ ਦੇ ਵਿੱਚ ਟਰੱਕਾਂ ਦੇ ਟਰੱਕ ਭਰ ਕੇ ਉਹਨਾਂ ਦੇ ਕੋਲ ਸਰੀਏ, ਅੱਗ ਲਾਉਣ ਦਾ ਸਟਫ, ਪੈਟਰੋਲ, ਔਰ ਕਿਵੇਂ ਉਸ ਪੁਲਿਸ ਦੀ ਨਿਗਰਾਨੀ ਥੱਲੇ ਜਿਹੜਾ ਜੇ ਕਦੇ 26 ਜਨਵਰੀ 15 ਅਗਸਤ ਆਉਂਦਾ ਤੇ 4 ਚਫੇਰਾ ਜਿਹੜਾ ਉਹ ਰੋਕਿਆ ਹੁੰਦਾ, ਔਰ ਇੰਨੀ ਪੁਲਿਸ ਜਿਹੜੀ ਸਿੱਧੀ ਅਮਿਤ ਸ਼ਾਹ ਦੇ ਕੰਟਰੋਲ 'ਚ ਹੈ। ਇਹ ਹਜ਼ਾਰਾਂ ਦੀਆਂ ਭੀੜਾਂ ਇੱਕ ਮਹੱਲੇ 'ਚੋਂ ਨਿਕਲ ਕੇ ਦੂਸਰੇ ਦੇ ਵਿੱਚ ਕਿੱਥੇ ਸੀ ਪੁਲਿਸ? ਉਹੀ ਕਹਾਣੀ ਬਾਰ-ਬਾਰ ਰਿਪੀਟ ਕੀਤੀ ਜਾ ਰਹੀ ਹੈ। ਔਰ ਇਹ ਕਹਿ ਰਹੇ ਨੇ ਕਿ ਜੀ ਸਭ ਅੱਛਾ ਹੈ। 3 ਦਿਨ ਜਿਸ ਲੈਵਲ, ਔਰ ਅਜੇ ਵੀ ਬੇਸ਼ੱਕ ਕਹਿਣ ਨੂੰ ਹੁਣ ਆ ਰਿਹਾ ਜੀ ਕਿ ਅਮਨ ਲੇਕਿਨ ਟੈਨਸ਼ਨ, ਤਣਾਅ, ਲੇਕਿਨ ਅਜੇ ਵੀ ਕਿਸੇ ਗਟਰ 'ਚੋਂ ਕੋਈ ਲਾਸ਼ ਮਿਲ ਰਹੀ ਹੈ, ਕਿਤੇ ਕੋਈ ਹੋਰ ਮਿਲ ਰਿਹਾ ਹੈ। ਲੋਕ ਡਰੇ ਹੋਏ ਨੇ, ਜਿਨ੍ਹਾਂ ਨੂੰ ਈਵਨ ਦਿੱਲੀ ਸਰਕਾਰ ਨੇ ਕਿਹਾ ਜੀ ਅਸੀਂ ਸ਼ੈਲਟਰਸ ਬਣਾ ਦਿੱਤੀਆਂ। ਉਹ ਸਾਹਮਣੇ ਆਇਆ ਹੈ ਕਿ ਭਾਈ ਘਰ ਵਾਲਾ ਕਿਤੇ ਪਾਇਆ ਹੈ, ਕਿਸੇ ਖਾਨੇ 'ਚ ਘਰ ਵਾਲੀ ਕਿਤੇ ਹੈ, ਬੱਚੇ ਕਿਤੇ ਨੇ, ਪਰਿਵਾਰ ਇਕੱਠਾ ਹੀ ਨਹੀਂ ਰਿਹਾ। ਔਰ ਕੋਈ ਵੀ ਉਹ ਸਿਰਫ ਸੌਣ ਦੇ ਲਈ, ਜਿਵੇਂ ਇੱਕ ਖੁੱਡੇ ਹੁੰਦੇ ਨੇ, ਤੁਸੀਂ ਸ਼ਾਮ ਨੂੰ ਕੁਕੜੀਆਂ ਨੂੰ ਜਾਂ ਉਹਨਾਂ ਨੂੰ ਵਾੜ ਦਿੰਦੇ ਹੋ ਖੁੱਡੇ 'ਚ, ਇਸ ਕਿਸਮ ਦਾ ਉਹਨਾਂ ਨੇ ਲੋਕ ਉੱਥੇ ਜਾ ਹੀ ਨਹੀਂ ਰਹੇ। ਉਹ ਤਾਂ ਦੂਰ ਦਰਾਡੇ ਉੱਥੋਂ ਆਪਣਾ, ਕਈਆਂ ਦਾ ਤਾਂ ਸਭ ਕੁਝ ਬਰਬਾਦ ਹੋ ਗਿਆ, ਉਹ ਤਾਂ ਛੱਡ ਕੇ ਜਿੱਥੋਂ ਆਏ ਸੀ। ਔਰ ਇਹਦੇ 'ਚ ਇਹ ਨਹੀਂ ਹੈ ਯੂਪੀ ਬਿਹਾਰ ਦੇ ਗਰੀਬ ਲੋਕ, ਗਰੀਬ ਮੁਸਲਮਾਨ, ਕਿਰਤ ਕਰਨ ਵਾਲੇ ਜਿਹੜੇ ਮਿਹਨਤ ਕਰਕੇ, ਔਰ ਉਹਨਾਂ 'ਚ ਹਿੰਦੂ ਵੀ ਸ਼ਾਮਲ ਨੇ, ਕਿਉਂਕਿ ਜਿਹੜਾ ਉਹਨਾਂ ਨੇ ਜਿਵੇਂ ਲੁੱਟ-ਪਾਟ ਕੀਤੀ ਹੈ ਔਰ ਪੂਰੀ ਬਰਬਾਦੀ ਕੀਤੀ ਹੈ। ਔਰ ਹਾਰਮਨੀ ਦੀ ਗੱਲ ਕਰ ਰਿਹਾ, ਇਹ ਹੈ ਕਿ ਭਾਈ ਜਦੋਂ ਜਿਹੜਾ ਚੋਰ ਹੈ, ਜਦੋਂ ਚੋਰ ਦੇ ਪਿੱਛੇ ਭੀੜ ਲੱਗਦੀ ਹੈ ਤੇ ਉਹ ਸਭ ਤੋਂ ਉੱਚਾ ਕਹਿ ਰਿਹਾ, ਚੋਰ ਚੋਰ ਦਾ ਰੌਲਾ ਪਾ ਰਿਹਾ। ਔਰ ਇਸ ਸਾਰੇ 'ਚ ਅਸੀਂ ਸਮਝਦੇ ਕਿ ਇਹ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟ ਕੌਂਸਲ ਦਾ ਇਸ ਦੇ ਉੱਤੇ ਪ੍ਰੋਐਕਟਿਵ ਹੋਣਾ, ਇਹ ਬਹੁਤ ਪੋਜ਼ਿਟਿਵ ਗੱਲ ਹੈ। ਇਹ ਜਿਵੇਂ ਮੈਂ ਕਿਹਾ ਕਿ ਵੀ ਇਹ ਕਿਸੇ ਦੀ ਜਦੋਂ 4 ਚੁਫੇਰੇ ਖਾਮੋਸ਼ੀ ਸੀ, ਕਿਸੇ ਦਾ ਮੂੰਹ ਤਾਂ ਖੁੱਲ੍ਹੇ, ਔਰ ਇਹ ਇੱਕ ਚੈਲੰਜ ਵੀ ਬਣੇਗਾ ਇਹਨਾਂ ਦੇ ਲਈ। ਔਰ ਜਿਵੇਂ ਅਸੀਂ ਪੰਜਾਬੀ 'ਚ ਇੱਕ ਸਿੰਪਲ ਕਹਿੰਦੇ ਹਾਂ ਕਿ ਭਾਈ ਤੁਸੀਂ ਅੰਦਰ ਕੀ ਕਰ ਰਹੇ ਹੋ ਔਰ ਉਹਦੇ ਕਿੰਨੇ ਆਪਣੇ ਗੁਣ ਗਾ ਰਹੇ ਹੋ, ਪਰ 4 ਚੁਫੇਰੇ ਤੁਹਾਡੀ ਥੂ ਹੋ ਰਹੀ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਇੰਟਰਨੈਸ਼ਨਲ ਥੂ ਜਿਹੜੀ ਹੈ, ਜਿਹੜੀ ਬਰਾਬਰ ਜਾਰੀ ਹੈ। ਔਰ ਇਹਦੇ 'ਚ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕਸ਼ਮੀਰ ਮੁੱਦੇ ਦੇ ਉੱਤੇ ਜਿਵੇਂ ਅੱਜ ਹੀ ਸਰਦਾਰ ਸਵਾਰ ਖਾਨ ਹੋਰਾਂ ਦਾ ਟੈਕਸਟ ਮੈਸੇਜ ਸੀ ਸਾਰਿਆਂ ਨੂੰ, ਹੁਣ ਜਿਹੜਾ ਰੈਜ਼ੋਲੂਸ਼ਨ ਲਗਭਗ 40 ਤੋਂ ਜ਼ਿਆਦਾ ਕਾਂਗਰਸਮੈਨਾਂ ਨੇ US ਹਾਊਸ ਦੇ ਵਿੱਚ ਕਸ਼ਮੀਰ ਮੁੱਦੇ ਤੇ ਲਿਆਂਦਾ ਹੋਇਆ, ਪ੍ਰਮਲਾ ਜੈਪਾਲ ਔਰ ਕੋ ਸਪਾਂਸਰ ਨੇ, ਉਹ ਉਹਨਾਂ ਨੇ ਜਿਹੜਾ ਉਹ ਟੈਕਸਟ ਕੀਤਾ ਸਾਰਿਆਂ ਨੂੰ ਕਿ ਉਹਨਾਂ ਦੀ ਉਸ ਕਮੇਟੀ ਨੂੰ ਕਹੋ ਕਿ ਵੀ ਉਹਨੂੰ ਲੈਣ ਵਿਚਾਰ ਦੇ ਲਈ, ਜੇ ਨਹੀਂ ਲਿਆ ਜਾਂਦਾ ਕੱਲ ਤੱਕ ਤੇ ਉਹ ਜਿਹੜਾ ਫਿਰ ਲੰਬਾ ਵਕਤ ਚਲਾ ਜਾਏਗਾ ਜਾਂ ਕਦੇ ਵੀ ਨਾ ਲਿਆ ਜਾਏ। ਸੋ ਇਹ US ਕਾਂਗਰਸ ਵੀ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਹੁਣ ਗਫਲਤ ਵੱਲ ਜਾ ਰਹੀ ਹੈ, ਪਰ UN ਹਿਊਮਨ ਰਾਈਟ ਕੌਂਸਲ ਨੇ ਇਹ ਰਾਹ ਦੱਸਿਆ ਔਰ ਅਸੀਂ ਸ਼ੁਕਰੀਆ ਵੀ ਕਰਦੇ ਹਾਂ। ਅਸੀਂ ਸਮਝਦੇ ਹਾਂ ਵੀ ਐਟਲੀਸਟ ਕਿਸੇ ਨੇ ਹਾਂ ਦਾ ਨਾਰਾ ਤਾਂ ਮਾਰਿਆ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਿ ਪੱਛਮੀ ਬੰਗਾਲ ਦੇ BJP ਦੇ ਮੁਖੀ ਦਾ ਕਹਿਣਾ ਹੈ ਕਿ ਸਾਨੂੰ ਜੋ ਪਾਰਟੀ ਗਾਵਾਂ ਨੇ ਉਹਨਾਂ ਦਾ ਦੁੱਧ ਪੀਣਾ ਚਾਹੀਦਾ ਹੈ ਕਿਉਂਕਿ ਉਹ ਉਹਨਾਂ ਦਾ ਦੁੱਧ ਸੋਨਾ ਹੈ। ਸੋ ਜੋ ਬਾਲੀਆਂ ਗਾਵਾਂ ਨੇ ਉਹ ਇੱਕ ਜਾਨਵਰ ਨੇ ਔਰ ਜੋ ਸਾਡੀਆਂ ਜੋ ਪਾਰਟੀ ਗਾਵਾਂ ਨੇ ਉਹ ਮਾਤਾ ਨੇ। ਸੋ ਬਾਲੀਆਂ ਗਾਵਾਂ ਸਾਡੀਆਂ ਆਂਟੀਆਂ ਲੱਗਦੀਆਂ ਨੇ। ਸੋ ਵੈਰੀ ਫਨੀ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਐਂਡ ਫਿਰ ਆਪਾਂ ਗੱਲਬਾਤ ਇਸੇ ਹੀ ਸੈਗਮੈਂਟ ਦੇ ਵਿੱਚ ਕਰਾਂਗੇ ਕਸ਼ਮੀਰ ਮੁੱਦੇ ਤੇ ਕਿ ਕਿਸ ਤਰ੍ਹਾਂ ਜੋ ਕਸ਼ਮੀਰੀ ਪੰਡਤ ਨੇ ਉਹਨਾਂ ਦੇ ਇੱਕ ਤਨਜ਼ੀਮ ਨੇ ਮੰਗ ਕੀਤੀ ਹੈ ਕਿ ਉਹਨਾਂ ਲਈ ਇੱਕ ਵੱਖਰਾ ਹੋਮਲੈਂਡ ਬਣਾਇਆ ਜਾਏ। ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦਾ ਤਬਸਰਾ ਜਾਣਨ ਵਾਸਤੇ ਤਬਸਰਾ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਲਾਮਾ ਇਕਬਾਲ ਜਿਹੜੇ ਸਾਡੇ ਉਸ ਖਿੱਤੇ ਦੇ ਮਸ਼ਰਕ ਦੇ ਬਹੁਤ ਵੱਡੇ ਫਿਲਾਸਫਰ ਹੋਏ ਜੀ, ਦਰਵੇਸ਼ ਔਰ ਪਾਕਿਸਤਾਨ ਦੇ ਥਾਟ ਨੂੰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਉੱਥੇ ਸਬ ਕੰਟੀਨੈਂਟ ਦੇ ਵਿੱਚ ਆਰਟੀਕੂਲੇਟ ਕੀਤਾ, ਜਿਸ ਦੇ ਉੱਤੇ ਬਾਅਦ 'ਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਜਿਹੜਾ ਹੈ ਉਹ ਇਮਾਰਤ ਉਸਾਰੀ ਪਾਕਿਸਤਾਨ ਦੀ ਕਾਇਮੀ ਦੀ। ਜਦੋਂ ਇਹ ਥਾਟ ਕਿ ਪਾਕਿਸਤਾਨ ਸਾਡਾ ਮੁਲਕ ਇਸ ਖਿੱਤੇ ਦੇ ਵਿੱਚ ਇਸ ਤੋਂ ਬਿਨਾਂ ਜਿਹੜੀ ਹਿੰਦੂ ਮੈਜੋਰਿਟੀ ਹੈ, ਵੱਡ ਗਿਣਤੀ ਹੈ, ਇਹ ਸਾਨੂੰ ਆਜ਼ਾਦ ਨਹੀਂ ਰਹਿਣ ਦੇਗੀ ਔਰ ਸਾਡੇ ਉੱਤੇ ਜਿਹੜਾ ਬਹੁਤ ਜਿਹੜੀਆਂ ਨੇ ਮੁਸ਼ਕਲਾਂ ਹੋਣਗੀਆਂ, ਉਹਨਾਂ ਦੇ ਦਬਾਅ ਥੱਲੇ ਅਸੀਂ ਜੀਵਾਂਗੇ। ਤੇ ਉਦੋਂ ਜਿਹੜੇ ਉਸ ਵੇਲੇ ਦੇ ਲਰਨਡ ਕੁਛ ਇਸਲਾਮਿਕ ਸਕਾਲਰ ਸਨ, ਮੌਲਾਨਾ ਅਬੁਲ ਕਲਮ ਆਜ਼ਾਦ ਤਾਂ ਪੋਲੀਟੀਕਲੀ ਕਾਂਗਰਸ ਦੇ ਵਿੱਚ ਹੈ ਹੀ ਸੀ, ਕਾਂਗਰਸ ਦੇ ਸ਼ੋ ਬॉय, ਹਾਲਾਂ ਬੜਾ ਲਰਨਡ ਆਦਮੀ, ਪਰ ਈਵਨ ਜਿਨ੍ਹਾਂ ਨੇ ਜਮਾਤ ਇਸਲਾਮੀ ਫਾਊਂਡ ਕੀਤੀ,
ਉਹਨਾਂ ਦੇ ਵੀ ਔਰ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਪੈਰੋਕਾਰ ਇਸ ਨੂੰ ਜਿਹੜਾ ਇਸ ਦੇ ਖਿਲਾਫ ਸੀ। ਜੇ ਉਹਨਾਂ ਨੂੰ ਜਿਹੜੇ ਪਾਕਿਸਤਾਨ ਦੇ ਹਾਮੀ ਸੀ ਉਹ ਕਾਇਦੇ ਆਜ਼ਮ ਕਹਿੰਦੇ ਸੀ, ਤੇ ਜਿਹੜੇ ਇਹ ਲੋਕ ਨੇ ਹਾਲਾਂਕਿ ਮਜ਼ਹਬੀ ਸੀ ਲੇਕਿਨ ਇਹ ਉਹਨਾਂ ਨੂੰ ਕਾਫਰੇ ਆਜ਼ਮ ਕਹਿੰਦੇ ਸੀ। ਔਰ ਉਸ ਦੌਰ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਇੱਥੇ ਕੀ ਪ੍ਰੋਬਲਮ ਹੈ ਸਾਡੇ ਇਸਲਾਮ ਨੂੰ, ਅਸੀਂ ਨਮਾਜ਼ ਅਦਾ ਕਰਦੇ ਹਾਂ, ਸਾਡੀਆਂ ਮਸੀਤਾਂ ਨੇ, ਸਾਡੇ ਪੁਰਖਿਆਂ ਦੀਆਂ ਕਬਰਾਂ ਨੇ, ਅਸੀਂ ਸਾਡੇ ਤੇ ਤਾਂ ਕੋਈ ਰੁਕਾਵਟ ਨਹੀਂ ਹੈ, ਇਹ ਕਿਵੇਂ ਰੁਕਾਵਟ ਕੋਈ ਬੰਦ ਕਰ ਸਕੇਗਾ। ਪਰ ਉਸ ਵੇਲੇ ਅਲਾਮਾ ਇਕਬਾਲ ਦਾ ਇੱਕ ਸ਼ੇਅਰ ਜਿਹੜਾ ਅਕਸਰ ਕੋਟ ਹੁੰਦਾ ਹੈ, ਉਹਨਾਂ ਨੇ ਕਿਹਾ, ਮੁੱਲਾ ਕੋ ਹੈ ਅਗਰ हिंद में सजदे की इजाज़त, मुल्ला को है अगर हिंद में सजदे की इजाज़त, नादां ये समझता है कि इस्लाम है आज़ाद। कि जे तुहानू जिवें अज साडे भी एक सिखां दा एक वड्डा तबका उत्थे बैठा है, यही सोचदा है कि जी देखो साडे इन्ने गुरुद्वारे ज़बरदस्त, दरबार साहब 1 लाख लोग रोज़ आते हैं, ਅਸੀਂ ਗੁਰਦੁਆਰਿਆਂ 'ਚ ਜਾਂਦੇ ਹਾਂ, ਪਾਠ ਕਰਦੇ ਹਾਂ, ਨਿਸ਼ਾਨ ਸਾਹਿਬ ਸਾਡੇ ਝੂਲਦੇ ਨੇ, ਜਲੂਸ ਕੱਢਦੇ ਹਾਂ, ਸਾਨੂੰ ਕੀ ਪ੍ਰੋਬਲਮ ਹੈ ਜੀ। ਇਹੀ ਆਰਗੂਮੈਂਟ ਜਿਹੜਾ ਉਦੋਂ ਦਿੰਦੇ ਸੀ। ਔਰ ਅੱਜ 20 ਕਰੋੜ ਕੋਈ ਛੋਟੀ ਗਿਣਤੀ ਨਹੀਂ ਹੈ। ਦੂਸਰੀ ਤੀਸਰੀ ਵੱਡੀ ਗਿਣਤੀ ਦੁਨੀਆ 'ਚ ਮੁਸਲਮਾਨ ਦੇਸ਼ਾਂ 'ਚੋਂ ਭਾਰਤੀ ਮੁਸਲਮਾਨਾਂ ਦੀ ਮੌਜੂਦਗੀ ਇੰਡੋਨੇਸ਼ੀਆ ਹੈ, ਪਾਕਿਸਤਾਨ ਹੈ ਔਰ ਉਸ ਤੋਂ ਬਾਅਦ ਭਾਰਤ ਹੈ। ਲੇਕਿਨ ਅੱਜ ਉਹ ਕਿਵੇਂ ਥਰ ਥਰ ਕੰਬਣ ਲਾਏ ਹੋਏ ਨੇ। ਔਰ ਮੈਂ ਅੱਜ ਹੀ ਸਵਰਾ ਭਾਸਕਰ ਇੱਕ ਬੜੀ ਬੋਲਡ ਜਿਹੜੀ ਹੈ ਉਹ ਐਕਟਰੈਸ ਹੈ ਬੰਬੇ ਦੀ, ਔਰ ਉਸਨੇ ਇੱਕ ਨਜ਼ਮ, ਉਹ ਲਿਖਣ ਵਾਲੇ ਵੀ ਇੱਕ ਹਿੰਦੂ ਬ੍ਰਾਹਮਣ ਨੇ, ਔਰ ਉਸ ਦੇ ਉੱਤੇ ਮੈਂ ਉਹਨੂੰ ਸ਼ੇਅਰ ਵੀ ਕਰਾਂਗਾ। ਉਹਨੇ ਬੜਾ ਅੱਛਾ ਉਹ ਹਾਲਾਂ 2 ਸਾਲ ਪਹਿਲਾਂ ਉਹਨੇ ਗਾਈ ਹੋਈ ਹੈ ਕਿ ਕਿਵੇਂ ਹਾਲ ਮੁਸਲਮਾਨਾਂ ਦਾ ਕੀ ਕਰ ਦਿੱਤਾ ਹੈ, ਕਿ ਅਫਵਾਹ ਇਹ ਹੈ ਕਿ ਉਹ ਮੁਸਲਮਾਨ ਥੇ, ਇਹ ਸ਼ਾਇਦ ਉਹਦਾ ਟਾਈਟਲ ਹੈ। ਲੇਕਿਨ ਅੱਜ ਅਸੀਂ ਦੇਖ ਰਹੇ ਹਾਂ ਕਿ ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ ਹੈ ਉਹ ਕਿਵੇਂ ਬਾਕੀ ਸਾਰੀਆਂ ਆਈਡੀਓਲੋਜੀਜ਼ ਨੂੰ, ਲੋਕਾਂ ਨੂੰ ਡੈਨੀਗ੍ਰੇਟ ਕਰ ਰਹੇ ਨੇ, ਕਿਵੇਂ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ, ਕਿਵੇਂ ਸਕੂਲ ਦੇ ਸਿਲੇਬਸ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਔਰ ਅਪਰ ਲੈਵਲ ਤੱਕ ਉਹ ਹਿੰਦੂਤਵਾ ਦੇ ਨਾਂ ਥੱਲੇ ਕਿਵੇਂ ਸੁਪਰਸਟੀਸ਼ਨ, ਵਹਿਮ ਭਰਮ, ਝੂਠ ਜਿਹੜਾ ਉਹ ਪਰੋਸ ਰਹੇ ਨੇ। ਕੱਲ੍ਹ ਹੀ ਅਸੀਂ ਜ਼ਿਕਰ ਕੀਤਾ ਸੀ ਕਿ ਕੋਰੋਨਾ ਵਾਇਰਸ, ਉਸ ਬਾਰੇ ਅਸਾਮ ਦੇ ਵਿੱਚ ਉਹਨਾਂ ਦੀ MLA ਖਲੋ ਕੇ ਕਹਿ ਰਹੀ ਹੈ ਉੱਥੇ ਕਿ ਜਿਹੜਾ ਹੈ ਉਹ ਗਊ ਮੂਤਰ ਔਰ ਗੋਬਰ ਜਿਹੜਾ ਉਹਨੂੰ ਠੀਕ ਕਰਦਾ ਹੈ। ਅੱਜ ਉਹ NDTV ਦਾ ਜਰਨਲਿਸਟ ਹੈ ਰਵੀਸ਼ ਕੁਮਾਰ, ਉਹਨੇ ਕਿਹਾ ਵੀ 2-4 ਟੈਂਕਰ ਭਰ ਕੇ ਗਊ ਮੂਤਰ ਦੇ ਚੀਨ ਨੂੰ ਵੀ ਭੇਜ ਦਿਓ। ਸੋ ਜ਼ਾਹਿਰ ਹੈ ਕਿ ਵੀ ਇੱਕ ਪਾਸੇ ਉਹ ਹੈ, ਪਰ ਇਹ ਜੈਨੂਇਨਲੀ ਬਿਲੀਵ ਕਰਦੇ ਨੇ ਕਿ ਭਾਈ ਇਹ ਟੈਸਟ ਟਿਊਬ ਬੇਬੀਜ਼ ਇਹ ਸਾਇੰਸ ਵਾਲਿਆਂ ਨੇ ਨਹੀਂ ਕੱਢੀਆਂ। ਕੌਰਵ ਜਿਹੜੇ 100 ਭਰਾ ਸੀ, ਅਸੀਂ ਗਮਲਿਆਂ ਦੇ ਵਿੱਚ ਬੱਚੇ ਜੰਮ ਕੇ ਉਗਾਉਂਦੇ ਸੀ। ਔਰ ਇਸੇ ਤਰ੍ਹਾਂ ਉਹ ਜਿਹੜਾ ਉਹ ਹਾਥੀ ਦਾ ਸਿਰ ਜਿਹੜਾ ਉਹ ਬੰਦੇ ਨੂੰ ਲਾਇਆ, ਉਹ ਮੋਦੀ ਕਹਿ ਰਿਹਾ, ਪਲਾਸਟਿਕ ਸਰਜਨਾਂ ਦੇ ਸਰਜਨਸ ਦੀ ਕਾਨਫਰੰਸ ਕਹਿ ਰਿਹਾ ਜੀ ਇੰਨੀ ਸਾਡੀ ਐਡਵਾਂਸ ਸੀ ਸਰਜਰੀ ਕਿ ਇੰਨੇ ਜਿਹੜਾ ਕੁਇੰਟਲ ਦਾ ਜਿਹੜਾ ਸਿਰ ਹੈ ਹਾਥੀ ਦਾ ਉਹ 40 ਕਿਲੋ ਦੇ ਬੰਦੇ ਦੇ ਧੜ ਦੇ ਉੱਤੇ ਲਾ ਦਿੱਤਾ ਸੀ। ਔਰ ਹੁਣ ਅੱਜ 3-4 ਖਬਰਾਂ ਇਸ ਹਵਾਲੇ ਨਾਲ ਆਈਆਂ ਜਿਹੜੀਆਂ ਦੱਸ ਰਹੀਆਂ ਨੇ ਕਿ ਮੁਸਲਮਾਨਾਂ ਦੇ ਨਾਲ ਕੀ ਸਲੂਕ ਹੋ ਰਿਹਾ, ਕਿਵੇਂ ਉਹਨਾਂ ਨੂੰ ਹੁਣ ਹਰਿਆਣਾ ਦਿੱਲੀ ਦੇ ਨਾਲ ਲੱਗਦਾ, ਇੱਕ ਪਾਸੇ ਦਿੱਲੀ ਦੇ ਨਾਲ UP ਲੱਗਦੀ ਹੈ, ਇੱਕ ਪਾਸੇ ਹਰਿਆਣਾ ਲੱਗਦਾ, ਔਰ ਉਸ ਦਾ ਇਲਾਕਾ ਹੈ ਝੱਜਰ, ਕਿਉਂਕਿ ਹਰਿਆਣੇ ਦਾ ਇੱਕ ਡਿਸਟ੍ਰਿਕਟ ਹੈ ਜਿਹਨਾਂ ਮਿਓ ਡਿਸਟ੍ਰਿਕਟ, ਜਿਹਦੇ 'ਚ ਵੱਡੀ ਗਿਣਤੀ 'ਚ ਮੁਸਲਮਾਨ ਨੇ। ਮਿਓ ਫੌਜ ਦੇ ਵਿੱਚ ਵੀ ਸੀ, ਉਹਨਾਂ ਨੇ 47 'ਚ ਆਪਣੇ ਆਪ ਨੂੰ ਨਹੀਂ ਉਹ ਪਾਕਿਸਤਾਨ ਗਏ, ਉੱਥੇ ਰੁਕੇ। ਔਰ ਹਰਿਆਣੇ ਦੇ ਵਿੱਚ ਕਿਉਂਕਿ ਈਵਨ ਲਿਆਕਤ ਅਲੀ ਜਿਹੜਾ ਕਾਇਦੇ ਆਜ਼ਮ ਤੋਂ ਬਾਅਦ ਪ੍ਰਾਈਮ ਮਿਨਿਸਟਰ ਬਣਿਆ, ਬਾਅਦ 'ਚ ਭਾਵੇਂ ਉਸ ਦੀ ਅਸੈਸੀਨੇਸ਼ਨ ਹੋਈ, ਉਹ ਵੀ ਕਰਨਾਲ ਰਿਆਸਤ ਦਾ ਨਵਾਬ ਸੀ। ਨਵਾਬ ਪਟੌਦੀ ਜਿਹੜਾ ਉੱਥੇ ਹੀ ਬੈਠਾ ਹੋਇਆ, ਇੱਕ ਭਰਾ ਉਹਨਾਂ ਦਾ ਚਲਾ ਗਿਆ ਸੀ, ਉਹਨਾਂ 'ਚੋਂ ਇੱਕ ਉਹਨਾਂ ਦਾ ਅੱਗੋਂ ਭਤੀਜਾ ISI ਦਾ ਚੀਫ ਵੀ ਬਣਿਆ। ਸੋ ਇਹ ਸਾਰੀ ਜਿਹੜੀ ਬੈਲਟ ਹੈ ਇਹ ਇਹਨਾਂ ਦੀ ਨਵਾਬਾਂ ਦੀ ਵੀ ਸੀ, ਔਰ ਜ਼ਾਹਰ ਹੈ ਪਹਿਲੇ ਮੁਗਲ ਰੂਲ ਵੇਲੇ ਉਹਨਾਂ ਦਾ ਹਿੱਸਾ ਸੀ। ਔਰ ਇਹਦੇ 'ਚ ਇੱਕ ਖਬਰ ਹੈ ਕਿ ਮਾਈਨੋਰਿਟੀ ਕਮਿਊਨਿਟੀ ਥ੍ਰੈਟਨਡ ਟੋਲਡ ਟੂ ਗੋ, ਔਰ ਇਹ 60 ਦੇ ਕਰੀਬ ਜਿਹੜੇ ਅਨਆਇਡੈਂਟੀਫਾਈਡ ਯੂਥ, ਜਦੋਂ ਹੁਣ ਇਹਨਾਂ ਨੇ ਗੁੰਡਿਆਂ ਤੋਂ ਕੰਮ ਕਰਵਾਉਣਾ ਤਾਂ ਉਹ ਤੋਂ ਪੁਲਿਸ ਇੰਟਰਵੀਨ ਨਹੀਂ ਕਰਦੀ, ਪਤਾ ਹੁੰਦਾ ਕੌਣ ਨੇ, ਮੌਕੇ ਤੇ ਜਾ ਕੇ ਫੜਨ ਜਾਂ ਇਨਕੁਆਇਰ ਕਰਨ, ਉਹਨਾਂ ਨੂੰ ਜਾ ਲੈਣ ਦਿੰਦੇ ਨੇ। ਜਦੋਂ ਫਿਰ ਦਬਾਅ ਥੋੜਾ ਬਹੁਤ ਬਣਦਾ FIR ਲਿਖ ਲੈਂਦੇ ਨੇ, ਫਸਟ ਇਨਫੋਰਮੇਸ਼ਨ ਅਨਆਇਡੈਂਟੀਫਾਈਡ, ਕਿ ਨਾ ਉਹਦੀ ਸ਼ਨਾਖਤ ਕਦੇ ਹੁੰਦੀ ਹੈ, ਤੇ ਉਹ ਫਾਈਲਾਂ ਉੱਥੇ ਹੀ ਜਿਹੜੀਆਂ ਨੇ ਦੱਬੀਆਂ ਰਹਿੰਦੀਆਂ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਐਜ਼ ਪਰ ਕੰਪਲੇਂਟ ਫਾਇਰਡ ਵਿਦ ਬਹਾਦਰਗੜ੍ਹ ਪੁਲਿਸ
60 unidentified youth threatened the people of the minority community to leave the village before Holi or be ready to face dire consequences। ਇਹ ਬਿਲਕੁਲ ਜਿਹੜਾ ਹੈ ਨਾਲ ਲੱਗਦਾ ਇਲਾਕਾ ਦਿੱਲੀ ਦਾ ਝੱਜਰ ਦਾ, ਉਹਦੇ 'ਚ ਉਹਨਾਂ ਨੇ ਆ ਕੇ ਕਿਹਾ 60 ਦੇ ਕਰੀਬ ਨੌਜਵਾਨਾਂ ਨੇ ਕਿ ਹੋਲੀ ਹੈ ਜਿਹੜੀ ਉਸ ਤੋਂ ਪਹਿਲਾਂ ਇੱਥੋਂ ਨਿਕਲ ਜਾਓ, ਔਰ ਨਹੀਂ ਤਾਂ ਤੁਹਾਡੇ ਨਾਲ ਫਿਰ ਕੀ ਹੋਏਗਾ, ਤੁਹਾਡੇ ਨਾਲ ਜੋ ਸਲੂਕ ਹੋਏਗਾ ਉਹ ਉਸ 'ਤੇ ਤੁਸੀਂ ਜ਼ਿੰਮੇਵਾਰ ਹੋ। ਦੇ ਆਲਸੋ ਥ੍ਰੈਟਨ ਟੂ ਕਿਲ ਅਸ and to set our houses on fire if we fail to leave the village before March 10। और उन्होंने फिर नाल किया कि accused not only damaged their name plates put at the main door of the house but also pelted stones at religious pictures put up at the door। Around 20 houses of the minority community are located in the village। ਹੁਣ 20 ਘਰ ਜਿਸ ਪਿੰਡ 'ਚ ਨੇ ਜੇ ਨੇਮ ਪਲੇਟਸ ਲੱਗੀਆਂ ਜ਼ਾਹਰ ਹੈ ਕਿ ਖਾਂਦੇ ਪੀਂਦੇ ਹੋਣਗੇ। ਹੁਣ ਉਹਨਾਂ ਨੂੰ ਉਹਨਾਂ ਨੇ ਡੈਡਲਾਈਨ ਦੇ ਦਿੱਤੀ ਹੈ, ਔਰ ਜੋ ਉਹਨਾਂ ਨੇ ਦਿੱਲੀ ਦੇ ਵਿੱਚ ਕੀਤਾ ਹੈ ਉਸ ਤੋਂ ਮੈਸੇਜ ਤਾਂ ਬੜਾ ਕਲੀਅਰ ਦੇ ਦਿੱਤਾ ਹੈ ਕਿ ਭਾਈ ਅਸੀਂ ਜਿਹੜਾ ਉਹ ਤੁਹਾਨੂੰ ਹੁਣ ਇੱਥੇ ਰਹਿਣ ਨਹੀਂ ਦੇਣਾ, ਤੁਹਾਨੂੰ ਅਸੀਂ ਜਿਪਸੀ ਬਣਾ ਕੇ ਛੱਡਣਾ ਹੈ, ਭਿੱਖਮੰਗੇ ਬਣਾ ਕੇ ਛੱਡਣਾ ਹੈ। ਔਰ ਯੂਪੀ ਦਾ ਉਹ ਗੁੰਡਾ ਜੋਗੀ ਜਿਹੜਾ ਇੱਕ ਪ੍ਰੈਸ ਕਾਨਫਰੰਸ ਕਹਿ ਰਿਹਾ ਕਿ ਜੀ ਕੋਈ ਤੁਹਾਨੂੰ ਕਰੋਨਾ ਵਾਇਰਸ ਦਾ ਫਿਕਰ ਕਰਨ ਦੀ ਲੋੜ ਨਹੀਂ, ਸਿਰਫ ਤੁਸੀਂ ਜਿਹੜਾ ਉਹ ਯੋਗਾ ਕਰੋ ਔਰ ਦੂਸਰਾ ਕਰੋ, ਸਭ ਠੀਕ ਹੋਏਗਾ। ਉਹਨਾਂ ਨੂੰ ਦਵਾਈਆਂ ਦੀ ਲੋੜ ਹੈ ਜਿਹੜੇ ਯੋਗਾ ਨਹੀਂ ਕਰਦੇ। ਪਰ ਕਿਵੇਂ ਉਹ ਲੱਗੇ ਹੋਏ ਨੇ ਇਸਲਾਮਿਕ ਇੰਸਟੀਟਿਊਸ਼ਨਸ ਦਾ ਬੇੜਾ ਗਰਕ ਕਰਨ, ਉਹਨਾਂ ਦੀਆਂ ਜਿਹੜੀਆਂ ਨੇ ਲੈਂਗੁਏਜਸ। ਹੁਣ ਜਿਹੜੀ ਸਟੇਟ ਯੂਨੀਵਰਸਿਟੀ ਹੈ ਮੋਇਨੂਦੀਨ ਚਿਸ਼ਤੀ ਭਾਸ਼ਾ ਵਿਸ਼ਵ ਵਿਦਿਆਲੇ ਅਰਬੀ ਫਾਰਸੀ ਉਰਦੂ, ਇਹ ਉਹਦਾ ਨਾਂ ਸੀ। ਔਰ ਅੱਜ ਇਹ ਖਬਰ ਹੈ ਕਿ ਯੂਪੀ ਗਵਰਨਮੈਂਟ ਚੇਂਜਿਸ state university name partially। The university would now be called Khwaja Mohiuddin Chishti Pasha Vishwavidyalaya। ਔਰ ਇਸ ਤੋਂ ਪਹਿਲਾਂ ਜਿਹੜਾ ਇਸ ਦਾ ਨਾਂ ਸੀ ਇਹ ਸੀ ਖਵਾਜਾ ਮੋਹਿਉਦੀਨ ਚਿਸ਼ਤੀ ਉਰਦੂ ਅਰਬੀ ਫਾਰਸੀ ਯੂਨੀਵਰਸਿਟੀ, ਔਰ ਇਹ ਸਟੇਟ ਯੂਨੀਵਰਸਿਟੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਜੀ ਅਰਬੀ ਫਾਰਸੀ ਉਰਦੂ ਕੱਢਤਾ, ਅਸੀਂ ਇਹਦਾ ਨਾਂ ਚੇਂਜ ਕਰ ਦਿੱਤਾ। ਔਰ ਇਹ ਜਿਹੜਾ ਸੁਜੈਸ਼ਨ ਹੈ ਕਿ ਨਾਂ ਚੇਂਜ ਕਰੋ, ਇਹ ਉਹਨਾਂ ਦੀ ਗਵਰਨਰ ਆਨੰਦੀਬੇਨ ਪਟੇਲ ਜਿਹੜੀ ਇਹਦੀ ਮੋਦੀ ਦੀ ਖਾਸੀ ਹੈ ਸਹੇਲੀ, ਉਸ ਨੇ ਪਿਛਲੇ ਸਾਲ ਇਹ ਕਿਹਾ ਸੀ ਕਨਵੋਕੇਸ਼ਨ ਦੇ ਉੱਤੇ ਕਿ ਵੀ ਉਰਦੂ ਅਰਬੀ ਫਾਰਸੀ ਜਿਹੜਾ ਇਸ ਤੋਂ ਡ੍ਰੌਪ ਕਰ ਦਿਓ। ਹੁਣ ਉਹ ਉਹਨਾਂ ਨੇ ਡ੍ਰੌਪ ਕਰ ਦਿੱਤਾ ਹੈ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਵੀ ਗੱਲ ਇੱਥੇ ਹੀ ਨਹੀਂ ਹੈ, ਇਹਨਾਂ ਦੀਆਂ ਨਵੀਆਂ ਕਾਢਾਂ ਨੇ ਕਿ ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰ ਰਮੇਸ਼ ਪੋਖਰਿਆਲ ਨਿਸ਼ੰਕ ਟੁਡੇ ਕਲੇਮਡ, ਇਹ ਦਿੱਲੀ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਕਿ ਇੰਗਲਿਸ਼ ਹੈਜ਼ ਸੰਸਕ੍ਰਿਤ ਰੂਟਸ, ਕਿ ਅੰਗਰੇਜ਼ੀ ਜ਼ਬਾਨ ਜਿਹੜੀ ਆ ਉਹਦੇ 'ਚ ਵੀ ਜਿਹੜੇ ਲਫ਼ਜ਼ ਨੇ ਉਹ ਸੰਸਕ੍ਰਿਤ 'ਚੋਂ ਹੀ ਆਏ ਹੋਏ ਨੇ। ਸੰਸਕ੍ਰਿਤ ਅੰਗਰੇਜ਼ੀ ਦੀ ਵੀ ਮਾਂ ਹੈ। ਔਰ ਇਹ ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰ ਹੈ, ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਦਾ ਮਿਨਿਸਟਰ ਮੇਡ ਦਾ ਕਲੇਮ ਵਾਇਲ ਇੰਟਰੋਡਿਊਸਿੰਗ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਬਿੱਲ ਇਨ ਹੁਣ ਪਿਛਲੀ ਸੈਂਸਸ ਦੇ ਵਿੱਚ ਸਿਰਫ 15,000 ਬੰਦਿਆਂ ਨੇ ਆਪਣੀ ਮਦਰ ਟੰਗ ਸੰਸਕ੍ਰਿਤ ਲਿਖਾਈ ਹੋਈ ਹੈ। ਸਾਰੇ 1,350,000,000 ਲੋਕਾਂ 'ਚੋਂ 15,000 ਲੋਕ ਸੰਸਕ੍ਰਿਤ ਬੋਲਦੇ ਨੇ, ਪਰ ਇਹ ਯੂਨੀਵਰਸਿਟੀ ਸੰਸਕ੍ਰਿਤ ਯੂਨੀਵਰਸਿਟੀਆਂ ਬਣਾ ਰਹੇ ਨੇ ਭਾਰਤ ਭਰ ਦੇ ਵਿੱਚ। ਉਹਦਾ ਬਿੱਲ ਉਹਨੇ ਪੇਸ਼ ਕੀਤਾ ਹੈ ਰਾਜ ਸਭਾ ਦੇ ਵਿੱਚ, ਔਰ ਉਹਨਾਂ ਨੇ ਕਿਹਾ ਕਿ ਵੀ ਕੈਨ ਵੈਲ ਐਜ਼ਿਊਮ ਦੈਟ ਸੰਸਕ੍ਰਿਤ ਇਜ਼ ਦਾ ਓਰੀਜਨ ਆਫ ਮੈਨੀ ਫੋਰਨ ਲੈਂਗੁਏਜਸ ਇਨਕਲੂਡਿੰਗ ਇੰਗਲਿਸ਼। ਅੰਗਰੇਜ਼ੀ ਵੀ ਜਿਹੜੀ ਹੈ ਸਾਡੇ 'ਚੋਂ ਹੀ ਜੰਮੀ ਹੈ। ਫਿਰ ਉਹਨੇ ਕਿਹਾ ਕਿ ਦੇਖੋ ਇਨ ਸੰਸਕ੍ਰਿਤ ਮਾਂ ਇਜ਼ ਕਾਲਡ ਮਾਤਰੀ ਵਿਚ ਇਨ ਇੰਗਲਿਸ਼ ਇਜ਼ ਐਡਰੈਸਡ ਐਸ ਮਦਰ। ਉਹਨੇ ਕਿਹਾ ਜੀ ਉੱਥੇ ਸਾਡੇ ਮਾਤਰੀ ਹੈ, ਔਰ ਇਹ ਸਾਡੇ 'ਚੋਂ ਹੀ ਲਿਆ, ਮਦਰ ਜਿਹੜਾ ਉਹਨਾਂ ਨੇ ਲਿਆ ਸਾਡੀ ਮਾਤਰੀ 'ਚੋਂ ਹੀ ਲਿਆ। ਸਿਮਿਲਰਲੀ ਇਨ ਸੰਸਕ੍ਰਿਤ ਵੀ ਸੇ ਭਾਤਰੀ ਵਿਚ ਇਨ ਇੰਗਲਿਸ਼ ਕਾਲਡ ਬ੍ਰਦਰ। ਭਰਾਤਰੀ ਅਸੀਂ ਕਹਿੰਦੇ ਹਾਂ, ਭਰਾਤਰੀ ਅੰਗਰੇਜ਼ੀ ਵਾਲੇ, ਬ੍ਰਦਰ ਕਹਿੰਦੇ ਅੰਗਰੇਜ਼ੀ ਵਾਲੇ ਨੇ ਸਾਡੇ ਤੋਂ ਲਿਆ। He went on to insist that there were more than a dozen languages in the world which had Sanskrit words besides several of the Indian languages। ਉਹਨਾਂ ਨੇ ਕਿਹਾ ਜੀ ਭਾਰਤੀ ਜ਼ਬਾਨਾਂ ਦੇ ਵਿੱਚ ਤਾਂ ਹੈ ਹੀ ਸਾਰੇ ਲਫ਼ਜ਼ ਸੰਸਕ੍ਰਿਤ ਦੇ ਨੇ, ਬਾਹਰ ਦੀਆਂ ਵੀ 10 ਤੋਂ ਜ਼ਿਆਦਾ ਜ਼ਬਾਨਾਂ ਨੇ ਜਿਨ੍ਹਾਂ ਦੇ ਵਿੱਚ ਸੰਸਕ੍ਰਿਤ ਹੈ। ਔਰ ਹੁਣ ਜਿਹਨੂੰ ਤੁਸੀਂ ਫਨੀ ਖਬਰ ਕਿਹਾ ਉਹਦਾ ਜ਼ਿਕਰ ਕਰੀਏ, ਔਰ ਇਹ ਦਲੀਪ ਘੋਸ਼, ਇਹ ਵੈਸਟ ਬੰਗਾਲ ਸੂਬਾ ਹੈ ਭਾਰਤ ਦਾ, ਜਿੱਥੇ ਹੁਣ ਚੋਣਾਂ ਹੋਣੀਆਂ, ਜਿੱਥੇ ਅਮਿਤ ਸ਼ਾਹ 2 ਦਿਨ ਪਹਿਲਾਂ ਗਿਆ और उसकी रैली ਦੇ ਵਿੱਚ ही नारे लगे ने देश के गद्दारों को गोली मारो सालों को। और ये उसी वेस्ट बंगाल की बीजेपी का चीफ है, मुखी है दलीप घोष। ਉਹਦੇ 'ਚ ਉਹਨੇ ਬਿਆਨ ਦਿੱਤਾ ਹੈ फॉरेन काउज नॉट अवर मदर्स बट आंटीज। बंगाल बीजेपी ਜਿਹੜੀਆਂ ਬਾਹਰਲੀਆਂ ਗਾਵਾਂ ਨੇ ਇਹ ਸਾਡੀਆਂ ਮਾਵਾਂ ਨਹੀਂ ਹੈ। और ਉਹਨੇ ਪਹਿਲਾਂ ਤਾਂ ਤੰਜ਼ ਕੀਤੀ,
ਉਹਨੇ ਕਿਹਾ ਦਾ BJP's top leader in Bengal, Dilip Ghosh, said on Monday that intellectuals who eat beef should eat dog meat too, ਕਿ ਜਿਹੜੇ ਗਾਂ ਦਾ ਮਾਸ ਖਾਂਦੇ ਨੇ ਉਹ ਕੁੱਤੇ ਦਾ ਵੀ ਖਾਣ। ਵੈਸੇ ਇਹਨੂੰ ਪਤਾ ਨਹੀਂ ਹੋਣਾ ਕਿ ਮਨੀਪੁਰ ਔਰ ਦੂਸਰੀਆਂ ਜਿਹੜੀਆਂ ਇਹਨਾਂ ਦੀਆਂ ਰਿਆਸਤਾਂ ਨੇ, ਵਿਤਨਾਮ ਤਾਂ ਹੈ ਹੀ ਹੈ, ਉਹ ਖਾਂਦੇ ਹੀ ਕੁੱਤਿਆਂ ਦਾ ਮੀਟ ਨੇ, ਉਹਨਾਂ ਦੀ ਬੜੀ ਡੈਲੀਕੇਸੀ ਹੈ। ਔਰ ਪੰਜਾਬ ਦੇ ਵਿੱਚ ਕਿਉਂਕਿ ਅਵਾਰਾ ਕੁੱਤੇ ਬਹੁਤ ਸੀ, ਔਰ ਇਹ ਮੰਗ ਵੀ ਪੋਲੀਟੀਕਲ ਲੀਡਰ ਨੇ ਕੀਤੀ ਸੀ ਕਿ ਇੱਥੇ CRPF 'ਚ ਤੁਸੀਂ ਜਿਹੜੇ ਲਾਏ ਮੇਘਾਲਿਆ ਦੇ ਬੰਦਿਆਂ ਨੂੰ ਲਿਆ ਕੇ ਲਾਓ, ਘੱਟੋ ਘੱਟ ਕੁੱਤਿਆਂ ਤੋਂ ਤਾਂ ਸਾਡੀ ਜਾਨ ਛੁੱਟੇ। ਸੋ ਉਹ ਕਹਿ ਰਿਹਾ ਕਿ ਜੇ ਉਹਨਾਂ ਬੀਫ ਖਾਣਾ ਤੇ ਉਹ ਕੁੱਤੇ ਵੀ ਖਾਣ, ਐਜ਼ ਇਟ ਇਜ਼ ਆਲ ਦਾ ਸੇਮ ਫॉर देयर ਹੈਲਥ। ਇਨ ਅ ਸੈਟ ਆਫ ਬਿਜ਼ਾਰ ਰਿਮਾਰਕਸ ਐਟ ਅ ਪਬਲਿਕ ਗੈਦਰਿੰਗ ਹੀ ਆਲਸੋ ਸੈਡ the milk of cows in India contains gold and foreign cows are not our mothers but aunties। ਉਹਨੇ ਕਿਹਾ ਜੀ ਇਹ ਜਿਹੜਾ ਦੁੱਧ ਹੁੰਦਾ ਇਹਦੇ 'ਚ ਸੋਨਾ ਹੁੰਦਾ, ਜਿਹੜਾ ਗਾਂ ਦਾ ਦੁੱਧ ਹੈ। Our desi cows have a special characteristic. There is gold mixed in their milk and that is why their milk is golden। ਕਿ ਜਿਹੜਾ ਉਹਨਾਂ ਦਾ ਸੁਨਹਿਰੀ ਭਾਅ ਹੁੰਦੀ ਹੈ। ਵੈਸੇ ਘਿਓ ਵੀ ਜਿਹੜਾ ਗਾਂ ਦੇ ਦੁੱਧ ਦਾ ਬਣਦਾ ਉਹ ਵੀ ਪੀਲਾ ਗੋਲਡ ਹੀ ਹੁੰਦਾ, ਗੋਲਡ ਹੁੰਦਾ। ਉਹਨੇ ਕਿਹਾ ਜੀ ਉਹ ਗੋਲਡ ਹੈ। ਫਿਰ ਉਹ ਕਹਿੰਦਾ ਵੀ ਗੋਲਡ ਬਣਦਾ ਕਿਵੇਂ? There is a blood vessel that helps produce gold with the help of the sunlight। ਕਿ ਉਹਨਾਂ ਦੇ ਗਾਵਾਂ ਦੇ ਵਿੱਚ ਇੱਕ ਖਾਸ ਖੂਨ ਦੀ ਨਾੜੀ ਹੁੰਦੀ ਹੈ, ਬਲੱਡ ਵੈਸਲ, ਜਿਹਦੇ ਨਾਲ ਜਦੋਂ ਸੂਰਜ ਦੀ ਰੋਸ਼ਨੀ ਲੱਗਦੀ ਹੈ ਤਾਂ ਉਹਦੇ ਵਿੱਚ ਸੋਨਾ ਪੈਦਾ ਹੁੰਦਾ। ਵਾਓ, ਵੈਰੀ ਨਾਈਸ। ਕਿਆ ਕਹਿਣੇ। ਸੋਨਾ ਕਿੰਨਾ ਮਹਿੰਗਾ। ਸੋ ਵੀ ਹੈਵ ਟੂ ਕੀਪ ਥੀਸ ਕਾਊ। ਸਾਨੂੰ ਇਹੀ ਗਾਵਾਂ ਰੱਖਣੀਆਂ ਚਾਹੀਦੀਆਂ। ਇਫ ਵੀ ਡਰਿੰਕ ਦੇਸੀ ਕਾਊ ਮਿਲਕ ਵੀ ਵਿਲ ਬਿਕਮ ਹੈਲਥੀ ਐਂਡ ਕੈਨ ਪ੍ਰੀਵੈਂਟ ਡਿਜ਼ੀਜ਼ਸ। The breeds of cow that we bring from abroad are not cows। ਜਿਹੜੇ ਅਸੀਂ ਬਾਹਰੋਂ ਲਿਆਂਦੇ ਹਾਂ ਗਾਵਾਂ ਨਹੀਂ ਨੇ। They are a kind of ਜਾਨਵਰ, beast ਨੇ ਉਹ। Those foreign breeds don't sound like cows। ਉਹ ਤਾਂ ਨਜ਼ਰ ਹੀ ਨਹੀਂ ਆਉਂਦੀਆਂ ਗਾਵਾਂ। These are not our mothers। The cow is our mother। We stay alive by consuming cow milk। So if anyone misbehaves with my mother, I'll treat them the way they should be treated। ਜੇ ਕੋਈ ਮੇਰੀ ਮਾਂ ਨਾਲ ਮਾੜਾ ਸਲੂਕ ਕਰੇ ਔਰ ਮੈਂ ਫਿਰ ਉਹਨੂੰ ਸਬਕ ਸਿਖਾਉਂਦਾ। ਹੋਲੀ ਸੋਇਲ ਆਫ ਇੰਡੀਆ ਕਿਲਿੰਗ ਕਾਊਜ਼ ਐਂਡ ਕੰਜ਼ਿਊਮਿੰਗ ਬੀਫ ਇਜ਼ ਏ ਮਹਾ ਅਪਰਾਧ, ਗ੍ਰੇਵ ਕ੍ਰਾਈਮ। ਉਹਨੇ ਕਿਹਾ ਜੀ ਭਾਰਤ ਦੀ ਪਵਿੱਤਰ ਧਰਤੀ ਤੇ ਖਾਣਾ ਔਰ ਇਹਨੂੰ ਮਾਰਨਾ ਇਹ ਬਹੁਤ ਵੱਡਾ ਗੁਨਾਹ ਹੈ। ਔਰ ਇਹ ਉਹਨਾਂ ਨੇ ਇਹ ਕਿਹਾ ਇਫ ਯੂ, ਬਾਕੀ ਉਹਨੇ ਫਿਰ ਅੱਗੋਂ ਆਪਣੀਆਂ ਹੋਰ ਜਬਲੀਆਂ ਮਾਰੀਆਂ ਨੇ। ਮਿਸਟਰ ਘੋਸ਼ ਇਜ਼ ਨੋਨ ਫਾਰ ਸ਼ੂਟਿੰਗ ਹਿਜ਼ ਮਾਊਥ ਆਫ। ਉਹਨੇ ਪਹਿਲਾਂ ਵੀ ਇੱਕ ਪਬਲਿਕ ਰੈਲੀ ਦੇ ਵਿੱਚ ਵਾਇਲੈਂਸ ਇਨਸਾਈਟ ਕੀਤੀ ਸੀ ਔਰ ਉਹਨੇ ਇਸ ਤੋਂ ਪਹਿਲਾਂ ਵੀ ਇਸ ਕਿਸਮ ਦੇ ਜਿਹੜੇ ਨੇ ਅਜੀਬੋ-ਗਰੀਬ ਬਿਆਨ ਦਿੱਤੇ ਹੋਏ ਨੇ। ਔਰ ਹੁਣ ਅਸੀਂ ਕਸ਼ਮੀਰ ਦੀ ਗੱਲ ਕਰਦੇ ਹਾਂ। ਕਿੰਨੇ ਦਿਨ ਤੁਸੀਂ ਦੱਸਿਆ? 210 ਦਿਨ ਹੋ ਗਏ। 210 ਦਿਨ ਹੋ ਗਏ ਨੇ ਔਰ ਬਰਾਬਰ ਕਸ਼ਮੀਰ ਖਬਰਾਂ 'ਚ ਹੈ ਫॉर ਡਿਫਰੈਂਟ ਰੀਜ਼ਨਸ। ਅਸਲ 80 ਲੱਖ ਲੋਕ ਉਵੇਂ ਹੀ ਜੇਲ੍ਹ 'ਚ ਨੇ, ਉਵੇਂ ਹੀ ਉਹਨਾਂ 'ਤੇ ਜ਼ੁਲਮ ਹੋ ਰਿਹਾ ਨੇ। ਪਰ ਹੁਣ ਇਹਨਾਂ ਦਾ, ਕਿਉਂਕਿ ਜਦੋਂ ਇਹਨਾਂ ਨੇ ਕੋਈ ਐਕਸ਼ਨ ਕਰਨਾ ਹੁੰਦਾ ਹੈ, ਪਹਿਲਾਂ ਆਪਣੀ BJP ਯੂਨਿਟ ਤੋਂ ਜਾਂ RSS ਦਾ ਜਿਹੜਾ ਲੋਕਲ ਹੈ ਜਾਂ ਕਸ਼ਮੀਰੀ ਪੰਡਤਾਂ ਦੀ ਆਰਗੇਨਾਈਜੇਸ਼ਨ ਜਿਹਨੂੰ ਕਸ਼ਮੀਰ ਪੰਨੂਨ ਆਰਗੇਨਾਈਜ਼ ਇੱਥੇ ਵੀ ਖੜੀ ਕੀਤੀ ਹੋਈ ਹੈ, ਉਹ ਪੇੜ ਜੇ ਬੰਦੇ ਨੇ। ਔਰ ਅੱਜ ਇੱਕ ਜਿਹੜਾ ਸਟੇਟਮੈਂਟ ਕਸ਼ਮੀਰੀ ਪੰਨੂਨ ਆਰਗੇਨਾਈਜੇਸ਼ਨ ਵੱਲੋਂ ਲੱਗੀ ਹੈ, ਨਾਓ ਸੈਪਰੇਟ ਹੋਮਲੈਂਡ ਫॉर ਪੰਡਿਤਸ ਪੋਸੀਬਲ। ਉਹਨੇ ਕਿਹਾ ਜੀ ਅੱਗੇ ਤਾਂ ਆਰਟੀਕਲ 370 ਕੁਝ ਕਰਨ ਨਹੀਂ ਸੀ ਦਿੰਦਾ, ਹੁਣ ਉਹ ਯੂਨੀਅਨ ਟੈਰੀਟਰੀ ਬਣਾ ਦਿੱਤੀ ਹੋਈ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਵੀ 7 ਮਹੀਨੇ ਪਹਿਲਾਂ ਆਰਟੀਕਲ 370 ਤੁਸੀਂ ਖਤਮ ਕੀਤਾ ਔਰ ਹੁਣ ਜਿਹੜਾ ਇਸ ਨੂੰ 2 ਯੂਨੀਅਨ ਟੈਰੀਟਰੀਜ਼ ਬਣਾਈਆਂ, ਜੰਮੂ ਕਸ਼ਮੀਰ ਐਂਡ ਲਦਾਖ। ਕਸ਼ਮੀਰ ਦੇ ਵਿੱਚ 3.5 ਲੱਖ ਪੰਡਤ ਜਿਹੜੇ ਬੇਘਰੇ ਹੋਏ ਨੇ ਔਰ 3 ਦਹਾਕਿਆਂ ਤੋਂ ਉਹ ਜਿਹੜੇ ਨੇ ਥਾਂ ਥਾਂ ਤੇ ਖੱਜਲ ਖੁਆਰ ਹੋ ਰਹੇ ਨੇ। ਤੇ ਹੁਣ ਜਿਹੜਾ ਇਹ ਦਾ ਨਿਊਟਰਲਾਈਜੇਸ਼ਨ ਆਫ ਆਰਟੀਕਲ 370 ਹੈਜ਼ ਮੇਡ future reorganization now legally easy and the creation of a union territory east and north of river Jhelum in Kashmir for the permanent rehabilitation of displaced Hindus a possibility। ਉਹਨੇ ਕਿਹਾ ਜੀ ਕਿ ਜਿਹੜੀ ਜੇਲਮ ਰਿਵਰ ਹੈ ਉਹਦੇ ਨਾਰਥ ਔਰ ਈਸਟ ਦੇ ਵਿੱਚ ਇੱਕ ਕਸ਼ਮੀਰੀ ਪੰਡਤਾਂ ਦਾ ਜਿਹੜਾ ਅਲੱਗ ਹੋਮਲੈਂਡ ਬਣਾਇਆ ਜਾਏ, ਇਹ ਸਾਡੀ ਹੁਣ ਮੰਗ ਹੈ। ਔਰ ਇੱਕ ਪਾਸੇ ਇਹ ਮੰਗਾਂ ਹੋ ਰਹੀਆਂ ਔਰ ਦੂਸਰੇ ਪਾਸੇ ਉਹਨਾਂ ਦਾ ਇਹ ਪ੍ਰਚਾਰ ਚੱਲ ਰਿਹਾ ਪਾਕਿਸਤਾਨ ਮਿਸਯੂਜ਼ਿੰਗ ਕਸ਼ਮੀਰ ਫॉर ਇਟਸ ਪੋਲੀਟੀਕਲ ਏਜੰਡਾ ਸੇਜ਼ ਐਕਸਪਰਟ। ਕਿਉਂਕਿ ਜਨੀਵਾ ਦੇ ਵਿੱਚ ਜਦੋਂ ਪਾਕਿਸਤਾਨ ਨੇ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਕਸ਼ਮੀਰੀਆਂ ਦੀ ਮੰਗ ਚੁੱਕੀ ਤਾਂ ਉਸ ਦੇ ਵਿੱਚ ਉਹਨਾਂ ਨੇ ਯੂਰਪੀਅਨ ਐਕਸਪਰਟਸ ਹੈਵ ਲੈਂਬੈਸਟਡ ਪਾਕਿਸਤਾਨ
for misusing Kashmir for its political agenda over the decades। ਔਰ ਇਹ ਸਾਰੀ ਜਿਹੜੀ ਗੱਲ ਹੈ ਉਹਨਾਂ 'ਚ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਜਨੇਵਾ ਦੇ 43rd ਸੈਸ਼ਨ ਦੇ ਵਿੱਚ ਇਹ ਕਹੀ ਗਈ ਕਿ ਵੈਪਨਾਈਜ਼ਿੰਗ ਕਸ਼ਮੀਰ ਮਿਸਯੂਜ਼ ਕਸ਼ਮੀਰ ਫॉर ਇਟਸ ਪੋਲੀਟੀਕਲ ਏਜੰਡਾ। ਔਰ ਇਹ ਲੰਬੀ ਚੌੜੀ ਖਬਰ ਹੈ ਪਰ ਮੈਂ ਇੰਨੇ ਕੁ ਦੇ ਨਾਲ ਹੀ ਛੱਡਦਾ। ਨਾਲ ਦੀ ਨਾਲ ਹੁਣ ਜਿਹੜਾ ਪੁਲਵਾਮਾ ਅਟੈਕ ਅਸਲ 'ਚ ਅਜੀਤ ਡੋਵਲ ਨੇ ਦਵਿੰਦਰ ਸਿੰਘ ਜਿਹੜਾ ਉਹਨਾਂ ਦਾ ਪੇਡ ਬਲੂ ਆਈਡ ਬॉय DSP ਪੁਲਿਸ ਜਿਹਦੇ ਖਿਲਾਫ ਅਜੇ ਤੱਕ ਕੋਈ ਸੈਡੀਸ਼ਨ ਕੇਸ ਵੀ ਜਿਹੜਾ ਰਜਿਸਟਰ ਨਹੀਂ ਕੀਤਾ ਗਿਆ, ਲੇਕਿਨ ਪਿਛਲੇ ਦਿਨਾਂ 'ਚ ਸੀ ਕਿ ਜੀ ਪੁਲਵਾਮਾ ਅਟੈਕ ਦਾ ਇੱਕ ਹੋਰ ਕੰਸਪੀਰੇਟਰ ਫੜਿਆ ਗਿਆ। ਔਰ ਅੱਜ ਇਹ ਖਬਰ ਹੈ ਪੁਲਵਾਮਾ ਅਟੈਕ ਕੇਸ ਬ੍ਰੇਕ ਥਰੂ, NIA ਅਰੈਸਟ ਫਾਦਰ ਡਾਟਰ ਫॉर ਫੈਸਿਲੀਟੇਟਿੰਗ ਟੈਰਰਿਸਟ ਇਨਵੋਲਵਮੈਂਟ। ਹੁਣ ਇੱਕ 22-23 ਸਾਲ ਦੀ ਕਸ਼ਮੀਰੀ ਬੱਚੀ, ਉਸ ਨੂੰ ਜਿਹੜਾ ਫੜਿਆ ਉਹਨਾਂ ਨੇ ਇੰਸ਼ਾ ਜਾਨ ਉਹਦਾ ਨਾਂ ਹੈ, ਔਰ ਉਹਦੇ ਫਾਦਰ ਨੂੰ ਤਾਰਕ ਅਹਿਮਦ ਸ਼ਾਹ। ਔਰ ਇਹ ਇਲਜ਼ਾਮ ਲਾਇਆ ਕਿ ਜੀ ਜਿਹੜਾ ਪੁਲਵਾਮਾ ਦੇ ਵਿੱਚ ਜਿਸ ਨੇ ਸੁਸਾਈਡ ਅਟੈਕ ਕੀਤਾ ਉਹ ਇਹਨਾਂ ਦੇ ਘਰ ਦੇ ਵਿੱਚ ਰੁਕਿਆ ਸੀ। ਇਹਨੇ ਜਿਹੜੀ ਹੈ ਵੀ ਇੰਸ਼ਾ ਜਾਨ ਹੈ ਉਹਨੂੰ ਰੋਟੀਆਂ ਖਵਾਈਆਂ, ਜਿਵੇਂ ਪੰਜਾਬ ਦੇ ਵਿੱਚ ਹੁੰਦਾ ਸੀ ਕਿ ਵੀ ਤੁਸੀਂ ਇੱਕ ਜਨਰੇਸ਼ਨ ਜਿਹੜੀ ਨੌਜਵਾਨਾਂ ਦੀ ਉਹ ਮਾਰਨੀ ਹੈ, ਫਿਰ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਜਾਂ ਉਹਨਾਂ ਦੇ ਕੋਈ ਵੈਲ ਵਿਸ਼ਰ ਨੇ ਉਹਨਾਂ ਨੂੰ ਕਹੋ ਜੀ ਇਹਨਾਂ ਨੇ ਮਿਲੀਟੈਂਟਸ ਨੂੰ ਸ਼ੈਲਟਰ ਦਿੱਤੀ। ਹੁਣ ਇਹਨੂੰ ਪੁਲਵਾਮਾ ਦੇ ਨਾਲ ਜੋੜ ਦਿੱਤਾ। ਔਰ ਇੱਕ ਪਾਸਾ ਇਹ ਚੱਲ ਰਿਹਾ, ਦੂਸਰਾ ਪਾਸਾ ਇਹਨਾਂ ਦਾ ਸੜਕਾਂ ਦੇ ਨਾਂ ਬਦਲਨੇ, ਏਅਰਪੋਰਟਾਂ ਦੇ ਨਾਂ ਬਦਲਨੇ। ਔਰ ਜਿਵੇਂ ਉਹਨਾਂ ਨੇ ਜੰਮੂ ਦੇ ਵਿੱਚ ਇੱਕ ਭਾਰਤ ਮਾਤਾ ਚੌਂਕ ਨਾਂ ਰੱਖਿਆ ਦਾ, ਭਾਰਤੀ ਜਨਤਾ ਪਾਰਟੀ ਨੇ ਜਿਹੜਾ ਉਹ ਭਾਰਤ ਮਾਤਾ ਚੌਂਕ ਉਹਨਾਂ ਦੀ ਕੌਂਸਲ ਨੇ ਪਾਸ ਕੀਤਾ। ਪਰ ਲੋਕਾਂ ਦਾ ਇਹ ਕਹਿਣਾ ਹੈ ਰੈਜ਼ੀਡੈਂਟਸ ਵਾਂਟ ਫੈਸਿਲਿਟੀਜ਼ ਸੇ ਰੀਨੇਮਿੰਗ ਰੋਡਸ ਨਾਟ ਇਨਫ, ਕਿ ਵੀ ਤੁਸੀਂ ਸੜਕਾਂ ਦੇ ਨਾਂ ਬਦਲ ਰਹੇ ਹੋ, ਕਿਸੇ ਹੋਰ ਦਾ ਕੋਈ ਹੋਰ ਨਾਂ ਰੱਖਿਆ ਕਿ ਵੀ ਤੁਸੀਂ ਸਾਨੂੰ ਸਹੂਲਤਾਂ ਦਿਓ। ਔਰ ਇਹ ਨਾਮ ਚੇਂਜ ਦੇ ਗੇਮ ਦੇ ਵਿੱਚ ਹੀ ਈਵਨ ਜਿਹੜਾ ਜੰਮੂ 에ਅਰਪੋਰਟ ਦਾ Jammu University Airport to be renamed after Dogra monarchs. Jammu Municipal Corporation is on a name-changing spree in Jammu city. Resolutions have been passed to rename the Jammu Airport and Jammu University after Hindu Dogra monarch Maharaja Hari Singh and Maharaja Gulab Singh respectively. ਹੁਣ ਯਾਦ ਰਹੇ ਇਹ ਉਹੀ ਗੁਲਾਬ ਸਿੰਘ ਹੈ ਜਿਹਨੇ ਸਿੱਖ ਰਾਜ ਨਾਲ ਗੱਦਾਰੀ ਕਰਕੇ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਜੰਮੂ ਕਸ਼ਮੀਰ ਇੱਕ ਗੱਦਾਰੀ ਦੇ ਅਵਾਰਡ ਦੇ ਤੌਰ ਤੇ ਕੋਈ 72 ਲੱਖ ਦੀ ਕੀਮਤ ਨਾਲ ਨਹੀਂ, ਜਿਹੜਾ ਬਹੁਤ ਵਾਰੀ ਕਿਤਾਬਾਂ 'ਚ ਕਿਹਾ ਜਾਂਦਾ ਹੈ, ਉਹ ਜਿਹੜਾ ਉਹਨਾਂ ਨੇ ਉਹਨੂੰ ਦਿੱਤਾ ਗੱਦਾਰੀ ਦਾ ਇਨਾਮ। ਔਰ ਇਹ ਜੰਮੂ ਦੀ ਮਿਊਨਿਸਪਲ ਕਮੇਟੀ ਕਹਿ ਰਹੀ ਹੈ ਕਿ ਭਾਈ ਤੁਸੀਂ ਜਿਹੜਾ ਜੰਮੂ 에ਅਰਪੋਰਟ ਦਾ ਨਾਂ ਉਹ ਮਹਾਰਾਜਾ ਗੁਲਾਬ ਸਿੰਘ ਦੇ ਨਾਂ ਤੇ ਰੱਖੋ, ਔਰ ਜਿਹੜੀ ਜੰਮੂ ਯੂਨੀਵਰਸਿਟੀ ਹੈ ਉਹਦਾ ਨਾਂ ਹਿੰਦੂ ਡੋਗਰਾ ਹਰੀ ਸਿੰਘ ਦੇ ਨਾਂ ਦੇ ਉੱਤੇ ਰੱਖੋ, ਕਿਉਂਕਿ ਉਹਨਾਂ ਦੀ ਮੈਜੋਰਿਟੀ ਹੈ ਜੰਮੂ ਮਿਊਨਿਸਪਲ ਕਮੇਟੀ 'ਚ। ਔਰ ਇਸੇ ਤਰ੍ਹਾਂ ਉਹਨਾਂ ਨੇ ਚੌਂਕ ਜਿਹੜੇ ਬਦਲੇ ਨੇ। ਮੀਨਵਾਈਲ ਦਾ ਜੰਮੂ ਮਿਊਨਿਸਪਲ ਕਮੇਟੀ ਹੈਜ਼ ਆਲਰੇਡੀ ਰੀਨੇਮਡ ਜੰਮੂਜ਼ ਹਿਸਟੋਰਿਕ ਸਿਟੀ ਚੌਂਕ ਐਜ਼ ਭਾਰਤ ਮਾਤਾ ਚੌਂਕ, ਜਿਹੜਾ ਉਹਨੂੰ ਭਾਰਤ ਮਾਤਾ ਬਣਾ ਦਿੱਤਾ। ਐਂਡ ਕਾਂਚੀ ਛਾਵਨੀ ਚੌਂਕ ਐਜ਼ ਅਟਲ ਬਿਹਾਰੀ ਵਾਜਪਾਈ ਚੌਂਕ, ਔਰ ਉੱਥੇ ਵਾਜਪਾਈ ਦਾ ਇੱਕ ਬੁੱਤ ਵੀ ਲਾ ਦਿੱਤਾ ਹੈ। ਔਰ ਇਹ ਜਿਹੜੀ ਸਾਰੀ ਹੁਣ ਜੋ ਉੱਥੇ ਅੰਦਰ ਚੱਲ ਰਿਹਾ ਹੈ ਆਰਟੀਕਲ 370 ਐਬਰੋਗੇਟ ਕਰਨ ਤੋਂ ਬਾਅਦ ਇਸ ਕਿਸਮ ਦੀ ਡਰਾਮੇਬਾਜ਼ੀ ਜਿਹੜੀ ਹੈ ਉੱਥੇ ਚੱਲ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-00. ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ।
ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਜੋ ਕਰਤਾਰਪੁਰ ਸਾਹਿਬ ਜੋ ਕੋਰੀਡੋਰ ਹੈ ਉਸ ਨੂੰ ਬੰਦ ਕਰਨ ਦੇ ਬਹਾਨੇ ਲੱਭ ਰਹੀ ਹੈ, ਔਰ ਕਿਸ ਤਰ੍ਹਾਂ ਜੋ ਸਿੱਖ ਯਾਤਰੂ ਨੇ ਜੋ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਨੇ ਉਹਨਾਂ ਦੇ ਘਰਾਂ 'ਚ ਜਾ ਕੇ ਜੋ ਪੁਲਿਸ ਹੈ ਉਹਨਾਂ ਨੂੰ ਹਰਾਸ ਕਰ ਰਹੀ ਹੈ। ਐਂਡ ਦੂਸਰੇ ਪਾਸੇ ਜੋ ਭਾਰਤ ਦੇ ਜੋ ਸਿੱਖ ਨੇ ਉਹ ਮੁਸਲਮਾਨਾਂ ਨਾਲ ਡਟ ਕੇ ਖੜੇ ਨੇ। ਉਹਨਾਂ ਨੇ ਕੇਰਲਾ ਦੀ ਇੱਕ ਜੋ ਮਸਜਿਦ ਹੈ ਕੋਚੀ ਮਸਜਿਦ, ਉਸ ਵਿੱਚ ਜਾ ਕੇ ਜੋ ਨਮਾਜ਼ ਅਦਾ ਕੀਤੀ, ਉਹਨਾਂ ਨੇ ਪੜ੍ਹੀ ਹੈ, ਉੱਥੇ ਜਾ ਕੇ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਮੁਸਲਮਾਨਾਂ ਵੱਲੋਂ ਸਿੱਖਾਂ ਦਾ ਜੋ ਥੈਂਕਸ ਕੀਤਾ ਜਾ ਰਿਹਾ ਹੈ, ਧੰਨਵਾਦ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਜੋ ਦਿੱਲੀ ਵਿੱਚ ਜੋ ਦੰਗੇ ਹੋਏ ਸਨ ਉਸ ਦੇ ਵਿੱਚ ਉਹਨਾਂ ਨੇ ਆਪਣੇ ਘਰਾਂ ਦੇ ਜੋ ਦਰਵਾਜ਼ੇ ਖੋਲ੍ਹੇ, ਗੁਰੂ ਘਰਾਂ ਦੇ ਦਰਵਾਜ਼ੇ ਖੋਲ੍ਹੇ ਔਰ ਜੋ ਵੀ ਉਹਨਾਂ ਨੂੰ ਸਹੂਲਤਾਂ ਜੋ ਮੁੱਢਲੀਆਂ ਉਹਨਾਂ ਦੀਆਂ ਲੋੜਾਂ ਸੀ ਉਹਨਾਂ ਨੇ ਮਦਦ ਕੀਤੀ ਹੈ ਉਹਨਾਂ ਦੀ। ਸੋ ਇਸ ਉੱਪਰ ਆਪਾਂ ਹੁਣ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਦਿਨਕਰ ਗੁਪਤਾ ਨੇ ਇਹ ਬਿਆਨ ਦਿੱਤਾ ਹੈ ਕਿ 6 ਘੰਟੇ ਦੇ ਵਿੱਚ ਜਿਹੜਾ ਵੀ ਕੋਈ ਕਰਤਾਰਪੁਰ ਜਾਂਦਾ ਹੈ ਉਹ ਅੱਤਵਾਦੀ ਬਣ ਕੇ ਆ ਸਕਦਾ ਹੈ, ਉਹਨੂੰ ਸ਼ੂਟਿੰਗ ਰੇਂਜ 'ਚ ਲਿਜਾ ਕੇ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ, ਬੰਬ ਬਣਾਉਣ ਦਾ, ਅਸੈਂਬਲ ਕਰਨ ਦਾ ਸਿਖਾਇਆ ਜਾ ਸਕਦਾ ਹੈ, ਤੇ ਬਹੁਤਿਆਂ ਨੂੰ ਲੱਗਾ ਸੀ ਕਿ ਵੀ ਆਊਟ ਆਫ ਦਾ ਬਲੂ ਕਿੱਥੋਂ ਇਹ ਬਿਆਨ ਆ ਗਿਆ। ਉਸ ਤੋਂ ਬਾਅਦ ਜਦੋਂ ਪੰਜਾਬ ਅਸੈਂਬਲੀ ਦੇ ਵਿੱਚ ਇੱਕ ਡਿਸਕਸ਼ਨ ਦੇ ਦੌਰਾਨ ਉੱਥੋਂ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਵਜ਼ੀਰ ਹੈ ਉਹਨੇ ਕਿਹਾ ਕਿ ਵੀ ਹਰਾਸ ਕੀਤਾ ਜਾ ਰਿਹਾ ਹੈ, ਵਾਧੂ ਸਵਾਲ ਹੁਣ ਪੁੱਛੇ ਜਾ ਰਹੇ ਨੇ ਜਿਹੜੇ ਕਰਤਾਰਪੁਰ ਤੋਂ ਵਾਪਸ ਆਉਂਦੇ ਨੇ ਔਰ ਪੁਲਿਸ ਉਹਨਾਂ ਨੂੰ ਹਰਾਸ ਕਰ ਰਹੀ ਹੈ। ਫਿਰ ਵੀ ਮੈਨੂੰ ਲੱਗਾ ਕਿ ਵੀ ਹੋ ਸਕਦਾ ਹੈ ਕਿ ਵੀ ਬੀਜੇਪੀ ਦੀ ਦਿੱਲੀ 'ਚ ਸਰਕਾਰ ਹੈ, ਕਾਂਗਰਸ ਦੀ ਪੰਜਾਬ 'ਚ ਹੈ ਔਰ ਸੁਖਜਿੰਦਰ ਰੰਧਾਵਾ ਆਪਣੇ ਕਾਂਸਟੀਚੁਐਂਸ ਦੇ ਵਿੱਚ ਨੰਬਰ ਬਣਾ ਰਿਹਾ। ਪਰ ਅੱਜ ਮੈਂ ਜਦੋਂ 2 ਦਿਨ ਪਹਿਲਾਂ ਦੀ ਸ਼ਾਇਦ ਹੈ BBC ਦੀ ਹੀ ਇੱਕ ਵੀਡੀਓ ਜਿਹਦੇ 'ਚ ਉਹਨਾਂ ਨੇ ਇੰਟਰਵਿਊ ਕੀਤਾ 2 ਇਸ ਕਿਸਮ ਦੇ ਨੌਜਵਾਨਾਂ ਨੂੰ ਜਿਹੜੇ ਕਰਤਾਰਪੁਰ ਸਾਹਿਬ ਤੋਂ ਵਾਪਸ ਮੁੜੇ ਜਦੋਂ ਦਰਸ਼ਨ ਕਰਕੇ, ਤੇ ਮੌਕੇ ਦੇ ਉੱਤੇ ਜਿਹੜੇ ਇੰਟੈਲੀਜੈਂਸ ਵਾਲੇ ਉੱਥੇ ਵਾਪਸੀ ਤੇ ਉਹਨਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਜੀ ਤੁਹਾਨੂੰ ਕਿਵੇਂ ਲੱਗੀ ਪਾਕਿਸਤਾਨੀ ਫੌਜ ਉੱਥੇ? ਕਿ ਜੀ ਬਹੁਤ ਵਧੀਆ। ਜੀ ਪੁਲਿਸ ਕਿਵੇਂ? ਬਹੁਤ ਵਧੀਆ। ਉਹਨਾਂ ਨੇ ਭਾਜੀ ਕਿਹਾ ਸਾਨੂੰ, ਸਰਦਾਰ ਜੀ ਭਾਜੀ ਬਹੁਤ ਵਧੀਆ। ਔਰ ਦੂਸਰਾ ਔਰ ਆਪਣੇ ਘਰਾਂ ਨੂੰ ਆ ਗਏ ਔਰ ਕੁਛ ਦਿਨ ਬਾਅਦ ਜਿਹੜਾ ਉਹਨਾਂ ਦੀ ਫਿਰ ਲੋਕਲ ਪੁਲਿਸ ਥਾਣਿਆਂ ਵਾਲਿਆਂ ਨੇ ਆ ਕੇ ਉਹਨਾਂ ਨੂੰ ਸੱਦਿਆ ਔਰ ਉਹਨਾਂ ਨੂੰ ਕਿਹਾ ਕਿ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਪਾਕਿਸਤਾਨੀ ਫੌਜ ਔਰ ਦੂਜਿਆਂ ਦਾ ਕੀਤਾ, ਦੱਸੋ ਤੁਹਾਡੇ ਕੀ ਸਬੰਧ ਨੇ। ਔਰ ਉਹ ਵਿਚਾਰੇ ਬੜੇ ਘਬਰਾਏ। ਹੁਣ ਉਹ ਆ ਕੇ ਕੀ ਕਹਿਣ, ਕਿਉਂਕਿ ਅਸੀਂ ਜਦੋਂ ਇਹ ਕਹਿੰਦੇ ਆ ਵੀ ਇਹ ਜਿਹੜੇ ਗੁੱਡਵਿਲ ਐਂਬੈਸਡਰ ਨੇ 50,000 ਤੋਂ ਜ਼ਿਆਦਾ ਸਿੱਖ ਗਏ ਨੇ, ਹਾਲਾਂ ਇਹਨਾਂ ਨੇ ਇੰਨੀਆਂ ਰੈਸਟ੍ਰਿਕਸ਼ਨਸ ਲਾਈਆਂ, ਪਾਬੰਦੀਆਂ ਲਾਈਆਂ, ਪਾਸਪੋਰਟ ਨਹੀਂ ਦਿੰਦੇ, ਉਹਦੀ ਕੰਡੀਸ਼ਨ ਬਣਾਈ ਹੋਈ ਹੈ, ਫਿਰ ਐਡੀਸ਼ਨਲ ਇਨਕੁਆਇਰੀ ਹੈ। ਹੁਣ ਉਹਨਾਂ ਨੂੰ ਲੱਗਦਾ ਵੀ ਜਿਹੜਾ ਜਾਂਦਾ ਹੈ ਉਹ ਤਾਂ ਹਕੀਕਤ ਦੇਖ ਕੇ ਆਉਂਦਾ ਹੈ ਕਿ ਵੀ ਉੱਥੇ ਹੈ ਕੀ, ਔਰ ਇਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਅਸੀਂ ਤਾਂ ਇਹਨਾਂ ਨੂੰ ਵਰਤਿਆ ਹੋਇਆ 70-72 ਸਾਲ ਇਹ ਸਾਰੇ ਪਾਕਿਸਤਾਨ ਦੇ ਔਰ ਮੁਸਲਮਾਨਾਂ ਦੇ ਖਿਲਾਫ ਇਹ ਕੀ ਤਬਦੀਲੀ ਹੋ ਰਹੀ ਹੈ। ਔਰ ਮੈਂ ਇਸ ਤੋਂ ਪਹਿਲਾਂ ਕਿ ਅੱਗੇ ਇਸ ਦੀ ਗੱਲ ਕਰਾਂ, ਮੈਂ ਚਾਹਾਂਗਾ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ 2-2.5 ਮਿੰਟ ਦੀ ਜਿਹੜੀ ਵੀਡੀਓ ਹੈ ਜਿਹਦਾ ਕ੍ਰੈਡਿਟ BBC ਪੰਜਾਬੀ ਨੂੰ ਜਾਂਦਾ ਹੈ ਔਰ ਇਸ ਵੇਲੇ ਉਹਨਾਂ ਦੀ ਟੀਮ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਜ਼ਬਰਦਸਤ ਕੰਮ ਕੀਤਾ ਹੈ, ਪੰਜਾਬ 'ਚ ਵੀ, ਕਿਉਂਕਿ ਉਹਨਾਂ ਕੋਲ ਰਿਸੋਰਸ ਵੀ ਨੇ ਔਰ ਮੈਂ ਸਮਝਦਾ ਵੀ BBC ਦਾ ਵੱਡਾ ਨਾਂ ਹੈ, ਉਹਨਾਂ ਨੂੰ ਅਜੇ ਹੱਥ ਨਹੀਂ ਪਾਇਆ, ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਵੀ ਈਵਨ ਉਹਨਾਂ ਦੇ ਵੀ ਇਹ ਜਿਹੜੀਆਂ ਇਸ ਕਿਸਮ ਦੀਆਂ ਦੇ ਇੰਟਰਵਿਊ ਨੇ ਉਹ ਹੋਰ ਪਾਸੇ ਜਾ ਰਹੇ ਨੇ ਤੇ ਫਿਰ ਇਹਨਾਂ ਦੇ ਵੀ ਪਾਬੰਦੀ ਲਾ ਦੇਣਗੇ। ਸੋ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਵੀ ਚਲਾ ਦੇਣ। ਹੁਣ ਇੱਥੇ ਕਰਤਾਰਪੁਰ ਗਿਆ ਸੀ, ਹੁਣ ਮਨ ਦੇ ਵਿੱਚ ਇੱਛਾ ਸੀ ਕਿ ਮੈਂ ਇੱਧਰੋਂ ਹੀ ਮੈਨੂੰ ਵਾਹਗਾ ਬਾਰਡਰ ਰਹੀ, ਮੈਂ ਹੁਣ ਸਾਰੇ ਮਤਲਬ ਕਿ ਉਧਰ ਗੁਰਦੁਆਰੇ ਦੇਖ ਕੇ ਆਵਾਂ ਵੀਜ਼ਾ ਲੈ ਕੇ, ਪਰ ਹੁਣ ਤੇ ਸਰ ਮਨ ਦੇ ਵਿੱਚ ਉਹ ਚੀਜ਼ਾਂ ਹੀ ਨਹੀਂ ਰਹੀ। ਉੱਥੋਂ ਮਿੱਟੀ ਵੀ ਅਸੀਂ ਲਿਆਂਦੀ ਗੁਰੂ ਨਾਨਕ ਸਾਹਿਬ ਜੀ ਦੀ ਪੈਲੀ ਦੀ, ਵੀ ਆਪਣੀਆਂ ਅਸੀਂ ਪੈਲੀਆਂ ਦੇ ਵਿੱਚ ਜਾ ਕੇ ਮਿੱਟੀ ਪਾਵਾਂਗੇ ਤੇ ਮਿੱਟੀ ਸਾਨੂੰ ਉੱਥੋਂ ਬਾਰਡਰ ਤੋਂ ਲੰਘਣ ਨਹੀਂ ਦਿੱਤੀ ਜਾਂਦੇ, ਵੀ ਪਾਕਿਸਤਾਨ ਦੀ ਮਿੱਟੀ ਅਸੀਂ ਇੱਧਰ ਨਹੀਂ ਜਾਣ ਦੇਣੀ। ਸਾਨੂੰ ਉਹ ਕਿਹਾ ਜਿਹਾ ਕੀ ਪੜਾ ਦੇਣਗੇ ਕਿ ਅਸੀਂ ਅੱਤਵਾਦੀ ਬਣ ਜਾਵਾਂਗੇ? ਅਸੀਂ ਗੁਰਦੁਆਰੇ ਗਏ, ਅਸੀਂ ਗੁਰਦੁਆਰੇ ਮੱਥਾ ਟੇਕ ਕੇ ਅਸੀਂ ਵਾਪਸ ਆ ਜਾਣਾ। ਪੰਜੀ ਇੱਕ ਨੂੰ ਜਦੋਂ ਕਰਤਾਰਪੁਰ ਸਾਹਿਬ ਗਏ ਆ ਤੇ ਜਦੋਂ ਵਾਪਸ ਪਰਤੇ ਆ ਤੇ ਬਾਰਡਰ ਤੇ ਸਾਨੂੰ ਕੁਝ ਅਧਿਕਾਰੀਆਂ ਵੱਲੋਂ ਮਤਲਬ ਵੀ ਪੁੱਛਿਆ ਗਿਆ ਵੀ ਤੁਹਾਨੂੰ ਉਧਰ ਦੀ ਫੌਜ ਕਿਦਾਂ ਦੀ ਲੱਗੀ। ਅਸੀਂ ਕਿਹਾ ਜੀ ਬਹੁਤ ਵਧੀਆ,
ਉਧਰ ਦਾ ਫਿਰ ਉਹਨਾਂ ਦਾ ਦੂਜਾ ਸਵਾਲ ਸੀ ਤੁਹਾਨੂੰ ਉਧਰ ਦਾ ਮਾਹੌਲ ਕਿਦਾਂ ਦਾ ਲੱਗਾ ਕਿ ਜੀ ਮਾਹੌਲ ਵੀ ਬਹੁਤ ਵਧੀਆ ਵੀ ਬਹੁਤ ਵਧੀਆ ਮਤਲਬ ਆਪਣੇ ਸੁਭਾਅ ਨਾਲ ਮਿਲਦੇ ਆ ਲੋਕ ਤੇ ਪੁਲਿਸ ਕਿਦਾਂ ਦੀ ਉਧਰ ਕਿਹਾ ਕਿ ਪੁਲਿਸ ਵੀ ਬਹੁਤ ਵਧੀਆ। ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਤੁਸੀਂ ਕੀ ਕਰਦੇ ਹੋ, ਮੈਂ ਕਿਹਾ ਸਰ ਮੈਂ ਕੁਝ ਨਹੀਂ ਕਰਦਾ, ਮੈਂ ਵਿਹਲਾ ਆ, ਮਤਲਬ ਕਿ ਮੈਂ +2 ਕੀਤੀ ਸੀ ਮੈਂ, ਤੇ ਮੁੜ ਕੇ ਮੈਂ ਕਿਹਾ ਸਰ ਮੇਰਾ ਕੈਨੇਡਾ ਦੇ ਜਾਣ ਦਾ ਪਲਾਨ ਹੈ, ਮੈਂ ਕੈਨੇਡਾ ਜਾਣਾ ਹੈ ਪਰ ਮੈਂ ਟੂਰਿਸਟ ਵੀਜ਼ੇ ਤੇ ਜਾਣਾ ਹੈ ਕਿਉਂਕਿ ਮੇਰੇ ਕੋਲ ਆਇਲਟਸ ਨਹੀਂ ਹੁੰਦੀ। ਪਰ ਮਨ 'ਚ ਵੀ ਅਜੀਬ ਸਾ ਖਿਆਲ ਹੈ ਕਿ ਮੈਨੂੰ ਕਿਉਂ ਪੁੱਛਣ ਦੇ ਨੇ ਇਹਨਾਂ ਗੱਲ, ਮੇਰੇ ਸਾਰੇ ਡਾਕੂਮੈਂਟ ਪੂਰੇ ਨੇ। ਤੇ 15 ਕੁ ਦਿਨਾਂ ਬਾਅਦ ਸਾਨੂੰ ਧਾਰੀਵਾਲ ਥਾਣੇ ਤੋਂ ਮਤਲਬ ਫੋਨ ਆ ਗਿਆ ਕਿ ਤੁਹਾਡੇ ਇੱਕ ਰਿਪੋਰਟ ਆਈ ਆ ਤੇ ਅੰਮ੍ਰਿਤਸਰ ਤੋਂ, ਤੇ ਉਹਦੇ ਆ ਕੇ ਤੁਸੀਂ ਸਪਸ਼ਟੀਕਰਨ ਦਿਓ ਆਪਣੇ ਨਾਲ, ਜਾਂ ਕੋਈ ਮੋਹਤਬਰ ਵਿਅਕਤੀ ਜਾਂ ਕੋਈ ਮੈਂਬਰ ਪੰਚਾਇਤ ਜਾਂ ਕੋਈ ਸਰਪੰਚ ਲੈ ਕੇ ਆਇਓ। ਤੇ ਉਹ ਮੁੜ ਕੇ ਥਾਣੇ ਦੇ ਅਧਿਕਾਰੀਆਂ ਨੇ ਆਖਿਆ ਕਿ ਤੁਸੀਂ ਮਤਲਬ ਉਧਰ ਦੀ ਫੌਜ ਦੀ ਪ੍ਰਸ਼ੰਸਾ ਬੜੀ ਕੀਤੀ ਆ, ਉਧਰ ਦੀ ਪੁਲਿਸ ਦੀ ਪ੍ਰਸ਼ੰਸਾ ਬੜੀ ਕੀਤੀ ਆ, ਤੇ ਤੁਹਾਡਾ ਫਿਰ ਅੱਗੇ ਤੋਂ ਜਾਣਾ ਬੰਦ ਕਰ ਦਈਏ। ਉਹਨੇ ਸੱਚ ਬੋਲਿਆ ਕਿ ਉਹਨਾਂ ਦੀ ਜਿਹੜੀ ਫੌਜ ਸੀ ਉਹਨੇ ਸਾਡੇ ਨਾਲ ਬੜਾ ਚੰਗਾ ਵਰਤਾਓ ਕੀਤਾ, ਪੁਲਿਸ ਨੇ ਚੰਗਾ ਵਰਤਾਓ ਕੀਤਾ, ਸਾਨੂੰ ਸਰਦਾਰ ਜੀ ਭਾਜੀ ਕਿਹਾ। ਸਰ ਮਨ 'ਚ ਤੇ ਇਹੋ ਹੀ ਚੱਲਦਾ ਪਿਆ ਕਿ ਅਸੀਂ ਮਤਲਬ ਕਿ ਸਿਰਫ ਇੱਕ ਗੁਰਦਾਸਪੁਰ ਦੇ 4 ਜਣੇ ਜਿਹੜੇ ਨੇ ਚਰਚਾ ਦੇ ਵਿੱਚ ਤੁਸੀਂ ਲਿਆਂਦੇ ਨੇ। ਵਾਕਿਆ ਹੀ ਇਹ ਬੜਾ ਸੀਰੀਅਸ ਮੈਟਰ ਹੈ ਕਿ ਗਵਰਨਮੈਂਟ ਆਫ ਇੰਡੀਆ ਜਿਹੜੀ ਡਾਇਰੈਕਟ ਇਹਦੇ ਚ ਇਨਵੋਲਵ ਆ। ਔਰ ਮੈਂ ਉਸ ਦਿਨ ਵੀ ਅਸੈਂਬਲੀ ਚ ਕਿਹਾ ਸੀ ਕਿ ਜੇ ਤੇ ਵਾਘਾ ਸਾਈਡ ਜਾਣਾ ਹੋਏ ਤੇ ਸਾਨੂੰ ਕੋਈ ਸਾਡੀ ਵੈਰੀਫਿਕੇਸ਼ਨ ਨਹੀਂ, ਉਹਦੇ ਆਉਣ ਤੋਂ ਬਾਅਦ ਕੋਈ ਵੈਰੀਫਿਕੇਸ਼ਨ ਨਹੀਂ। ਇਹ ਗਵਰਨਮੈਂਟ ਆਫ ਇੰਡੀਆ ਦਾ ਇੱਕ ਜਿਹੜਾ ਕਰੈਕਟਰ ਜਿਹੜਾ ਸਿੱਧਾ ਸਾਹਮਣੇ ਆ ਗਿਆ। ਮੇਰਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਸਾਡੇ ਤੇ, ਸਗੋਂ ਇੱਥੋਂ ਤੱਕ ਸਾਡੇ ਘਰ ਦੇ ਤੇ ਕਦੀ ਹਜੇ ਤੱਕ ਚੌਂਕੀ 'ਚ ਗਏ ਨਹੀਂ ਹੈਗੇ ਹਜੇ ਤੱਕ। ਫੌਜ ਤੇ ਹੀ ਲੈ ਕੇ ਗਏ ਹਾਂ ਕਿ ਬੜੇ ਲੰਮੇ ਚਿਰ ਤੋਂ ਹਰ ਇੱਕ ਗੁਰਸਿੱਖ ਅਰਦਾਸ ਕਰਦਾ ਵੀ ਕਿੰਨੇ ਚਿਰ ਤੋਂ ਜਿਨ੍ਹਾਂ ਤੋਂ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਆਪਣੇ ਖਾਲਸਾ ਪੰਥ ਨੂੰ ਬਖਸ਼ਿਸ਼ ਕਰੋ। ਮੈਂ ਘਰਦਿਆਂ ਨੂੰ ਵੀ ਕਿਹਾ ਸੀ ਕਿ ਹਾਂ ਵੀ ਤੁਸੀਂ ਵੀ ਪਾਸਪੋਰਟ ਬਣਾਓ ਸਗੋਂ, ਤੇ ਤੁਸੀਂ ਵੀ ਜਾ ਕੇ ਮੱਥਾ ਟੇਕਿਆ, ਗੁਰਦੁਆਰਾ ਬਹੁਤ ਵਧੀਆ। ਪਰ ਸਰ ਹੁਣ ਜਿੱਦਾਂ ਦੇ ਕੰਮ ਸਰਕਾਰਾਂ ਕਰਦੀਆਂ ਨੇ, ਠੀਕ ਹੈ ਸਰ, ਹੁਣ ਤੇ ਘਰਦਿਆਂ ਨੂੰ ਮੈਂ ਕਹੂੰਗਾ ਤੁਸੀਂ ਮੱਥਾ ਟੇਕਣ ਨਾ ਹੀ ਜਾਓ, ਕੋਈ ਗੱਲ ਨਹੀਂ, ਰਹਿਣ ਦਿਓ, ਇੱਥੇ ਗੁਰਦੁਆਰੇ ਮੱਥਾ ਟੇਕੋ, ਵਧੀਆ। ਇਹਦੇ ਚ ਪ੍ਰਧਾਨ ਮੰਤਰੀ ਸਾਹਿਬ ਦੱਸੋ ਕਿ ਜਿਹੜਾ ਕਰਤਾਰਪੁਰ ਸਾਹਿਬ ਜਾਏਗਾ ਕੀ ਉਹ ਅੱਤਵਾਦੀ ਆ, ਕੀ ਉਹ ਵੱਖਵਾਦੀ ਆ, ਜਾਂ ਕੋਈ ਨਸ਼ੇ ਵਾਲਾ? ਜਿਹੜਾ ਵੀ ਸੁਣੇਗਾ ਸਾਡਾ ਰਿਸ਼ਤੇਦਾਰ ਹੋਏ ਜਾਂ ਕੋਈ ਹੋਰ ਹੋਏ, ਉਹ ਤੇ ਆਪਣੇ ਬੱਚਿਆਂ ਨੂੰ ਆਖੇਗਾ ਵੀ ਨਹੀਂ ਬਈ ਬਿਲਕੁਲ ਨਹੀਂ ਜਾਣਾ ਉੱਥੇ। ਉੱਥੇ ਤੇ ਚੰਗੇ ਭਲੇ ਬੰਦੇ ਜਾਂਦੇ ਨੇ, ਜਦੋਂ ਦੇ ਆ ਮਤਲਬ ਵੀ ਮੁੜ ਕੇ ਇਲਜ਼ਾਮ ਲੱਗ ਜਾਂਦੇ ਨੇ। ਇਹੋ ਹੀ ਲੱਗਦਾ ਮਨ ਦੇ ਵਿੱਚ ਵੀ ਡਰ ਜਾ ਜਿੱਦਾਂ ਪੈਦਾ ਹੋ ਜਾਂਦਾ ਵੀ ਇਹ ਸਾਡੀ ਸਰਕਾਰ ਜੇ ਇਦਾਂ ਇਨਕੁਆਇਰੀਆਂ ਕਰ ਸਕਦੀ, ਹੋਰ ਕੁਝ ਵੀ ਕਰ ਸਕਦੀ ਆ, ਵੀ ਕੋਈ ਗਲਤ ਝੂਠਾ ਕੇਸ ਵੀ ਪਾ ਸਕਦੀ ਆ। ਕਿ ਅਸੀਂ ਤੇ ਪਰ ਕਾਨੂੰਨ ਮੁਤਾਬਕ ਗਏ ਹਾਂ ਨਾ ਬਾਹਰ ਪਾਕਿਸਤਾਨ। ਅਫਵਾਹ ਫੈਲ ਗਈ ਹੈ ਕਿ ਕਰਤਾਰਪੁਰ ਸਾਹਿਬ ਹੁਣ ਜਿੰਨੇ ਵੀ ਦਰਸ਼ਨ ਕਰਨ ਵਾਸਤੇ ਜਾਣਗੇ ਔਰ ਉਹਨਾਂ ਤੋਂ ਬਾਅਦ ਆਣ ਕੇ ਪੁਲਿਸ ਥਾਣੇ ਦੇ ਵਿੱਚ ਉਹਨਾਂ ਨੂੰ ਵੈਰੀਫਿਕੇਸ਼ਨ ਦੇਣੀ ਪਿਆ ਕਰੇਗੀ। ਮੈਂ ਇੱਕ ਕੈਟਾਗੋਰਿਕ ਸਟੇਟਮੈਂਟ ਇਹਦੇ ਚ ਦਿੰਨਾ, ਇਹ ਬਿਲਕੁਲ ਗਲਤ ਚੀਜ਼ ਹੈ। ਕਿਰਪਾ ਕਰਕੇ ਇਹਨੂੰ ਇਗਨੋਰ ਕਰੋ, ਸਾਰਿਆਂ ਨੂੰ ਚਾਹੀਦਾ ਇਹਨੂੰ ਇਗਨੋਰ ਕਰਨ ਔਰ ਖੁੱਲ ਕੇ ਜਾਓ, ਦਰਸ਼ਨ ਕਰੋ, ਕੋਈ ਪ੍ਰੋਬਲਮ ਕੋਈ ਨਹੀਂ ਹੈਗੀ। ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੇ ਇਹ ਵੀਡੀਓ ਦੇਖ ਲਿਆ ਹੈ, ਸੋ ਹੁਣ ਤੁਹਾਡੇ ਅੱਗੇ ਵਿੱਚ ਹੁਣ ਇੱਥੇ ਕਰਤਾਰਪੁਰ ਗਿਆ ਸੀ, ਹੁਣ ਮਨ ਦੇ ਵਿੱਚ ਇੱਛਾ ਦੇਖੋ ਇੱਕ ਪਾਸੇ ਤਾਂ ਇਸ ਹੱਦ ਤੱਕ ਜਾ ਕੇ ਹੁਣ ਇਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸਿੱਖਾਂ ਨੂੰ ਰੋਕ ਰਹੇ ਨੇ। ਦੂਸਰੇ ਪਾਸੇ ਗੁੱਡਵਿਲ, ਜਿਵੇਂ ਅੱਜ ਦੀ ਇਹ ਖਬਰ ਵੀ ਟ੍ਰਿਬਿਊਨ 'ਚ ਹੈ ਕਿ ਪਾਕਿਸਤਾਨ ਐਗਰੀਜ਼ ਟੂ ਅਲਾਓ ਇੰਡੀਅਨ ਰਾਗੀਜ਼ ਐਟ ਕਰਤਾਰਪੁਰ ਗੁਰਦੁਆਰਾ ਸਾਹਿਬ। ਜੀ ਹੁਣ ਕਿਉਂਕਿ ਕਰਤਾਰਪੁਰ ਸਾਹਿਬ ਸਵੇਰੇ ਤੋਂ ਸ਼ਾਮ ਤੱਕ ਹਜ਼ਾਰਾਂ ਦੀ ਗਿਣਤੀ 'ਚ ਬਾਹਰੋਂ ਡਾਇਸਪੋਰਾ 'ਚੋਂ ਵੀ ਸਿੱਖ ਜਾਂਦੇ ਨੇ, ਉੱਥੋਂ ਤਾਂ ਹੁਣ ਸੈਂਕੜਿਆਂ 'ਚ ਹੀ ਨੇ। ਜੀ ਔਰ ਉੱਥੇ ਜ਼ਾਹਰ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਲਗਾਤਾਰ ਕੀਰਤਨ ਹੋਣਾ ਚਾਹੀਦਾ। ਬਿਲਕੁਲ ਕਿਉਂ ਉਸ ਲੈਵਲ ਦਾ, ਕਿਉਂਕਿ ਪਾਕਿਸਤਾਨ 'ਚ ਬਹੁਤੇ ਕੀਰਤਨੀ ਟ੍ਰੇਨਡ ਜਿੰਨੇ ਕੁ ਨੇ ਉਹਨਾਂ ਦੇ ਆਪਣੇ ਗੁਰਦੁਆਰਿਆਂ 'ਚ ਨੇ। ਸੋ ਸ਼੍ਰੋਮਣੀ ਕਮੇਟੀ ਦੇ ਉਹ ਰਾਗੀ ਜਿਹੜੇ ਦਰਬਾਰ ਸਾਹਿਬ 'ਚ ਕੀਰਤਨ ਕਰਦੇ ਨੇ ਔਰ ਉੱਥੇ ਵੀ ਸੰਗਤਾਂ ਦੀ ਚਾਹਨਾ ਹੁੰਦੀ ਹੈ। ਸੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਿਹਾ ਹੈ ਕਿ ਜੀ ਸ਼੍ਰੋਮਣੀ ਕਮੇਟੀ ਰੋਜ਼ਾਨਾ ਆਪਣੇ ਜਥੇ ਭੇਜੇ। ਸੋ ਜ਼ਾਹਰ ਹੈ ਵੀ ਜਾਣਗੇ ਆਣਗੇ। ਸੋ ਪਾਕਿਸਤਾਨ ਤਾਂ ਇਸ ਹੱਦ ਤੱਕ ਜਾ ਕੇ ਕੋਆਪਰੇਟ ਕਰ ਲਿਆ, ਕਿਉਂਕਿ ਕੋਈ ਨਹੀਂ, ਜੇ ਰੋਜ਼ਾਨਾ ਵੀ ਨਵੇਂ ਲੋਕ ਆਉਂਦੇ ਨੇ, ਹਰ ਵਾਰੀ ਨਵਾਂ ਜਥਾ ਹੋਏਗਾ, ਉਹਨਾਂ ਨੇ ਵੈਲਕਮ ਕੀਤਾ ਔਰ ਅਸੀਂ ਇਸ ਦੇ ਲਈ ਥੈਂਕ ਯੂ ਵੀ ਕਰਦੇ। ਦੂਸਰੇ ਪਾਸੇ ਮੇਰੀ ਨਜ਼ਰ ਅੱਜ ਅਜੀਤ ਅਖਬਾਰ ਦੀ ਫਰੰਟ ਪੇਜ ਨਿਊਜ਼ ਤੇ ਪਈ ਕਿ ਪਾਕਿਸਤਾਨ 'ਚ ਸਿੱਖ ਲੜਕੀ ਹਰਸਿਮਰਨ ਕੌਰ ਨੇ 골ਡ ਮੈਡਲ ਜਿੱਤਿਆ। ਹੁਣ ਮੇਰੇ ਮਨ 'ਚ ਇੱਕਦਮ ਹਰਸਿਮਰਨ ਆਉਂਦੇ, ਮੈਂ ਕਿ ਇੱਕ ਹਰਸਿਮਰਨ ਕੌਰ ਤਾਂ ਵਜ਼ੀਰ ਬਣਾ ਕੇ ਰੱਖੀ ਆ, ਉਹਦਾ ਮੂੰਹ ਟੱਡਿਆ ਹੋਇਆ ਹੈ ਬੁਰਾ ਭਲਾ ਕਹਿਣ ਨੂੰ। ਔਰ ਇਹ ਦਿਲਚਸਪ ਖਬਰ ਹੈ ਕਿ ਯੂਨੀਵਰਸਿਟੀ ਆਫ ਗੁਜਰਾਤ ਕੈਂਪਸ ਹੈ ਸਿਆਲਕੋਟ ਯੂਨੀਵਰਸਿਟੀ ਦਾ,
ਇਹ ਹਰਸਿਮਰਤ ਕੌਰ ਇਹ ਇਕਲੌਤੀ ਲੜਕੀ ਹੈ ਆਪਣੇ ਸਿੱਖ ਪਰਿਵਾਰ ਸਿਆਲਕੋਟ 'ਚ ਰਹਿੰਦਾ ਹੈ ਔਰ ਇਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਫੁੱਟਬਾਲ ਬਣਾਉਣ ਦੀ ਫੈਕਟਰੀ ਚਲਾਉਂਦੇ ਨੇ। ਇਹਨਾਂ ਦੇ ਦਾਦਾ ਸਰਦਾਰ ਪੂਰਨ ਸਿੰਘ ਰਮਦਾਸੀਆ ਜਿਹੜੇ 47 ਦੇ ਵਿੱਚ ਪਾਕਿਸਤਾਨ 'ਚ ਹੀ ਰਹੇ, ਉਹਨਾਂ ਨੇ ਉੱਥੇ ਰਹਿਣਾ, ਉਹਨਾਂ ਦੀ ਫੁੱਟਬਾਲ ਦੀ ਫੈਕਟਰੀ ਹੈ। ਔਰ ਇਹ ਇਸ ਬੱਚੀ ਨੇ ਜਿਹੜਾ ਦਰਸ਼ਕ ਉਸ ਦੀ ਪਿਕਚਰ ਵੀ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਔਰ ਇਹ ਸਿਆਲਕੋਟ 'ਚ ਗੁਰਦੁਆਰਾ ਬਾਬੇ ਦੀ ਬੇਰ ਦੇ ਨਜ਼ਦੀਕ ਆਬਾਦੀ 'ਚ ਰਹਿੰਦੇ ਰਜਿੰਦਰ ਸਿੰਘ ਦੀ ਪੁੱਤਰੀ ਪੂਰਨ ਸਿੰਘ ਰਮਦਾਸੀਆ ਉਹਨਾਂ ਦਾ ਦਾਦਾ ਹੈ, ਪਿਤਾ ਰਜਿੰਦਰ ਸਿੰਘ ਹੈ। ਹਰਸਿਮਰਨ ਕੌਰ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨੇ ਸਕੂਲੀ ਪੜ੍ਹਾਈ ਕਨਵੈਂਟ ਜੀਸਸ ਮੇਰੀ ਸਕੂਲ ਤੋਂ ਪੂਰੀ ਕਰਨ ਉਪਰੰਤ ਪੜ੍ਹਾਈ ਸਰਕਾਰੀ ਕਾਲਜ ਔਰ ਬਾਇਓਕੈਮਿਸਟਰੀ 'ਚ ਉਹਨਾਂ ਨੇ ਗ੍ਰੈਜੂਏਸ਼ਨ ਯੂਨੀਵਰਸਿਟੀ ਆਫ ਗੁਜਰਾਤ ਕੈਂਪਸ ਸਿਆਲਕੋਟ ਯੂਨੀਵਰਸਿਟੀ ਤੋਂ ਪੂਰੀ ਕੀਤੀ। ਔਰ ਇਸ ਬਾਇਓਕੈਮਿਸਟਰੀ 'ਚ ਉਹਨਾਂ ਨੂੰ ਜਿਹੜਾ ਹੈ ਉਹ ਪਹਿਲੀ ਥਾਂ ਹਾਸਲ ਹੋਈ ਹੈ, ਫਸਟ ਉਹਨੇ ਸਟੈਂਡ ਕੀਤਾ ਯੂਨੀਵਰਸਿਟੀ 'ਚ। ਔਰ ਇਹ ਉਹਨਾਂ ਦੀ ਪਿਕਚਰ ਹੈ ਕਿ ਉਹ ਗੋਲਡ ਮੈਡਲ ਰਿਸੀਵ ਕਰ ਰਹੀ ਹੈ। ਸੋ ਇਹ ਸਾਡੇ ਲਈ ਫਖਰ ਦੀ ਗੱਲ ਹੈ। ਇੱਕ ਪਾਸੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲਿਆਂ ਨੂੰ ਉਹ ਪੁੱਛ ਰਹੇ ਨੇ ਜੀ ਤੁਸੀਂ ਤਾਰੀਫ ਕਿਉਂ ਕਰ ਰਹੇ ਹੋ। ਹੁਣ ਇਹ ਕਾਬਲੇ ਤਾਰੀਫ ਨਹੀਂ ਤਾਂ ਕੀ ਹੈ ਕਿ ਉਹ ਇਕੱਲਾ ਕਰ ਸਿੱਖ ਪਰਿਵਾਰ ਸਿਆਲਕੋਟ 'ਚ ਬੈਠਾ ਹੈ, ਕਿਹਨਾਂ ਹਾਲਾਤਾਂ 'ਚ 47 ਦੇ ਵਿੱਚ ਉਹਨਾਂ ਨੇ ਰਹਿਣ ਦਾ ਫੈਸਲਾ ਕੀਤਾ ਹੈ ਤੇ ਉਹਨਾਂ ਦੀ ਬੱਚੀ ਉਹਨਾਂ ਦੀ ਯੂਨੀਵਰਸਿਟੀ ਦੇ ਵਿੱਚ ਬਾਇਓਕੈਮਿਸਟਰੀ ਵਰਗੇ ਸਬਜੈਕਟ ਦੇ ਵਿੱਚ ਟੌਪ ਕਰ ਰਹੀ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ। ਔਰ ਇਹੀ ਜਦੋਂ ਪਾਕਿਸਤਾਨ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਇਹ ਨਹੀਂ ਕਿ ਉਹ ਸਿੱਖਾਂ ਪ੍ਰਤੀ ਨੇ 2 ਦਿਨ ਪਹਿਲੇ ਜਿਹੜਾ 800 ਸਾਲ ਪੁਰਾਣਾ ਉੱਥੇ ਸ਼ਿਵਾਲਾ ਖੁੱਲਿਆ ਸਿਆਲਕੋਟ ਦੇ ਵਿੱਚ ਹੀ, ਹੋਰ ਮੰਦਿਰ ਵੀ ਉਹ ਖੋਲ ਰਹੇ ਨੇ ਕਿ ਭਾਈ ਆਓ ਤੁਹਾਡੇ ਧਾਰਮਿਕ ਥਾਵਾਂ ਨੇ। ਔਰ ਮੈਂ ਸਮਝਦਾ ਵੀ ਜਿਹੜੀ ਤਕਲੀਫ ਇਹਨਾਂ ਨੂੰ ਹੋ ਰਹੀ ਹੈ ਇਕੱਲਾ ਇਹੀ ਨਹੀਂ ਕਿ ਉਧਰੋਂ ਜਾਣ ਵਾਲੇ ਜਿਹੜੇ ਨੇ ਉਹ ਗੁੱਡਵਿਲ ਐਂਬੈਸਡਰ ਬਣ ਕੇ ਪਾਕਿਸਤਾਨ ਦੇ ਆਉਂਦੇ ਨੇ। ਜੋ 3 ਦਿਨ ਦਿੱਲੀ 'ਚ ਹੋਇਆ ਮੁਸਲਮਾਨਾਂ ਦੇ ਖਿਲਾਫ ਉਹਨਾਂ ਦਾ ਕਤਲੇਆਮ ਵੀ ਔਰ ਹਿੰਸਾ ਵੀ, ਜਿਵੇਂ ਸਿੱਖਾਂ ਨੇ ਘਰਾਂ ਦੇ ਦਰਵਾਜ਼ੇ ਖੋਲ੍ਹੇ, ਗੁਰਦੁਆਰਿਆਂ 'ਚ ਦਿੱਤਾ, ਉਹਨਾਂ ਨੂੰ ਪਨਾਹ ਦਿੱਤੀ, ਲੰਗਰ ਚੱਲ ਰਿਹਾ। ਕੱਲ੍ਹ ਅਸੀਂ ਗੱਲ ਕੀਤੀ ਸੀ, ਮੈਂ 40 ਦੀ ਫਿਗਰ ਦਿੱਤੀ ਸੀ, ਪਰ ਮੈਂ ਕਿਤੇ ਦੇਖੀ ਕਿ 80 ਦੇ ਕਰੀਬ ਪਿਓ ਪੁੱਤਰ ਦੀ ਜੋੜੀ ਨੇ ਮੁਸਲਮਾਨਾਂ ਨੂੰ ਸੇਫਟੀ 'ਚ ਪਹੁੰਚਾਇਆ। ਔਰ ਇਸ ਸਾਰੇ ਦਾ ਨਤੀਜਾ ਹੈ ਕਿ ਇਸ ਵੇਲੇ ਭਾਰਤ ਭਰ ਦੇ ਮੁਸਲਮਾਨਾਂ ਦੇ ਵਿੱਚ ਜਿੰਨੀ ਸਿੱਖਾਂ ਲਈ ਗੁੱਡਵਿਲ ਹੈ ਪਹਿਲਾਂ ਕਦੇ ਨਹੀਂ ਹੈ। ਕਿਉਂਕਿ ਕਸ਼ਮੀਰ ਦੇ ਵਿੱਚ ਤਾਂ ਸੀ, ਕਿਉਂਕਿ ਕਸ਼ਮੀਰੀਆਂ ਦੇ ਨਾਲ ਐਮਪੈਥੀ ਹੈ ਔਰ ਆਰਟੀਕਲ 370 ਖਤਮ ਕਰਨ ਤੋਂ ਬਾਅਦ ਵੀ ਹੋਈ, ਪਰ ਭਾਰਤ ਦੇ ਮੁਸਲਮਾਨ ਸਮਝਦੇ ਸੀ ਵੀ ਸਾਨੂੰ ਕੀ ਹੈ। ਔਰ ਹੁਣ ਇੱਕ ਖਬਰ ਪਹਿਲਾਂ ਯੂਪੀ ਦੇ ਹਵਾਲੇ ਨਾਲ ਸੀ ਪਿਛਲੇ ਕੱਲ ਕਿ ਮੇਰਠ ਜਾਂ ਸਹਾਰਨਪੁਰ ਦੇ ਵਿੱਚ ਕਿਤੇ ਗੁਰਦੁਆਰੇ ਦੀ ਜ਼ਮੀਨ ਤੇ ਜਿਹਦੇ ਨਾਲ ਕੋਈ ਮੁਸਲਮਾਨ ਆਨਰ ਸੀ ਪ੍ਰਾਪਰਟੀ ਦੇ ਜਾਂ ਮਸਜਿਦ ਸੀ ਉਹਦੀ ਜ਼ਮੀਨ ਦਾ ਝਗੜਾ ਸੀ, ਕਾਫੀ ਦੇਰ ਤੋਂ ਅਦਾਲਤ ਦੇ ਵਿੱਚ ਚੱਲ ਰਿਹਾ ਸੀ। ਔਰ ਕੱਲ ਉਹਨਾਂ ਨੇ ਸੱਦ ਕੇ ਸਾਰੇ ਇਕੱਠੇ ਹੋਏ, ਮੁਸਲਮਾਨਾਂ ਨੇ ਕਿਹਾ ਜੀ ਜੋ ਤੁਸੀਂ ਸਾਡੇ ਲਈ ਕੀਤਾ ਅਸੀਂ ਆਪਣੇ ਸਾਰੇ ਹੱਕ ਛੱਡੇ, ਇਹ ਹੁਣ ਗੁਰਦੁਆਰੇ ਦੇ ਨਾਂ ਜ਼ਮੀਨ ਹੈ ਕਿਉਂਕਿ ਤੁਹਾਡੇ ਗੁਰਦੁਆਰੇ ਸਾਡੇ ਲਈ ਵੀ ਨੇ। ਔਰ ਅੱਜ ਮੈਂ ਇਹ ਜਦੋਂ ਖਬਰ ਦੇਖੀ, ਔਰ ਇਕੱਲੇ ਇੱਕ ਨੇ ਨਹੀਂ, ਦਾ ਹਿੰਦੂ ਮਦਰਾਸ ਨੇ, ਇੰਡੀਅਨ ਐਕਸਪ੍ਰੈਸ ਨੇ, ਭਾਰਤ ਭਰਦਿਆਂ ਨੇ ਕੀਤੀ। ਕੇਰਲਾ ਦੇ ਵਿੱਚ ਕੋਚੀ ਜਾਂ ਕੋਚੀ KOCHI ਹੈ ਔਰ ਇਹ ਇੱਕ ਥਾਂ ਹੈ ਜਿੱਥੇ ਬਹੁਤ ਵੱਡੀ ਮਸਜਿਦ ਹੈ ਗ੍ਰੈਂਡ ਮੌਸਕ। ਔਰ ਉਸ ਗ੍ਰੈਂਡ ਮੌਸਕ 'ਚ ਜਿਹੜੀ ਜੁਮੇ ਦੀ ਨਮਾਜ਼ ਹੈ ਉਸ ਦੇ ਉੱਤੇ ਉਹਨਾਂ ਨੇ ਸਿੱਖਾਂ ਨੂੰ ਇਨਵਾਈਟ ਕੀਤਾ। ਉਸ ਤੋਂ ਪਹਿਲਾਂ ਉਹ ਸਿੱਖਾਂ ਦਾ ਥੈਂਕ ਯੂ ਕਰਨ ਦੇ ਲਈ, ਮੈਨੂੰ ਨਹੀਂ ਸੀ ਪਤਾ ਵੀ ਕੋਚੀ ਦੇ ਵਿੱਚ ਵੀ ਗੁਰਦੁਆਰਾ ਹੈ, ਸਿੰਘ ਸਭਾ ਗੁਰਦੁਆਰਾ, ਉੱਥੇ ਗਏ ਉਸ ਤੋਂ ਪਹਿਲਾਂ। ਔਰ ਫਿਰ ਉਹ ਜਿਹੜੇ ਨੇ ਉਸ ਜੁਮੇ ਦੀ ਨਮਾਜ਼ ਦੇ ਮੌਕੇ ਮਸਜਿਦ ਦੇ ਵਿੱਚ ਆਏ। ਔਰ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ ਰਿਲੀਜੀਅਸ ਐਮਿਟੀ ਇਨ ਟੈਸਟਿੰਗ ਟਾਈਮਸ, ਜਦੋਂ 4 ਚਫੇਰਾ ਉਬਲ ਰਿਹਾ ਉਸ ਵੇਲੇ ਧਾਰਮਿਕ ਸਦਭਾਵਨਾ ਕੀ ਹੁੰਦੀ ਹੈ, ਗੁੱਡਵਿਲ ਕੀ ਹੁੰਦੀ ਹੈ। ਕੋਚੀ ਗੁਰਦੁਆਰਾ ਮੈਂਬਰਸ ਵਿਜ਼ਿਟ ਗ੍ਰੈਂਡ ਮਸਜਿਦ ਟੂ ਆਫਰ ਫਰਾਈਡੇ ਪ੍ਰੇਅਰਸ, ਕਿ ਉਹ ਜਿਹੜੀਆਂ ਨੇ ਜੁਮੇ ਦੀ ਨਮਾਜ਼ ਦੇ ਵੇਲੇ ਸਿੱਖਾਂ ਦਾ ਡੈਲੀਗੇਸ਼ਨ ਉੱਥੇ ਆਉਂਦਾ ਹੈ। ਲੰਬੀ ਚੌੜੀ ਖਬਰ ਹੈ, ਪਿਕਚਰਸ ਸਕਰੀਨ ਦੇ ਉੱਤੇ ਆ ਰਹੀਆਂ ਨੇ ਕਿ ਕਿਵੇਂ ਉਹ ਸਜਦੇ ਦੇ ਵਿੱਚ ਝੁਕੇ ਹੋਏ ਨੇ ਮੁਸਲਮਾਨ ਔਰ ਸਿੱਖ ਅਦਬ ਦੇ ਨਾਲ ਹੱਥ ਜੋੜ ਕੇ ਖਲੋਤੇ ਨੇ। ਔਰ ਉਸ ਤੋਂ ਬਾਅਦ ਖੁਤਬੇ ਨੂੰ ਵੀ ਉਹਨਾਂ ਨੇ ਸੁਣਿਆ। ਇਟ ਵਾਜ਼ ਨਾਟ ਏ ਯੂਜੂਅਲ ਡੇ ਫॉर ਕੋਚੀਜ਼ ਗ੍ਰਾਂਡ ਜੁਮਾ ਮਸਜਿਦ ਐਜ਼ ਅਮਿਡਸ ਦਾ ਹਸਲ ਐਂਡ ਬਸਲ ਆਫ देयर ਜੁਮਾ ਨਮਾਜ਼ The mosque had a few surprise visitors for their open day masjid program. ਇਹ ਉਹਨਾਂ ਨੇ ਰੱਖਿਆ ਸੀ। A 5-member team from Gurdwara Shri Guru Singh Sabha Kochi led by President Surinderpal Singh came to listen to the khutbah, the sermon delivered by the Imam MP Faisal Azhari at the mosque on Friday.
Despite being a regular religious outreach by the Grand Mosque, the visit comes in the wake of the riots in national capital Delhi had its significance. जी। फिर ਉਹਦੇ 'ਚ ਉਹਨਾਂ ਨੇ ਕਿਹਾ, it is a symbol of religious amity our land has always held on. We used to reach out to other religious groups and invite them to attend our prayers. We have visited Arnkulam Gurdwara, Shri Guru Singh Sabha's weekly prayers and had food from the langar last week. Likewise, they accepted our invitation and attended our Jummah Namaz on Friday, said Shakil Muhammad, a member of the mosque committee. जी। फिर उन्होंने कहा कि following the namaz, representatives from both sides, Kanchi Grand Mosque Imam और दूसरा गुरुद्वारा president talked. It is, और इधर जेड़ा खास तौर पे comment है, उन्होंने कहा, it is oneness of the human race that led us to progress. As we all come from the same origin, none of us can classify different communities as good or bad. In fact, Guru Nanak Sahib had a closest Muslim companion who even participated in the foundation stone laying of the Golden Temple. ਸਾਈਂ ਮੀਆਂ ਮੀਰ ਦੀ ਗੱਲ ਕਰ ਰਹੇ ਨੇ, जी। ਇਹ ਉਹਨਾਂ ਦੇ ਪ੍ਰੈਜ਼ੀਡੈਂਟ ਸਿੰਘ ਸਭਾ ਦੇ ਕਹਿ ਰਹੇ ਨੇ, we have to overcome today's distrust and go beyond the religious fanaticism. ਔਰ ਇਸ ਦੇ ਜਵਾਬ ਦੇ ਵਿੱਚ ਜਿਹੜਾ ਉਹਨਾਂ ਦੇ ਮਿਸਟਰ ਮੁਹੰਮਦ ਨੇ ਕਿਹਾ, touching upon the communal harmony of the times, mosque representatives appreciated the efforts of Sikh Gurdwaras in helping the affected families during the ongoing pogrom in New Delhi. It is our beloved Sikh brothers who opened up their doors for the affected families. They also supplied food for the protesters at Shaheen Bagh. All of these topics are a pride for us. ਔਰ ਇਹ ਸਾਰੇ ਦੇ Nice. ਵਿੱਚ ਜੀ। ਮੈਂ ਸਮਝਦਾ ਵੀ ਇਹ ਜਿੱਥੇ ਦੋਨੋਂ ਕੌਮਾਂ ਨੂੰ ਇੱਕ ਦੂਸਰੇ ਦੇ ਕਰੀਬ ਲਿਆ ਰਹੀਆਂ, ਜੀ। ਉੱਥੇ ਦੁਸ਼ਮਣ ਨੂੰ ਵੀ ਇਹ ਮੈਸੇਜ ਦੇ ਰਹੀਆਂ ਕਿ ਤੁਸੀਂ ਜਿੰਨਾ ਮਰਜ਼ੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰੋ, ਹੁਣ ਉਹ ਤੁਹਾਡੇ ਨਫ਼ਰਤ ਦੇ ਦਿਨ ਪੁੱਗ ਚੁੱਕੇ ਨੇ। ਬਿਲਕੁਲ। ਸੋ ਅਸੀਂ ਇਸ ਸਾਰੇ ਤੇ ਖੁਸ਼ੀ ਦਾ ਹੀ ਇਜ਼ਹਾਰ ਕਰਦੇ ਇਜ਼ਹਾਰ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਦਰਸ਼ਕਾਂ ਦੇ ਮੈਸੇਜ ਲੈਂਦੇ ਆ, ਪਰ ਪੂਰੇ ਤਾਂ ਆਪਾਂ ਨਹੀਂ ਸ਼ੇਅਰ ਕਰਾਂਗੇ, ਜਿਤਨੇ ਮੈਂ ਕਰ ਸਕਦੀ ਹਾਂ ਉਹ ਕਰਦੇ ਹਾਂ ਆਪਾਂ। ਮੇਰਾ ਖਿਆਲ ਹੈ ਅਸੀਂ ਇੱਕੋ ਹੀ ਸੈਗਮੈਂਟ ਨੂੰ ਕੰਟੀਨਿਊ ठीक है जी, नो प्रॉब्लम। मेहरान खान जी लिखते ने, गोबर खाने वालों के लिए अलग इंडिया, गोश्त खाने वालों के लिए अलग इंडिया, ओनली सोल्यूशन उन्होंने लिखा है। सो NYC लिखते हैं, अस्सलाम वालेकुम डॉक्टर साहब, ऑलवेज प्लेजर listening to you. My Sikh brothers are true heroes of humanity. So may Allah bless my Sikh brothers, love you. ਸੋ ਸੁਰਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਿਆਜ਼ ਲਤੀਫ ਜੀ ਕਹਿੰਦੇ ਨੇ, ਟਰੂ ਐਂਡ ਸੈਫ ਸੁਨਾਨੀ ਜੀ ਸਾਨੂੰ ਹਮੇਸ਼ਾ ਤਰ੍ਹਾਂ ਆਪਣਾ ਪਿਆਰ ਭੇਜਦੇ ਨੇ। ਮੁਸ਼ਤਾਕ ਅਹਿਮਦ ਜੀ ਲਿਖਦੇ ਨੇ, ਲਵ ਯੂ। ਮੁਸ਼ਤਾਕ ਅਹਿਮਦ ਹਾਂਜੀ ਲਿਖਦੇ ਨੇ ਕਿ ਲਵ ਯੂ ਡਾਕਟਰ ਸਾਹਿਬ, ਔਰ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੈ। ਫਿਰ ਅਰਸ਼ਦ ਜ਼ਿੰਦਾਬਾਦ 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 ਜੀ, ਅਰਸ਼ਦ ਰਾਜਾ ਜੀ ਲਿਖते हैं, डॉक्टर साहब एंड नीलम कौर सदा खुश रहो, थैंक यू सो मच। एंड फेमस सो फैमन न्यूज़ उर्दू लिखते हैं, डॉक्टर साहब तुसी ग्रेट हो। एंड फिर साडे कोल मैसेज है कि तैमूर मलक जी दा कहंदे ने कि सर तुहाडे नाल क्वेश्चन है कि ਫਿਊਚਰ ਵਿੱਚ ਤੁਹਾਨੂੰ ਲੱਗਦਾ ਹੈ ਕਿ ਪੰਜਾਬ RSS ਸਟਰੋਂਗ ਹੋਏਗੀ? ਔਰ ਫਿਰ ਉਹਨੇ ਲਿਖਿਆ ਕਿ ਨਾਰਥਰਨ ਅਲਾਈਅੰਸ ਅਫਗਾਨਿਸਤਾਨ ਵਿੱਚ ਪੀਸ ਹੋਏਗਾ? ਦੇਖੋ ਹੁਣ ਕੋਈ ਨਾਰਥਰਨ ਅਲਾਈਅੰਸ ਤਾਂ ਐਗਜ਼ਿਸਟ ਨਹੀਂ ਕਰਦੀ। ਇੱਕ ਜ਼ਮਾਨਾ ਸੀ ਮਸੂਦ ਦੇ ਲੀਡਰਸ਼ਿਪ ਦੇ ਥੱਲੇ ਕਾਫੀ ਸਟਰੋਂਗ ਸਨ ਜੀ। ਇਹ ਹੈ ਵੀ ਥੋੜੀ ਬਹੁਤ ਤਾਂ ਗੜਬੜ ਰਹੇਗੀ ਜੇ ਇਹਨਾਂ ਨੇ ਪਰ ਅਲਟੀਮੇਟਲੀ ਤਾਲਿਬਾਨ ਪ੍ਰਵੇਲ ਕਰਨਗੇ, ਕਿਉਂਕਿ ਆਲਰੇਡੀ ਗਰਾਊਂਡ ਦੇ ਉੱਤੇ 65% ਉਹਨਾਂ ਦਾ ਕੰਟਰੋਲ ਹੈ। ਔਰ ਇਸ ਵੇਲੇ ਅਮਰੀਕਾ, ਪਾਕਿਸਤਾਨ ਔਰ ਤਾਲਿਬਾਨ ਇੱਕੋ ਹੀ ਪੇਜ ਦੇ ਉੱਤੇ ਨੇ। ਇਹ ਸਭ ਤੋਂ ਵੱਡੀ ਗੱਲ। ਫਿਰ ਉਹਨਾਂ ਦਾ ਸਵਾਲ ਆ ਗਿਆ, ਕਹਿੰਦੇ ਕਿ ਸਰ ਮੇਰਾ ਤੁਹਾਡੇ ਨਾਲ ਇੱਕ ਹੋਰ ਕੁਐਸਚਨ ਹੈ ਇਹ ਕਿ ਟੀਪੂ ਸੁਲਤਾਨ ਉਹਨਾਂ ਦੇ ਗ੍ਰੈਂਡ ਪੇਰੈਂਟਸ ਪੰਜਾਬ ਤੋਂ ਸਾਊਥ ਇੰਡੀਅਨ ਗਏ ਸੀ? ਦੇਖੋ ਕਿਉਂਕਿ ਇਹ ਦੱਖਣ ਦੇ ਵਿੱਚ ਹੋਏ ਨੇ, ਟੀਪੂ ਸੁਲਤਾਨ ਹੈਦਰ ਅਲੀ ਉਹਨਾਂ ਦੇ ਫਾਦਰ ਸੀ। ਹੋ ਸਕਦਾ ਹੈ ਕਿਉਂਕਿ ਉਹ ਦੱਖਣ ਦੇ ਨਹੀਂ ਸੀ, ਜ਼ਾਹਰ ਹੈ ਵੀ ਉਹ ਜਾਂ ਪਠਾਨ ਹੋਣਗੇ ਤੇ ਜਾਂ ਪੰਜਾਬ ਤੋਂ ਗਏ ਹੋਣਗੇ, ਕਿਉਂਕਿ ਉਹਨਾਂ ਦਾ ਓਰੀਜਨ ਜਿਹੜਾ ਉਹ ਦੱਖਣ ਨਹੀਂ ਹੈ। ਹਾਲਾਂਕਿ ਦੱਖਣ ਦੀ ਰਿਆਸਤ ਉਹ ਮੁਗਲਿਆ ਫੌਜ ਦੇ ਸ਼ੋਲਜਰ ਸੀ ਹੈਦਰ ਅਲੀ, ਔਰ ਉਹਨਾਂ ਨੇ ਬਾਅਦ ਜਦੋਂ ਮੁਗਲਿਆ ਸਲਤਨਤ ਦਿੱਲੀ 'ਚ ਕਮਜ਼ੋਰ ਹੋਈ ਤੇ ਉਹਨਾਂ ਨੇ ਆਪਣੀ ਜਿਹੜੀ ਹੈ ਉਹ
ਬਣਾਈ ਸੀ ਸਲਤਨਤ। जी NYC लिखते हैं कि what I don't understand is no one wants to go to India. Everyone in India wants to leave this poor country. ਹਾਂ ਉਹ ਤਾਂ ਹੁਣ ਜੇ 6 ਮਿਲੀਅਨ ਤੋਂ ਜ਼ਿਆਦਾ ਇੱਕੋ ਹੀ ਥਾਂ ਦੇ ਉੱਤੇ ਲੋਕ ਨਹੀਂ ਰਹਿਣਾ ਚਾਹੁੰਦੇ, ਸੋ ਜ਼ਾਹਰ ਹੈ ਵੀ ਗੋਇੰਗ ਫॉर ਦਾ ਗ੍ਰੀਨ ਪੈਸਚਰ। जी उस्मान राजा लिखते हैं I love you Sikh people। फिर जहीर अहमद अवान लिखते हैं डॉक्टर साहब अल्लाह विद यू ऑलवेज आई एम वेटिंग फॉर योर विजिट इन पाकिस्तान, कैन यू प्लीज एक्सप्लेन टू योर प्लान लॉन्ग टाइम, आई थिंक यू डोंट ना लिखा कम टू पाकिस्तान। ਨਹੀਂ ਐਸਾ ਨਹੀਂ ਹੈ, ਪਰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜਿਹੜਾ ਅਸੀਂ ਡਿਸਕਸ ਨਹੀਂ ਕਰ ਸਕਦੇ, जी ਪਰ ਰੱਬ ਨੇ ਚਾਹਿਆ ਤੇ ਤੁਹਾਡੇ ਜ਼ਰੂਰ ਦੀਦਾਰ ਕਰਾਂਗੇ ਸਾਰੇ। जी मोहम्मद चौधरी जी लिखते हैं कि डॉक्टर साहब एंड सिस्टर मेरी तरफ से आप सबको बहुत बहुत सलाम। सलाम जी, हम आप सबके साथ हैं खालिस्तान की कोशिश के लिए और हम दुआ करते हैं कि आप सब सिख को ना मैं कंप्लीट नहीं किया। जोरा राय लिखते हैं कि उर्दुस्तान जिंदाबाद, डू उर्दुस्तान हाँ जी उर्दुस्तान जिंदाबाद, डू मुस्लिम ब्रदर्स एंड सिस्टर्स अंडरस्टैंड इट। ਦੇਖੋ ਇਹ ਇੱਕ ਨਵੀਂ ਗੱਲ ਤੁਰੀ ਹੈ, ਮੈਂ ਇਹਦੇ ਤੇ ਫਿਰ ਕਿਸੇ ਵੇਲੇ ਕਮੈਂਟ ਕਰਾਂਗਾ, ਪਰ ਮੈਨੂੰ ਇਹ ਲੱਗਦਾ ਹੈ ਵੀ ਇਸ ਵੇਲੇ ਇਸ ਕਿਸਮ ਦਾ ਪਾਰਟ ਕੋਈ ਸ਼ਾਇਦ ਬਹੁਤਾ ਯੂਜ਼ਫੁਲ ਨਾ ਹੋਏ। ਇਸ ਵੇਲੇ ਤਾਂ ਇਹ ਹੈ ਵੀ ਦਿੱਲੀ ਸਾਮਰਾਜ ਨੂੰ ਜਿਹੜਾ ਉਹ ਚੈਲੰਜ ਹੋਣਾ ਚਾਹੀਦਾ ਅੱਡ-ਅੱਡ ਪਾਸਿਓਂ, ਲੇਕਿਨ ਜੇ ਮੁਸਲਮਾਨ ਭਾਰਤ ਦੇ ਇੱਕ ਅੱਡ ਦੇਸ਼ ਦੀ ਮੰਗ ਵਿਧਨ ਕਰਨਗੇ ਤੇ ਉਹ ਉਹਨਾਂ ਦੇ ਲਈ ਉਹਨਾਂ ਨੂੰ ਦਬਾਉਣਾ ਵੀ ਸੌਖਾ ਹੋਏਗਾ। ਔਰ ਇਸ ਵੇਲੇ ਜਿਵੇਂ ਉਹ ਪੀਸਫੁਲੀ ਸਟੈਪ ਬਾਈ ਸਟੈਪ ਤੁਰੇ ਹੋਏ ਨੇ, ਮੇ ਬੀ ਅਲਟੀਮੇਟ ਸੋਲੂਸ਼ਨ ਉਹੀ ਹੋਏ, बट एट दिस स्टेज मैनू नहीं लगता भी ये कोई वाइज अप्रोच। गुलाम मुर्ताजा जी लिखते हैं डॉक्टर साहब लगता है मोदी ने भी कसम खाई है कि इंडिया को तबाह करना ही है। हाँ ये बिल्कुल असी एग्री करते हैं जी। फिर मोहम्मद इकबाल लिखते हैं यू आर राइट अबाउट इंडियन पॉलिटिशियन पार्टी पॉलिटिकल पार्टी सॉरी जी। सो तैमूर मलिक जी लिखते हैं असम दे ये मेरे को नहीं पढ़िया जाना आई थिंक क्योंकि मैनू हाँ जी। सो अगे उन्होंने मैसेज डॉक्टर साहब अस्सलाम वालेकुम ते सत श्री अकाल साहब मैं बहुत वड्डा प्यार करने वाला ਤੁਹਾਡਾ ਉਹਨਾਂ ਲਿਖਿਆ सऊदी अरब उन्होंने लिखा अबू धाबी तो लिखा कि मैं ਤੁਹਾਡਾ बहुत ਵੱਡਾ प्यार और प्यार करने वाला वा। बहुत बहुत शुक्रिया। सो नाइस मेरे ख्याल से हम आज ਦਾ ਵਿਚਾਰ ਵੱਲ ਚਲੇ ਜਾਈਏ। हाँ एक अख्तर अली अख्तर जी का एक कमेंट है टर्बन इज रिलीजियसली वेरी सिग्निफिकेंट at the same time removing somebody's turban is extremely insulting which is equal to cutting someone's head in eastern and western Punjab turban must be honored। अख्तर अली जी तुसी बिल्कुल ठीक है। ਸਾਡੇ ਲਈ ਤਾਂ ਇਹ ਹੈ ਕਿ ਵੀ ਕਈ ਵਾਰੀ ਇਹ ਸਾਡੇ ਵੀਰ ਕਹਿਣਗੇ ਕਿ ਜੀ ਇਹ ਸਿਰ ਦਾ ਤਾਜ ਹੈ ਪਰ ਕਈ ਵਾਰੀ ਤਾਜ ਵੀ ਆਣ ਜਾਣ ਵਾਲੇ ਹੁੰਦੇ ਨੇ, ਟਰਬਨ ਸਿਰ ਦੇ ਨਾਲ ਹੀ ਹੁੰਦੀ ਹੈ। ਜੇ ਪੱਗ ਉਦੋਂ ਹੀ ਲੱਥੇਗੀ ਜੇ ਸਿਰ ਨਾਲ ਜਿਹੜਾ ਬੰਦਾ ਆਪਣਾ ਲਵਾਏਗਾ। ਸੋ ਇਹ ਹਿਊਮਿਲੇਟ ਕਰ ਰਹੇ ਨੇ ਜਿਸ ਬਿਲਕੁਲ ਡਾਕਟਰ ਸਾਹਿਬ। ਹੁਣ ਮੈਂ ਚਾਹਾਂਗੀ ਕਿ ਤੁਸੀਂ ਗੁਰਬਾਣੀ ਵਿਚਾਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ। ਦੇਖੋ ਸਾਡੇ ਲਾਸਟ ਸਾਡਾ ਸੈਗਮੈਂਟ ਇਹ ਹੁੰਦਾ ਅੱਜ ਅਸੀਂ ਇਹਨੂੰ ਕਲੱਬ ਟੂਗੈਦਰ ਕੀਤਾ ਹੈ ਥਰਡ ਸੈਗਮੈਂਟ ਦੇ ਨਾਲ, ਔਰ ਜ਼ਾਹਰ ਹੈ ਕਿ ਰੂਹਾਨੀਅਤ ਇਹੀ ਅਲਟੀਮੇਟ ਸਾਡਾ ਰਾਹ ਵੀ ਹੈ, ਸਾਡੀ ਮੰਜ਼ਿਲ ਵੀ ਹੈ ਔਰ ਸਾਡੀ ਔਕਾਤ ਵੀ ਹੈ। ਬਿਲਕੁਲ ਇਹ ਠੀਕ ਹੈ ਕਿ ਅਸੀਂ ਰੂਹਾਨੀਅਤ ਦਾ ਰਸਤਾ ਛੱਡ ਕੇ ਬਹੁਤ ਵਾਰ ਦੁਨੀਆਦਾਰੀ ਦੇ ਵਿੱਚ, ਪੈਸੇ ਦੀ ਦੌੜ ਦੇ ਵਿੱਚ ਔਰ ਅਨਾ ਦੀ ਦੌੜ ਦੇ ਵਿੱਚ ਆਪਣੇ ਆਪ ਨੂੰ ਹੰਕਾਰ ਦੇ ਵਿੱਚ ਭਰੇ ਹੋਏ ਸਮਝਦੇ ਹਾਂ ਕਿ ਹਮ ਹੋਤੇ हैं। ਤੇ ਇਹ ਬਹੁਤ ਵਾਰ ਸਾਨੂੰ ਭੁੱਲ ਜਾਂਦਾ ਹੈ ਕਿ ਅਲਟੀਮੇਟਲੀ ਜੋ ਆਇਆ ਸੋ ਚੱਲ ਸੀ, ਕਿ ਜਿਹੜਾ ਆਇਆ ਉਹਨੇ ਜਾਣਾ। ਔਰ ਜਿਵੇਂ ਮੈਂ ਕੱਲ ਕਿਤੇ ਪੜ੍ਹ ਰਿਹਾ ਸੀ ਕਿ ਮੌਤ ਤਾਂ ਹਰ ਇੱਕ ਦੇ ਲਈ ਯਕੀਨੀ ਹੈ ਔਰ ਮਰਨਾ ਹਰ ਇੱਕ ਨੂੰ ਆਉਂਦਾ ਹੈ ਕਿਉਂਕਿ ਮਰਨਾ ਪੈਣਾ, ਜਿਉਣਾ ਕਿਸੇ ਕਿਸੇ ਨੂੰ ਆਉਂਦਾ ਹੈ। ਬਿਲਕੁਲ। ਸੋ ਜਿਹੜੀ ਜਿਉਣ ਦੀ ਜਾਂਚ ਹੈ, ਜਦੋਂ ਅਸੀਂ ਰੂਹਾਨੀਅਤ ਦਾ ਪੱਲਾ ਫੜਦੇ ਹਾਂ ਤੇ ਸਾਨੂੰ ਜਿਉਣ ਦੀ ਜਾਂਚ ਆ ਜਾਂਦੀ ਹੈ। ਔਰ ਅੱਜ ਦਾ ਇਹ ਸ਼ਬਦ ਪੰਜਵੇਂ ਪਾਤਸ਼ਾਹ ਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਾਂ ਪੇਜ 384 ਦੇ ਉੱਤੇ ਹੈ। ਦੁੱਖ ਘਨੋ ਜਬ ਹੋਤੇ ਦੂਰ ਅਬ ਮਸਲਤ ਮੋਹੇ ਮਿਲੀ ਹਦੂਰ ਚੁੱਕਾ ਨਿਹੋਰਾ ਸਖੀ ਸਹੇਰੀ ਭਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਓ ਨਿਕਟ ਆਨ ਪ੍ਰਿਆ ਸੇਜ ਧਰੀ ਕਾਣ ਕੱਢਨ ਤੇ ਛੂਟ ਪਰੀ ਮੰਦਰ ਮੇਰਾ ਸ਼ਬਦ ਉਚਾਰਾ ਅਨਦ ਬਿਨੋਦੀ ਖਸਮ ਹਮਾਰਾ
ਮਸਤਕ ਭਾਗ ਮੈਂ ਫਿਰ ਘਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ। ਹੁਣ ਜ਼ਾਹਰ ਹੈ ਕਿ ਦੁਨਿਆਵੀ ਜਿੰਨੇ ਕੁ ਵੀ ਅਸੀਂ ਅਲੰਕਾਰ ਜਾਂ ਮੈਟਾਫਰ ਇਸਤੇਮਾਲ ਕਰ ਸਕਦੇ ਹਾਂ, ਸਭ ਤੋਂ ਜਿਹੜਾ ਸਾਡੇ ਸਵਾਦਾਂ ਦੇ ਮੁਤਾਬਕ ਜਾਂ ਸਾਡੇ ਉਸ ਭੋਗਣ ਦੇ ਮੁਤਾਬਕ ਹੁੰਦਾ ਹੈ, ਉਹ ਪਤੀ ਪਤਨੀ ਦਾ ਸੰਬੰਧ ਹੈ, ਇਸਤਰੀ ਪੁਰਖ ਦਾ ਸੰਬੰਧ ਹੈ, ਪਿਆਰੇ ਪਿਆਰੀ ਦਾ ਸੰਬੰਧ ਹੈ। ਔਰ ਰੂਹਾਨੀ ਦੁਨੀਆ ਦੇ ਵਿੱਚ ਵੀ ਜਦੋਂ, ਕਿਉਂਕਿ ਜਿਹੜਾ ਇਸਤਰੀ ਪੁਰਖ ਜਾਂ ਪਤੀ ਪਤਨੀ ਦਾ, ਇਹ ਵੀ ਦੋ ਰੂਹਾਂ ਦਾ ਸੰਬੰਧ ਹੈ। ਪਿਆਰ ਦੇ ਵਿੱਚ ਆਪਣਾ ਆਪਾ ਇੱਕ ਦੂਜੇ ਲਈ ਗਵਾਉਣ ਦੀ ਗੱਲ ਹੈ। ਤੇ ਜਦੋਂ ਰੱਬ ਨਾਲ ਸੰਬੰਧਾਂ ਦੀ ਗੱਲ ਹੁੰਦੀ ਹੈ, ਰੂਹਾਨੀਅਤ ਦੇ ਵਿੱਚ ਇਹੀ ਹੈ ਕਿ ਆਪਣੀ ਹੋਂਦ ਨੂੰ ਮਿਟਾ ਦੇਣ। ਔਰ ਇਹੀ ਹੈ ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਮਿਟਾ ਦੇ ਆਪਣੀ ਹਸਤੀ ਕੋ, ਗਰ ਕੋਈ ਮਰਤਬਾ ਚਾਹੀਏ ਕਿ ਦਾਨਾ ਖਾਕ ਮੇਂ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਕਿ ਜਦੋਂ ਜਿਹੜਾ ਗੁਲਜ਼ਾਰ ਬਣਦਾ ਹੈ, ਫੁੱਲਾਂ ਦੀ ਫੁਲਵਾੜੀ ਬਣਦੀ ਹੈ, ਉਸ ਦੀ ਹੋਂਦ ਦੇ ਵਿੱਚ ਉਹ ਬੀਜ ਹੁੰਦਾ ਹੈ ਜਿਹੜਾ ਆਪਣੀ ਹੋਂਦ ਨੂੰ ਮਿਟਾਉਂਦਾ ਹੈ। ਸੋ ਆਪਣਾ ਆਪ ਜਦੋਂ ਤੁਸੀਂ ਮਿਟਾ ਕੇ ਰੱਬ ਦੇ ਹਵਾਲੇ ਕਰਦੇ ਹੋ, ਤੇ ਫਿਰ ਤੁਸੀਂ ਉਸ ਸੁਪਰ ਐਂਟੀਟੀ, ਉਸ ਐਲਮਾਈਟੀ ਵਾਹਿਗੁਰੂ ਜਿਹੜਾ ਸਾਰੀ ਕਾਇਨਾਤ ਦਾ ਬਣਾਉਣ ਵਾਲਾ ਹੈ, ਉਸ ਦੇ ਨਾਲ ਤੁਸੀਂ ਮੁਹੱਬਤ ਦੇ ਵਿੱਚ ਇੱਕ ਰਸ ਹੁੰਦੇ ਹੋ। ਔਰ ਇਹੀ ਜਿਵੇਂ ਰਹਾਉ ਦੀ ਤੁਕ ਹੈ, ਚੁੱਕਾ ਨਿਹੋਰਾ ਸਖੀ ਸਹੇਰੀ ਭਰਮ ਗਿਆ ਗੁਰ ਪਿਰ ਸੰਗ ਮੇਰੀ, ਕਿ ਹੇ ਮੇਰੀ ਸਹੇਲੀ, ਇਹ ਸਹੇਲੀ ਉਹ ਰੂਹ ਜਿਹੜੀ ਰੱਬ ਦੇ ਰੰਗ 'ਚ ਰੰਗੀ ਹੈ, ਉਹਨੂੰ ਦੱਸਿਆ ਕਿ ਹੇ ਮੇਰੀ ਸਹੇਲੀ, ਹੁਣ ਮੇਰਾ ਕੋਈ ਉਲਾਮਾ ਨਹੀਂ ਹੈ। ਨਿਹੋਰਾ ਅਸੀਂ ਉਲਾਮੇ ਨੂੰ ਕਹਿੰਦੇ ਹਾਂ। ਮੇਰੀ ਸਖੀ ਸਹੇਰੀ, ਮੇਰਾ ਕੋਈ ਉਲਾਮਾ ਨਹੀਂ ਹੈ। ਮੇਰੇ ਅੰਦਰੋਂ ਭਰਮ, ਡਾਊਟ, ਸ਼ੱਕ ਸ਼ੁਬੇ ਖਤਮ ਹੋ ਗਏ ਨੇ। ਗੁਰ ਪਿਰ ਸੰਗ ਮੇਰੀ, ਤੇ ਮੈਂ ਆਪਣੇ ਪਿਆਰੇ ਗੁਰੂ ਦੇ ਨਾਲ, ਪਿਆਰੇ ਰੱਬ ਦੇ ਨਾਲ ਜਿਹੜਾ ਮੇਰਾ ਮਿਲਾਪ ਹੋ ਗਿਆ, ਮੈਂ ਇਕਮਿਕ ਹੋ ਗਈ ਹਾਂ। ਦੁੱਖ ਕਨੋ ਜਬ ਹੋਤੇ ਦੂਰ, ਸ਼ੁਰੂ ਇੱਥੋਂ ਸੀ ਕਿ ਜਦੋਂ ਮੈਂ ਉਸ ਵਾਹਿਗੁਰੂ ਤੋਂ, ਉਸ ਅੱਲਾਹ ਤਾਲਾ ਤੋਂ ਵਿਥ ਤੇ ਸੀ, ਦੂਰ ਸੀ, ਉਸ ਤੋਂ ਵਿਛੋੜਾ ਸੀ, ਤੇ ਦੁੱਖ ਕਨੋ, ਫਿਰ ਬਹੁਤ ਘਣੇ ਦੁੱਖ ਸੀ, ਬਹੁਤ ਜ਼ਿਆਦਾ ਸੌਰਵ ਸੀ। ਅਬ ਮਸਲਤ ਮੋਹੇ ਮਿਲੀ ਹਦੂਰ, ਕਿ ਮਸਲਤ ਹੁੰਦਾ ਮਸ਼ਵਰਾ, ਤੇ ਹਦੂਰ ਹੈ ਹਜ਼ੂਰ, ਕਿ ਹੁਣ ਉਸ ਰੱਬ ਦੇ ਹਜ਼ੂਰ ਦੇ ਵਿੱਚ ਗੁਰੂ ਦੀ ਬਖਸ਼ਿਸ਼ ਦੇ ਨਾਲ ਮੈਂ ਕਰੀਬ ਹਾਂ। ਮੈਨੂੰ ਜਿਹੜਾ ਉਹ ਮਸ਼ਵਰਾ ਹੈ, ਮੈਂ ਉਸ ਦੇ ਕਰੀਬ ਹੈ। ਰਹਾਉ ਦੀ ਤੁਕ ਮੈਂ ਵਿੱਚ ਨਿਕਟ ਆਨ ਪ੍ਰਿਆ ਸੇਜ ਧਰੀ, ਕਾਣ ਕੱਢਣ ਤੇ ਛੂਟ ਭਰੀ। ਪਿਆਰੇ ਨੇ, ਉਸ ਵਾਹਿਗੁਰੂ ਨੇ, ਰੱਬ ਨੇ ਮੈਨੂੰ ਆਪਣੀ ਸੇਜਾ ਤੇ ਲੈ ਆਂਦਾ, ਆਪਣੇ ਨਾਲ ਮਿਲਾ ਲਿਆ। ਕਾਣ ਹੁੰਦਾ ਮੁਥਾਜੀ, ਹੁਣ ਮੈਨੂੰ ਕਿਸੇ ਦੀ ਮੁਥਾਜੀ ਨਹੀਂ, ਤੇ ਛੂਟ ਭਰੀ, ਮੈਂ ਬਚ ਗਈ ਹਾਂ ਕਿਸੇ ਹੋਰ ਦੀ ਮੁਥਾਜੀ ਤੋਂ, ਕਿਉਂਕਿ ਮੇਰਾ ਪਿਆਰਾ ਵਾਹਿਗੁਰੂ ਹੀ ਮੇਰਾ ਸਾਥੀ ਹੈ, ਮੇਰੇ ਨਾਲ ਹੈ। ਮੰਦਰ ਮੇਰਾ ਸ਼ਬਦ ਉਚਾਰਾ, ਮੰਦਰ ਹੈ ਦਿਲ ਦਾ ਅੰਦਰ, ਕਿ ਮੇਰੇ ਅੰਦਰ, ਮੇਰੇ ਦਿਲ ਦੇ ਵਿੱਚ ਉਸ ਰੱਬ ਦੀ ਮੁਹੱਬਤ ਹੈ, ਉਸ ਦਾ ਸ਼ਬਦ ਹੈ, ਮੈਂ ਉਚਾਰਦੀ ਹਾਂ। ਅਨੰਦ ਬਿਨੋਦੀ ਖਸਮ ਹਮਾਰਾ, ਜਿਹੜਾ ਵਾਹਿਗੁਰੂ ਹੈ ਉਹ ਚੋਜ ਤਮਾਸ਼ੇ ਕਰਨ ਵਾਲਾ ਹੈ। ਦੁਨੀਆ ਵੀ ਜਗਤ ਤਮਾਸ਼ਾ ਹੈ, ਤੇ ਇਸ ਦੀ ਮੈਨੂੰ ਸਮਝ ਆ ਗਈ ਹੈ ਕਿ ਜੋ ਦੁਨੀਆ ਦੇ ਵਿੱਚ ਆਲੇ ਦੁਆਲੇ ਚੱਲ ਰਿਹਾ ਹੈ, ਇਹ ਮੇਰਾ ਬਿਨੋਦੀ, ਉਹ ਜਿਹੜਾ ਆਨੰਦ ਉਲਾਸ ਦੇ ਵਿੱਚ ਤਮਾਸ਼ਿਆਂ ਦਾ ਬਾਦਸ਼ਾਹ ਜਿਹੜਾ ਹੈ, ਉਹੀ ਉਸ ਦੇ ਹੁਕਮ ਦੇ ਵਿੱਚ ਹੁੰਦਾ ਹੈ। ਮਸਤਕ ਭਾਗ ਮੈਂ ਫਿਰ ਘਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ, ਕਿ ਮੇਰੇ ਚੰਗੇ ਕਰਮ ਸੀ, ਮੇਰੇ ਚੰਗੇ ਭਾਗ ਸੀ। ਮਸਤਕ ਭਾਗ ਮੈਂ ਫਿਰ ਘਰ ਆਇਆ, ਕਿ ਮੇਰੇ ਦਿਲ ਦੇ ਅੰਦਰ ਵਾਹਿਗੁਰੂ ਆ ਕੇ ਵਸ ਗਏ, ਮੇਰਾ ਰੱਬ ਦੇ ਨਾਲ ਮੇਰੀ ਕੁਰਬਤ ਹੋਈ। ਇਹ ਮੇਰੇ ਚੰਗੇ ਭਾਗ ਨੇ, ਮੈਂ ਕਰਮਾਂ ਵਾਲੀ ਹਾਂ ਕਿ ਮੇਰੇ ਦੇ ਉੱਤੇ ਰੱਬ ਨੇ ਰਹਿਮ ਕੀਤਾ ਹੈ, ਮੈਨੂੰ ਆਪਣਾ ਦੀਦਾਰ ਦਿੱਤਾ ਹੈ, ਮੈਨੂੰ ਆਪਣੀ ਇਬਾਦਤ ਦਿੱਤੀ ਹੈ। ਫਿਰ ਸੁਹਾਗ ਨਾਨਕ ਜਨ ਪਾਇਆ। ਹੁਣ ਦੁਨੀਆ ਦੇ ਵਿੱਚ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੈ, ਉਸ ਦੇ ਵਿੱਚ ਕੋਈ ਇਹ ਤਾਂ ਨਹੀਂ ਹੁੰਦਾ ਕਿ ਅਖੀਰਲੇ ਪਲ ਤੱਕ ਹੀ ਦੋਨਾਂ ਨੇ ਜਿਉਣਾ ਹੁੰਦਾ। ਇੱਕ ਵਕਤ ਆਉਂਦਾ ਹੈ ਦੋਨਾਂ 'ਚੋਂ ਕੋਈ ਚਲਾ ਜਾਂਦਾ ਹੈ, ਪਰ ਇਹ ਵਾਹਿਗੁਰੂ ਦਾ ਸਾਥ ਐਸਾ ਹੈ ਫਿਰ ਜਿਹੜਾ ਹਮੇਸ਼ਾ ਫਿਰ ਰਹਿਣਾ, ਜਿਹੜਾ ਹਮੇਸ਼ਾ ਸਿਰ ਦੇ ਉੱਤੇ ਹੈ, ਸਿਰ ਉੱਪਰ। ਠਾਡਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ। ਠਾਡਾ ਹੁੰਦਾ ਖੜਾ ਹੋਣਾ, ਕਿ ਹਮੇਸ਼ਾ ਜਿਹੜਾ ਸੂਰਬੀਰ ਰੱਬ ਹੈ, ਪਿਆਰਾ ਰੱਬ ਹੈ, ਉਹ ਸਾਡੇ ਸਿਰ ਦੇ ਉੱਤੇ। ਫਿਰ ਸੁਹਾਗ ਨਾਨਕ ਜਨ ਪਾਇਆ। ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਮੈਨੂੰ ਉਹ ਪਿਆਰਾ ਮਿਲਿਆ ਜਿਹੜਾ ਹਮੇਸ਼ਾ ਰਹਿਣ ਵਾਲਾ ਮੇਰਾ ਪਤੀ ਹੈ, ਜਿਹੜਾ ਹਮੇਸ਼ਾ ਰਹਿਣ ਵਾਲਾ ਇਸ ਕਾਇਨਾਤ ਦਾ ਮਾਲਕ ਹੈ। ਔਰ ਉਹਨੇ ਰਹਿਮਤ ਕਰਕੇ ਮੈਨੂੰ ਮੇਰੇ ਦਿਲ ਦੇ ਅੰਦਰ ਆਪਣਾ
ਆਪ ਵਸਾਇਆ ਜੀ। ਔਰ ਮੈਨੂੰ ਆਪਣੀ ਸੇਜ ਤੇ ਲਿਆ ਕੇ ਆਪਣੀ ਗਲਵਕੜੀ 'ਚ ਲੈ ਕੇ ਮੇਰੇ ਸਾਰੇ ਸ਼ੱਕ ਸ਼ੁਬੇ ਦੂਰ ਕਰ ਦਿੱਤੇ ਨੇ। ਇਹ ਅੱਜ ਦਾ ਜੀ ਵਿਚਾਰ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੀ। ਨਹੀਂ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ